वाहिगुरू जी का खालसा वाहिगुरू जी की फतेह अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾਨਾ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਐਮਿਸ਼ਨਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 16 दिसंबर 2021 दिन पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਿਨ ਕੇਬਲ ਬੈਲਫਾਵੀ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਪਿਓਰ ਸਰ ਜੇ ਤੁਸੀਂ ਟੀਵੀ 84 ਦਾ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਪਿਓਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਕੈਨੇਡਾ ਤੋਂ ਵੀਰ JS ਗਰੇਵਾਲ ਵੱਲੋਂ ਸੋ ਇਹਨਾਂ ਪਹਿਲਾਂ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦੀ ਟੀਮ ਦਾ ਧੰਨਵਾਦ ਕੀਤਾ ਹੈ ਕਿ ਤੁਸੀਂ ਸਿੱਖ ਪੱਖ ਦੁਨੀਆ ਸਾਹਮਣੇ ਰੱਖਣ ਵਿੱਚ ਵਧੀਆ ਭੂਮਿਕਾ ਨਿਭਾਈ ਹੈ ਸੋ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਨ ਛੇਤੀ ਹੀ ਕੌਮ ਨੂੰ ਆਜ਼ਾਦ ਕੌਮੀ ਘਰ ਖਾਲਿਸਤਾਨ ਬਖਸ਼ਣ ਸੋ ਦਰਸ਼ਕਾਂ ਤਾਈਂ ਬੇਨਤੀ ਕੀਤੀ ਹੈ ਕਿ ਅਸੀਂ ਆਪਣੇ ਘਰ ਸੰਭਾਲੀਏ ਸਾਡੀ ਅਗਲੀ ਪੀੜ੍ਹੀ ਕੌਮ ਦਾ ਭਵਿੱਖ ਹੈ ਸਾਡੇ ਬੱਚੇ ਨੌਜਵਾਨੀ ਜਾਗਰੂਕ ਹੋਣਗੇ ਤਾਂ ਉਹ ਕੌਮੀ ਕਾਰਜਾਂ ਦੀ ਪੂਰਤੀ ਲਈ ਯੋਗਦਾਨ ਪਾਉਣਗੇ ਸਾਡੇ ਘਰਾਂ ਤੋਂ ਹੀ ਕੌਮੀ ਚੜ੍ਹਦੀ ਕਲਾ ਦੀ ਸ਼ੁਰੂਆਤ ਹੁੰਦੀ ਹੈ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ JS ਗਰੇਵਾਲ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 16 ਦਸੰਬਰ ਦਾ ਦਿਨ ਬੰਗਲਾਦੇਸ਼ ਦੀ ਕਾਇਮੀ ਦੀ 50ਵੀਂ ਵਰ੍ਹੇਗੰਢ ਹੈ ਸੋ ਇੰਦਰਾ ਗਾਂਧੀ ਨੇ ਪਾਕਿਸਤਾਨ ਦੇ ਫੌਜੀ ਹਮਲਾ ਕਰਕੇ ਈਸਟ ਪਾਕਿਸਤਾਨ ਨੂੰ ਬੰਗਲਾਦੇਸ਼ ਵਿੱਚ ਬਦਲ ਦਿੱਤਾ ਸੀ ਸੋ ਭਾਰਤ ਦੀ ਇਹ ਕਾਰਵਾਈ ਯੂਨਾਈਟਿਡ ਨੇਸ਼ਨਸ ਅਤੇ ਇੰਟਰਨੈਸ਼ਨਲ ਕਾਨੂੰਨਾਂ ਦੀ ਘੋਰ ਉਲੰਘਣਾ ਕਰਦੀ ਸੀ ਸੋ ਭਾਰਤੀ ਸਿਆਸਤਦਾਨਾਂ ਅਤੇ ਮਾਹਿਰਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਬੰਗਲਾਦੇਸ਼ ਅੱਡ ਹੋਣ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨ ਦੀ ਕਾਇਮੀ ਲਈ ਵਰਤੀ ਗਈ ਟੂ ਨੇਸ਼ਨ ਥਿਊਰੀ ਗਲਤ ਸੀ ਸੋ ਇਸ ਦਾਅਵੇ ਵਿੱਚ ਕਿੰਨਾ ਕੁ ਦਮ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜਿਵੇਂ ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਜੀ ਔਰ ਅਸੀਂ ਇਹ ਸਮੁੱਚਾ ਪੰਦਰਵਾੜਾ 22 ਵੀਕ ਜਿਹਨੂੰ ਕਹਿੰਦੇ ਨੇ ਜਾਂ ਫੋਰਟਨਾਈਟ ਪੁਰਾਣੀ ਬ੍ਰਿਟਿਸ਼ ਅੰਗਰੇਜ਼ੀ ਚ ਕਹਿੰਦੇ ਸੀ ਇਹ ਸਾਰੇ ਦਿਨ ਅਸੀਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ ਸਰਸਾ ਦੇ ਕੰਢੇ ਦੇ ਸ਼ਹੀਦ ਚਮਕੌਰ ਸਾਹਿਬ ਦੇ ਸ਼ਹੀਦ और छोटे साहिबजादे माता गुजरी जी और हज़ारा होर सिंह सिंघणियां और 3 प्यारे जिन्हां दे विच भाई हिम्मत सिंह भाई मोहकम सिंह भाई साहिब सिंह जिन्हां ने 1704 दे विच इन्हां दिनां दे विच ही शहीदी जाम पीते उन्हां नूं असीं इह अपणीआं यादां विच लिआईए और जिवें असीं पहिलां भी दस्सिआ सी कि छोटे साहिबजादियां दे शहीदी स्थान ज्योति ਸਰੂਪ ਤੋਂ ਸਾਡੇ ਲਾਈਵ ਪ੍ਰੋਗਰਾਮ ਹੁੰਦੇ ਨੇ ਪਿਛਲੇ ਕਾਫੀ ਅਰਸੇ ਤੋਂ ਸਾਲ ਤੋਂ ਜ਼ਿਆਦਾ ਵਕਤ ਤੋਂ ਚੱਲ ਰਹੇ ਨੇ ਔਰ ਆਸਾ ਦੀ ਵਾਰ ਸਵੇਰੇ ਲਗਭਗ ਜਿਹੜੀ ਹੈ ਉਹ 5 ਵਜੇ ਤੋਂ 8 ਵਜੇ ਤੱਕ ਹੁੰਦੀ ਹੈ ਸ਼ਾਮ ਦਾ ਰਹਿਰਾਸ ਔਰ ਸੋਦਰ ਦੀ ਚੌਂਕੀ ਉਹ ਵੀ ਹੁੰਦਾ ਔਰ ਹੁਣ ਕਿਉਂਕਿ ਸਫਰੇ ਸ਼ਹਾਦਤ ਦੇ ਥੱਲੇ ਇੱਕ ਪੂਰਾ ਨਗਰ ਕੀਰਤਨ ਦੇ ਰੂਪ 'ਚ ਜਿਹੜਾ ਰਾਊਟ 10ਵੇਂ ਪਾਤਸ਼ਾਹ ਨੇ ਜਾਂ ਸਿੰਘਾਂ ਨੇ ਲਿਆ ਉਸ ਦੇ ਉੱਤੇ ਮਾਰਚ ਹੁੰਦਾ ਸੋ ਇਸ ਪ੍ਰੋਗਰਾਮ ਨੂੰ ਵੀ ਜਿਹੜਾ ਉਹ ਲਾਈਵ ਕਵਰ ਕੀਤਾ ਜਾ ਰਿਹਾ ਅੱਜ ਵੀ 5 ਘੰਟੇ ਲਗਭਗ ਸਵੇਰੇ 8:30 ਤੋਂ 1:30 ਵਜੇ ਤੱਕ ਜਿਹੜੇ ਸਾਡੇ YouTube Facebook ਤੇ ਹੁੰਦਾ ਤੇ ਫਿਰ ਅਸੀਂ ਬਾਕੀ ਜਿਹੜੇ ਬਾਕਸਿਸ ਨੇ ਜਾਂ ਚੈਨਲ ਨੇ ਜਾਂ ਕੇਬਲ ਹੈ ਟਾਈਮ ਵਾਰਨਰ
ਉਹਨਾਂ ਦੇ ਵਿਊਅਰਸ ਦੇ ਲਈ ਅਸੀਂ ਸ਼ਾਮ ਨੂੰ ਉਸ ਨੂੰ ਫਿਰ ਰਿਪੀਟ ਕਰਦੇ ਹਾਂ। ਜੀ ਸੋ ਇਹ ਸਿਲਸਿਲਾ ਜਾਰੀ ਰਹੇਗਾ ਕਿਉਂਕਿ ਇਹਦੇ ਲਈ ਕਾਫੀ ਐਫਰਟ ਵੀ ਇਨਵੋਲਵ ਹੈ, ਪਰ ਅਸੀਂ ਸਮਝਦੇ ਹਾਂ ਕਿ ਇਸ ਲਈ ਸਾਨੂੰ ਜਿਹੜੇ ਦੂਸਰੇ ਪ੍ਰੋਗਰਾਮ ਨੇ ਦਿਨ ਦੇ ਵੇੜੇ ਉਹ ਸਾਰੇ ਅਸੀਂ ਮਨਸੂਖ ਕੀਤੇ ਹੋਏ ਨੇ ਔਰ ਦਰਸ਼ਕ ਜਿੰਨਾ ਵੱਧ ਤੋਂ ਵੱਧ ਦੇਖ ਸਕਣ, ਸਾਡੇ ਲਈ ਵੀ ਇਹ ਖੁਸ਼ੀ ਦੀ ਗੱਲ ਹੋਏਗੀ ਕਿ ਅਸੀਂ ਇਸ ਆਪਣੇ ਛੋਟੇ ਜਿਹੇ ਮਾਧਿਅਮ ਰਾਹੀਂ ਬਿਲਕੁਲ ਦੁਨੀਆ ਭਰ ਦੇ ਵਿੱਚ ਉਸ ਮੈਸੇਜ ਨੂੰ ਜਿਹੜਾ ਸ਼ਹੀਦਾਂ ਦੀ ਧਰਤੀ ਤੋਂ ਜਿਹੜੇ ਉਹਨਾਂ ਵਾਟਾਂ ਦੇ ਉੱਤੇ ਤੁਰੇ, ਉਸ ਰਾਹ ਤੇ ਤੁਰੇ ਜਿਹੜਾ ਸੱਚ ਹੱਕ ਇਨਸਾਫ ਦਾ ਰਸਤਾ ਸੀ, ਜਿਸ ਨੇ ਕੌਮ ਦੀਆਂ ਨੀਹਾਂ ਪਤਾਲ ਦੇ ਵਿੱਚ ਕੱਢ ਦਿੱਤੀਆਂ ਔਰ ਇਹੀ ਸਾਡੀ ਜ਼ਿੰਦਗੀ ਹੈ। ਬਿਲਕੁਲ ਕਿਉਂਕਿ ਇਹ ਗੱਲ ਦਾ ਧਿਆਨ ਰਹੇ ਕਿ ਅਲਟੀਮੇਟਲੀ ਸ਼ਹੀਦਾਂ ਦਾ ਡੁੱਲਿਆ ਖੂਨ ਕੌਮ ਦੀ ਤਕਦੀਰ ਲਿਖਦਾ ਹੈ, ਕੌਮ ਦੀ ਤਕਦੀਰ ਬਦਲਦਾ ਹੈ ਔਰ ਸਾਨੂੰ ਫਖਰ ਹੈ ਕਿ ਅਸੀਂ ਉਹ ਸ਼ਹੀਦਾਂ ਦੀ ਕੌਮ ਹੈ ਜਿਨ੍ਹਾਂ ਨੇ ਪਹਿਰਾ ਦਿੱਤਾ, ਜਿਸ ਨੂੰ ਕਦੇ ਕਬੀਰ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਅੰਕਤ ਨੇ ਉਹਨਾਂ ਦੇ ਸ਼ਬਦ ਉਹਦੇ 'ਚ ਉਹਨਾਂ ਨੇ ਫਰਮਾਇਆ ਸੀ ਕਿ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕੱਟ ਮਰੈ ਕਬਹੂ ਨ ਛਾੜੈ ਖੇਤ, ਕਿ ਉਹੀ ਸੂਰਬੀਰ ਬਹਾਦਰ ਵਾਰੀਅਰ ਯੋਧਾ ਲੜਾਕੂ ਕਹਾਣ ਦਾ ਹੱਕਦਾਰ ਹੈ ਜਿਹੜਾ ਜੰਗ ਦੇ ਮੈਦਾਨ ਵਿੱਚ ਟੁਕੜੇ ਟੁਕੜੇ ਹੋ ਜਾਏ, ਪੁਰਜ਼ਾ ਪੁਰਜ਼ਾ ਹੋ ਜਾਏ, ਪਰ ਉਹ ਭੱਜੇ ਨਾ, ਪਿੱਠ ਨਾ ਦਿਖਾਏ। ਸੋ ਇਹਨਾਂ ਸ਼ਹੀਦਾਂ ਦੀ ਬਦੌਲਤ ਅਸੀਂ ਜਦੋਂ ਵੀ ਕਿਸੇ ਵੀ ਸੰਘਰਸ਼ ਦੇ ਵਿੱਚ ਬੀਤੇ ਦੇ ਵਿੱਚ ਵੀ ਜਾਂ ਅੱਜ ਵੀ ਜਦੋਂ ਕਿ ਸਾਡਾ ਦੁਸ਼ਮਣ ਮੱਕਾਰ ਔਰ ਬਦਦਿਆਨਤ ਔਰ ਝੂਠਾ ਔਰ ਕਮੀਨਾ ਹਰ ਜਿੰਨੇ ਵੀ ਲਕਬ ਤੁਸੀਂ ਦੇ ਸਕੋ ਨੇ, ਉਹਦੇ 'ਚ ਵੀ ਜੇ ਸਾਡੇ ਲਈ ਕੋਈ ਪ੍ਰੇਰਨਾ ਸੀ ਹੈ ਤੇ ਇਹ ਸ਼ਹੀਦਾਂ ਦੀ ਵਿਰਾਸਤ ਹੈ ਔਰ ਕਿਸਾਨ ਮੋਰਚੇ ਦੀ ਫਤਹ, ਇਹ ਉਸ ਵੱਡੀ ਜੰਗ ਦੀ ਜਿਹੜੀ ਜੰਗ ਸਾਡੀ ਆਜ਼ਾਦੀ ਦੀ ਜੰਗ ਹੈ, ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਲਿਬਰੇਸ਼ਨ ਦੀ ਜੰਗ ਹੈ। ਉਸ ਜੰਗ ਦੀ ਇੱਕ ਲੜਾਈ ਅਸੀਂ ਜਿੱਤੀ ਹੈ ਔਰ ਇਹ ਦੱਸਿਆ ਕਿ ਕਿਵੇਂ ਗੁਰੂ ਕੇ ਸਿੱਖ ਸਿਰੜ ਸਬਰ ਦੇ ਨਾਲ ਉਸ ਦਿੱਲੀ ਨੂੰ ਘੇਰ ਕੇ ਬੈਠੇ 1 ਸਾਲ ਤੋਂ ਜ਼ਿਆਦਾ ਵਕਤ, ਉਹਨਾਂ ਨੇ ਨਾ ਸਿਰਫ ਦਿੱਲੀ ਨੂੰ ਝੁਕਣ ਤੇ ਮਜਬੂਰ ਕੀਤਾ ਹੈ, ਉਹਨਾਂ ਨੇ ਦਿਲਾਂ ਨੂੰ ਵੀ ਜਿੱਤਿਆ ਔਰ ਜਿਵੇਂ ਕਿਸੇ ਨੇ ਸਧਾਰਨ ਕਿਹਾ ਕਿ ਦਿੱਲੀ ਵੀ ਜਿੱਤੀ, ਦਿਲ ਵੀ ਜਿੱਤੇ। ਹਾਲਾਂਕਿ ਜਿਵੇਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਇਹ ਜਿਹੜੀ ਵਾਰ ਹੈ ਸਾਡੀ ਆਜ਼ਾਦੀ ਦੀ ਖਾਲਿਸਤਾਨ ਦੀ, ਉਸ ਦੀ ਅਸੀਂ ਇੱਕ ਲੜਾਈ ਜਿੱਤੀ ਹੈ, ਪਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ, ਜਦੋਂ ਇੱਕ ਝਲਕਾਰੇ ਨੇ ਦੱਸ ਦਿੱਤਾ ਕਿ ਪੰਧ ਸਾਡਾ ਰੋਸ਼ਨ ਹੈ ਔਰ ਗੁਰੂ ਦੀ ਬਖਸ਼ਿਸ਼ ਨਾਲ ਅਸੀਂ ਆਪਣੇ ਨਿਸ਼ਾਨੇ ਨੂੰ ਹਾਸਲ ਕਰਾਂਗੇ। ਅੱਜ ਦੇ ਪ੍ਰੋਗਰਾਮ ਨੂੰ ਸਰਦਾਰ JS ਗਰੇਵਾਲ ਕੈਲਗਰੀ ਕੈਨੇਡਾ ਬੇਸਡ ਜਿਹੜੇ TV 84 ਨੂੰ ਪਿਆਰ ਕਰਦੇ ਨੇ, ਉਹ ਇਹ ਸਮਝਦੇ ਨੇ ਕਿ ਜਿਹੜੀ ਤੱਤ ਗੁਰਮਤ ਦੇ ਰੂਪ ਦੇ ਵਿੱਚ ਨਿਰੋਲ ਗੁਰਸਿੱਖੀ ਦੀ ਗੱਲ ਔਰ ਬਿਨਾਂ ਵਹਿਮਾਂ ਭਰਮਾਂ ਤੋਂ, ਜਿਵੇਂ ਬਾਕੀ ਬਹੁਤ ਸਾਰਾ ਜਿਹੜਾ ਇਹ ਸਾਰਾ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੁਸੀਂ ਦੇਖੋਗੇ ਕਈ ਵਾਰ ਨਾਮੋਸ਼ੀ ਵੀ ਹੁੰਦੀ ਹੈ ਦੇਖ ਕੇ ਕਿ ਉਹਨਾਂ ਦੀ ਫਿਰ ਅੱਗੋਂ ਕਲਾਇੰਟ ਜਿਹੜੀ ਹੈ 90% ਉਹ ਸਾਡੇ ਹੀ ਲੋਕ ਨੇ ਔਰ ਕਿਵੇਂ ਉਹ ਮੰਤਰ ਜੰਤਰ ਤੰਤਰ ਵਾਲਿਆਂ ਦੇ ਗੇੜ 'ਚ ਫਸੇ ਹੋਏ ਨੇ, ਕਿਵੇਂ ਇੱਕ ਨੈਰੇਟਿਵ ਸਿੱਖੀ ਦਾ ਜਿਹੜਾ ਬਿਲਕੁਲ ਸਨਾਤਨੀ ਹਿੰਦੂ ਧਰਮ ਦੇ ਨਾਲ ਜੋੜਨ ਦੇ ਲਈ ਹਿੰਦੂ ਤਵੀਆਂ ਨੂੰ ਆਸਾਨੀ ਹੋ ਰਹੀ ਹੈ, ਉਹ ਗੱਲ ਕਰਨ ਵਾਲੇ ਨੇ। ਔਰ ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਕਿ ਭਾਈ ਸਾਨੂੰ ਆਪਣੇ ਪਰਿਵਾਰਾਂ ਨੂੰ ਸਾਂਭਣ ਦੀ ਲੋੜ ਹੈ, ਆਪਣੇ ਘਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਦੇ ਵਿੱਚ ਨਿਰੋਲ ਗੁਰਮਤ ਦੀ ਵਿਚਾਰਧਾਰਾ, ਉਹਨਾਂ ਦੇ ਅੰਦਰ ਫੇਥ ਜਿਹੜਾ ਸਿੱਖੀ ਨਾਲ ਜੁੜਿਆ ਹੈ ਔਰ ਪ੍ਰਾਈਡ ਜਿਹੜਾ ਜ਼ਾਹਰ ਹੈ ਹਿਸਟਰੀ ਨਾਲ ਜੁੜਿਆ। ਅਕਸਰ ਮੇਰਾ ਇਹ ਕਹਿਣਾ ਹੁੰਦਾ ਕਿ ਰੱਬ ਨੂੰ ਮਿਲਣ ਦੇ ਲਈ ਤੇ ਕੋਈ ਪੜ੍ਹਿਆ ਅਨਪੜ੍ਹਿਆ ਹੋਣ ਦਾ ਕੋਈ ਫਰਕ ਨਹੀਂ ਪੈਂਦਾ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ, ਉੱਥੇ ਫੇਥ ਹੈ, ਉੱਥੇ ਈਮਾਨ ਹੈ, ਉਹ ਕੋਈ ਵੀ ਰੱਬ ਨੂੰ ਹਾਸਲ ਕਰ ਸਕਦਾ ਹੈ। ਔਰ ਜ਼ਾਹਰ ਹੈ ਉਸ ਦੇ ਲਈ ਸਾਡੇ ਕੋਲ ਗੁਰਬਾਣੀ ਹੈ, ਗੁਰਬਾਣੀ ਸ਼ਬਦ ਪਾਠ ਹੈ, ਕੀਰਤਨ ਹੈ, ਅਸੀਂ ਬਹੁਤ ਚੰਗਾ ਕਰਦੇ ਹਾਂ, ਆਪਣੇ ਬੱਚੇ ਬੱਚੀਆਂ ਨੂੰ ਕੀਰਤਨ ਸਿਖਾਉਂਦੇ ਹਾਂ। ਪਰ ਦੁਨੀਆ 'ਚ ਵਿਚਰਦੇ ਹਾਂ ਜਦੋਂ ਝੱਖੜ ਝੁੱਲਦੇ ਨੇ, ਜਦੋਂ ਵਿਰੋਧ ਜਾਂ ਜਿਹੜੀ ਕਲਚਰਲ ਡੋਮੀਨੈਂਸ ਉਹ ਆ ਕੇ ਸਾਡੇ ਬੱਚੇ ਬੱਚੀਆਂ ਨੂੰ ਘੇਰਦੀ ਹੈ,
ਉਦੋਂ ਕੱਲਾ ਕਿਉਂਕਿ ਰੂਹਾਨੀਅਤ ਦਾ ਸਫ਼ਰ ਤਾਂ ਇਹ ਰੱਬ ਦੇ ਕੋਲ ਹੈ, ਉਹਨੇ ਤੁਹਾਨੂੰ ਆਪਣਾ ਕਿੰਨੇ ਕਰੀਬ ਕਰਨਾ ਹੈ, ਤੁਹਾਡਾ ਫੇਥ ਕਿੰਨਾ ਪੁਖਤਾ ਰੱਖਣਾ ਹੈ। ਅੱਛਾ। ਲੇਕਿਨ ਜਿਹੜਾ ਇਤਿਹਾਸ ਹੈ, ਤਾਰੀਖ ਹੈ, ਹਿਸਟਰੀ ਹੈ, ਪ੍ਰਾਈਡ ਉਹਦੇ ਚੋਂ ਨਿਕਲਦਾ ਹੈ। ਬਿਲਕੁਲ। ਹੁਣ ਕਿਉਂ 1000 ਸਾਲ ਦੀ ਗੁਲਾਮੀ, ਜੁੱਤੀਆਂ ਖਾਣ ਵਾਲੇ ਲੋਕ ਝੂਠਾ ਇਤਿਹਾਸ ਸਿਰਜ ਰਹੇ ਨੇ, ਕਿਉਂ ਗੁੰਡਾਗਰਦੀ ਕਰਕੇ ਬਾਕੀਆਂ ਦੇ ਇਤਿਹਾਸ ਦੇ ਸੋਮਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ? ਕਿਉਂਕਿ ਇਹਨਾਂ ਦੇ ਕੋਲ ਆਪਣੀਆਂ ਹੁਣ ਦੀਆਂ ਜਾਂ ਜੋ ਭਵਿੱਖ ਦੀਆਂ ਜਨਰੇਸ਼ਨਸ ਨੂੰ ਦੇਣ ਲਈ ਹੈ ਹੀ ਕੋਈ ਨਹੀਂ। ਜਿਸ ਕਲਚਰ ਜਾਂ ਜਿਸ ਜ਼ਬਾਨ 'ਚ ਸੰਸਕ੍ਰਿਤ ਤੋਂ ਲੈ ਕੇ 22 ਇਹਨਾਂ ਦੀਆਂ ਦੂਸਰੀਆਂ ਜਿਹੜੀਆਂ ਰੀਜਨਲ ਲੈਂਗੁਏਜਸ ਨੇ, ਜਿਨ੍ਹਾਂ 'ਚ ਸ਼ਹੀਦ ਲਫ਼ਜ਼ ਦਾ ਕੋਈ ਪੈਰਲਲ ਲਫ਼ਜ਼ ਹੀ ਨਾ ਹੋਏ, ਕਿਉਂਕਿ ਲਫ਼ਜ਼ ਤਾਂ ਘੜਿਆ ਜਾਂਦਾ ਜਿੱਥੇ ਕਨਸੈਪਟ ਹੋਏ। ਬਿਲਕੁਲ। ਔਰ ਜਿਹੜਾ ਕਿਉਂਕਿ ਇਹ ਬਿਨਾਂ ਇਸ ਸਾਰੇ ਪ੍ਰਾਈਡ ਤੋਂ ਨੇ, ਇਸ ਲਈ ਇਹਨਾਂ ਨੂੰ ਝੂਠ ਸਿਰਜਣਾ ਪੈ ਰਿਹਾ ਹੈ। ਇਹਨਾਂ ਨੂੰ ਅਯੁੱਧਿਆ, ਵਿਸ਼ਵਨਾਥ ਮੰਦਰ, ਬਨਾਰਸ ਤੇ ਫਲਾਣੇ ਢਿਮਕੇ ਸਰਕਾਰੀ ਖਰਚਿਆਂ ਤੇ ਝੂਠਾ ਇਤਿਹਾਸ ਸਿਰਜ ਰਹੇ ਨੇ, ਦੱਸ ਰਹੇ ਨੇ ਜੀ ਅਸੀਂ ਸਾਡਾ ਬਹੁਤ ਭਵਯ ਸਿਵਲਾਈਜੇਸ਼ਨ ਸੀ, ਬੜੀ ਗ੍ਰੈਂਡ ਸਿਵਲਾਈਜੇਸ਼ਨ ਸੀ। ਹੈ ਕੁਝ ਵੀ ਨਹੀਂ ਸੀ। ਤੇ ਸਾਨੂੰ ਤਾਂ ਅਜੇ ਤਾਂ ਅਸੀਂ 5 ਸਦੀਆਂ ਤਾਂ ਐ ਉਂਗਲਾਂ ਤੇ ਗਿਣੀਆਂ ਜਾਂਦੀਆਂ ਨੇ। ਜੇ ਖਾਲਸੇ ਦਾ ਇਤਿਹਾਸ ਦੇਖਣਾ ਹੋਏ 3 ਸਦੀਆਂ ਤਾਂ ਤੁਸੀਂ ਜਿਹੜੀਆਂ ਨੇ 10 ਜਨਰੇਸ਼ਨਾਂ ਤੁਹਾਡੀਆਂ ਪਹਿਲਾਂ ਚਲੀਆਂ ਜਾਂਦੀਆਂ ਨੇ, ਜਿਹੜੇ ਸਾਡੇ ਬਜ਼ੁਰਗ ਉਹ ਸਾਰੇ ਦੀ ਵਿਟਨੈਸ ਹੋਣਗੇ। ਤੇ ਜੇ ਅਸੀਂ ਆਪਣੇ ਬੱਚੇ ਬੱਚਿਆਂ ਔਰ ਸਾਡੇ ਕੋਲ ਓਰੀਜਨਲ ਇਤਿਹਾਸਕ ਮੁਕਾਮ ਉਹ ਸਾਡਾ ਜ਼ਰਾ ਜ਼ਰਾ ਪੰਜਾਬ ਦੀ ਧਰਤੀ ਦਾ, ਇਧਰਲਾ ਪੰਜਾਬ ਵੀ ਉਧਰ ਵੀ, ਔਰ ਕੱਲਾ ਇਹ ਨਹੀਂ ਉਸ ਧਰਤੀ ਤੋਂ ਬਗਦਾਦ ਤੱਕ ਔਰ ਇਧਰੋਂ ਅਫਗਾਨਿਸਤਾਨ ਤੱਕ, ਕਾਬਲ, ਗਜ਼ਨੀ ਤੱਕ, ਜਿੱਥੇ ਇਤਿਹਾਸਕ ਗੁਰਦੁਆਰੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਨੇ, ਸਿੱਖਾਂ ਨੇ ਆਪਣਾ ਖੂਨ ਡੋਲ ਕੇ ਜਿੱਥੇ ਆਪਣਾ ਇਤਿਹਾਸ ਰਚਿਆ। ਜੇ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਇਹ ਪ੍ਰਾਈਡ ਦਿਓਗੇ, ਇਤਿਹਾਸ ਇਸ ਲਈ ਬਹੁਤ ਇੰਪੋਰਟੈਂਟ ਹੈ। ਰੱਬ ਨੂੰ ਮਿਲਣ ਲਈ ਤੁਹਾਨੂੰ ਕੋਈ ਜਾਣਨ ਦੀ ਲੋੜ ਨਹੀਂ ਵੀ ਪਹਿਲਾਂ ਕੀ ਸੀ, ਪਿੱਛੋਂ ਕੀ ਆ, ਉੱਥੇ ਫੇਥ ਹੈ, ਸਿਦਕ ਹੈ। ਲੇਕਿਨ ਦੁਨੀਆ 'ਚ ਵਿਚਰਦਿਆਂ ਜੇ ਤੁਸੀਂ ਆਪਣੇ ਬੱਚੇ ਬੱਚੀਆਂ ਨੂੰ ਇਹ ਪ੍ਰਾਈਡ ਨਾ ਦੇ ਸਕੇ ਤੇ ਫਿਰ ਉਹ ਠੀਕ ਹੈ, ਸਾਡੇ ਕਹੇ ਤੇ ਸਿਰ ਤੇ ਕੇਸ ਵੀ ਹੋਣਗੇ, ਸ਼ਾਇਦ ਪੱਗ ਵੀ ਬੰਨ੍ਹ ਲੈਣ, ਕੋਈ ਅੱਧ-ਪਜੱਦਾ ਕਮਜ਼ੋਰ ਹੋ ਜਾਏ, ਕੋਈ ਛੱਡ ਜਾਏ, ਪਰ ਉਹ ਫਖਰ ਦੇ ਨਾਲ ਜਿਹੜੀ ਹਿਊਮਨ ਰੇਸ ਦੇ ਵਿੱਚ ਜਿਹੜਾ ਖਾਲਸੇ ਦਾ ਰੋਲ ਗੁਰੂ ਨੇ ਰੱਖਿਆ ਹੋਇਆ, ਅਕਾਲ ਪੁਰਖ ਕੀ ਫੌਜ ਕਹਿ ਕੇ ਕਿ ਖਾਲਸਾ ਉਹ ਫੌਜ ਹੈ ਜਿਸ ਦਾ ਕਮਾਂਡਰ ਇਨ ਚੀਫ ਰੱਬ ਆਪ ਹੈ। ਔਰ ਖਾਲਸੇ ਦੇ ਅੰਦਰ ਉਹ ਸਾਰੇ ਗੁਣ ਜਿਹੜੇ ਰੱਬ ਦੇ ਗੁਣ ਨੇ ਉਹ ਹੋਣਗੇ। ਇਸ ਲਈ ਜੇ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਅਸੀਂ ਖਾਲਸ ਦਾ ਜਾਂ ਖਾਲਸੇ, ਬਹੁਤ ਵਾਰ ਅਸੀਂ ਇਹਨੂੰ ਪਿਓਰ ਦੀ ਸੈਂਸ 'ਚ ਇਹਦੇ ਅਰਥ ਕੀਤੇ ਜਾਂਦੇ ਨੇ ਜਿਹੜੇ ਗਲਤ ਨਹੀਂ ਹੈ, ਲੇਕਿਨ ਖਾਲਸਾ ਦਾ ਮਤਲਬ ਹੀ ਰਾਇਲ ਹੈ। ਅਜੇ ਵੀ ਜਦੋਂ ਤੁਸੀਂ ਰੈਵਨਿਊ ਮਾਲ ਦੇ ਰਿਕਾਰਡ ਪੁਰਾਣੇ ਈਵਨ ਹੈਦਰਾਬਾਦ 'ਚ ਦੇਖੋਗੇ, ਜਿਹੜੀ ਡਾਇਰੈਕਟ ਸਟੇਟ ਦੀ ਜ਼ਮੀਨ ਹੁੰਦੀ ਹੈ, ਬਾਦਸ਼ਾਹ ਦੀ ਹੁੰਦੀ ਸੀ ਜਿਸ ਜ਼ਮਾਨੇ 'ਚ, ਉਹਨੂੰ ਜ਼ਮੀਨੇ ਖਾਲਸਾ ਕਹਿੰਦੇ ਸੀ ਕਿ ਉਹ ਸਿਰਫ ਤੇ ਸਿਰਫ ਰੱਬ ਤੋਂ ਹੀ, ਰੱਬ ਨਾਲ ਜੁੜਿਆ ਹੋਇਆ। ਔਰ ਇਸ ਲਈ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਵੀ ਜੇ ਸਾਨੂੰ ਜੋੜਿਆ ਕਿ ਵੀ ਇੱਕ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ, ਹੋਰ ਕੋਈ ਨਹੀਂ, ਗੌਰ ਮੜੀ ਮਠ ਭੂਲ ਨਾ ਮਾਨੇ, ਕੋਈ ਕਬਰਾਂ, ਕੋਈ ਸਮਾਧੀਆਂ, ਕੋਈ ਮਠ, ਕੋਈ ਕਿਸੇ ਦੇ ਅੱਗੇ ਜਿਹੜਾ ਉਹ ਸਿਰ ਨਹੀਂ ਝੁਕਾਣਾ। ਸਿੱਖ ਦਾ ਸਿਰ ਝੁਕੇਗਾ ਸਿਰਫ ਤੇ ਸਿਰਫ ਉਸ ਅਕਾਲ ਪੁਰਖ ਦੇ ਅੱਗੇ। ਔਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਦੇ ਹਾਂ, ਉਹ ਵੀ ਅਕਾਲ ਪੁਰਖ ਰੱਬ ਦੇ ਅੱਗੇ ਟੇਕਣਾ ਹੁੰਦਾ ਹੈ, ਕਿਉਂਕਿ ਉਹ ਰੱਬ ਦਾ ਕਲਾਮ ਹੈ, ਉਸ 'ਚ ਰੱਬ ਦੀ ਗੱਲ ਤੋਂ ਬਿਨਾਂ ਕੁਝ ਨਹੀਂ ਹੈ। ਔਰ ਇਹੀ ਦੀਦਾਰ ਖਾਲਸੇ ਦਾ, ਤਾਕਤ ਸਾਡੀ ਉੱਥੋਂ ਨਿਕਲਦੀ ਹੈ। ਤੇ ਪਰਚਾ ਸ਼ਬਦ ਦਾ ਜਦੋਂ ਅਸੀਂ ਇਸ ਨੂੰ ਦੇਖਦੇ ਹਾਂ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਪਣੀ ਜੀਵਨ ਦੀ ਸੇਧ ਲੈਣ ਲਈ ਗੁਰੂ ਗ੍ਰੰਥ ਸਾਹਿਬ ਦੀ ਓਟ ਦੇ ਵਿੱਚ ਜਾਣਾ, ਇਹੀ ਸਾਨੂੰ ਗੁਰੂ ਦਾ ਹੁਕਮ ਹੈ। ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਗਰੇਵਾਲ ਸਾਹਿਬ ਦਾ ਕਿ ਉਹ ਸਾਡੇ TV 84 ਦੇ ਐਡਮਾਇਰਰ ਨੇ, ਸਮੇਂ-ਸਮੇਂ ਸਾਡੀ ਮਦਦ ਕਰਦੇ ਨੇ। ਔਰ ਅੱਜ ਦਾ ਪ੍ਰੋਗਰਾਮ ਵੀ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ। ਅੱਜ ਜਦੋਂ ਅਸੀਂ 16 ਦਸੰਬਰ ਨੂੰ ਗੱਲਬਾਤ ਕਰ ਰਹੇ ਹਾਂ ਤੇ ਤੁਸੀਂ ਦੋਨੋਂ ਪਾਸੇ ਦੇਖੋਗੇ, ਭਾਰਤ ਔਰ ਪਾਕਿਸਤਾਨ 'ਚ ਤਾਂ ਇੱਕ ਸਬਡਿਊ, ਪਤਾ ਨਹੀਂ ਉਹਨਾਂ ਦੇ ਨੂੰ ਕਿਉਂ ਇਵੇਂ ਨਹੀਂ ਲੱਗਦਾ ਕਿ ਇੱਦਾਂ ਦੇ ਮੌਕੇ ਭਾਰਤ ਦੀ ਜਿਹੜੀ ਇਹ ਸਾਰੀ ਐਗਰੈਸਿਵ ਲਾਈਨ ਹੈ ਇਸ ਨੂੰ ਐਕਸਪੋਜ਼ ਕੀਤਾ ਜਾਣਾ ਚਾਹੀਦਾ, ਕਿਉਂਕਿ ਲਫ਼ਜ਼ ਜਿਹੜਾ ਉਹਨਾਂ ਦਾ ਮੀਡੀਆ ਪਾਕਿਸਤਾਨ ਦਾ ਯੂਜ਼ ਕਰਦਾ ਸਕੂਤੇ ਟਾਕਾ, ਸਰੈਂਡਰ ਆਫ ਟਾਕਾ, ਕਿਉਂਕਿ ਅੱਜ ਦੇ ਦਿਨ
ਉਹਨਾਂ ਦੇ ਜਿਹੜਾ ਉਸ ਵਿੰਗ ਦਾ ਇੰਚਾਰਜ ਜਨਰਲ ਨਿਆਜ਼ੀ ਸੀ, ਉਸ ਨੇ ਜਿਹੜਾ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਜਿਹੜਾ ਈਸਟਰਨ ਕਮਾਂਡ ਦੇ ਵਿੱਚ ਸੀ, ਔਰ ਬੇਸ਼ੱਕ ਇੱਕ ਇਹ ਲੰਬੀ ਕਹਾਣੀ ਹੈ ਕਿ ਕਿਵੇਂ ਇੰਦਰਾ ਗਾਂਧੀ ਨੇ, ਔਰ ਈਵਨ ਉਸ ਤੋਂ ਪਹਿਲਾਂ ਹੀ ਇਹ ਉਹਨਾਂ ਦੀ ਲਾਈਨ ਤਾਂ 50ਵਿਆਂ ਤੋਂ ਹੀ ਭਾਰਤੀ ਇੰਟੈਲੀਜੈਂਸ ਏਜੰਸੀਆਂ ਦਾ ਇਹ ਕੰਮ ਸ਼ੁਰੂ ਹੋ ਗਿਆ ਸੀ ਕਿ ਕਿਵੇਂ ਉਹਨਾਂ ਨੇ ਮਸ਼ਰਕੀ ਪਾਕਿਸਤਾਨ ਨੂੰ ਈਸਟ ਪਾਕਿਸਤਾਨ ਜਾਂ ਜਿਹਨੂੰ ਇਧਰਲੇ ਪੰਜਾਬੀ 'ਚ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਹੈ, ਇਹਨੂੰ ਅੱਡ ਕਰਨਾ ਹੈ ਮਗਰਬੀ ਪਾਕਿਸਤਾਨ ਤੋਂ, ਵੈਸਟਰਨ ਪਾਕਿਸਤਾਨ ਜਾਂ ਪੱਛਮੀ ਪੰਜਾਬ ਤੋਂ। ਲੇਕਿਨ ਇੰਦਰਾ ਗਾਂਧੀ ਨੇ ਪਾਵਰ ਹਥਿਆਣ ਤੋਂ ਬਾਅਦ ਇਸ ਦੇ ਵਿੱਚ ਕਾਫੀ ਤੇਜ਼ੀ ਕੀਤੀ, ਔਰ ਅਨਫੋਰਚੂਨੇਟਲੀ ਪਾਕਿਸਤਾਨ ਦੇ ਵਿੱਚ ਜਦੋਂ ਕਿ ਅਸੀਂ ਇਹ ਸਮਝਦੇ ਹਾਂ ਕਿ ਇੱਕ ਸੀਰੀਅਸ ਡਿਬੇਟ ਵੀ ਹੋਣੀ ਚਾਹੀਦੀ ਹੈ, ਕਦੇ ਵੀ ਪਾਕਿਸਤਾਨ 'ਚ ਇਸ ਮੁੱਦੇ ਦੇ ਉੱਤੇ ਕਮਿਸ਼ਨ ਤਾਂ ਕੋਈ ਬਣਾਏ ਹੋਣਗੇ, ਜਿਵੇਂ ਇੰਡੀਆ ਨੇ ਵੀ 62 ਦੇ ਵਿੱਚ ਜੋ ਭਾਰਤ ਦੀ ਫੌਜ ਦਾ ਹਾਲ ਚੀਨ ਨੇ ਕੀਤਾ, ਉਸ ਦੇ ਉੱਤੇ ਇੱਕ ਕਮਿਸ਼ਨ ਸ਼ਾਇਦ ਹੈਂਡਰਸਨ ਕਿ ਕੀ ਇਸ ਕਿਸਮ ਦਾ ਉਹਦਾ ਨਾਂ ਸੀ ਬਣਾਇਆ, ਉਹਦੀ ਰਿਪੋਰਟ ਜਿਹੜੀ ਹੈ ਉਹ ਆਲਮੋਸਟ 60 ਸਾਲ ਬੀਤਣ ਬਾਅਦ ਵੀ ਬਾਹਰ ਨਹੀਂ ਆਈ ਹੈ। ਔਰ ਪਾਕਿਸਤਾਨ ਦੇ ਵਿੱਚ ਤਾਂ ਜਿਹੜੀ ਫੌਜ ਨੇ ਲਗਭਗ 93,000 ਫਿਗਰ ਦਿੱਤੀ ਜਾਂਦੀ ਹੈ, ਜਿਨ੍ਹਾਂ 'ਚ ਕਾਫੀ ਸਿਵਿਲੀਅਨ ਵੀ ਸੀ ਕਿਉਂਕਿ ਹਮਲਾ ਫੈਲਾ ਸੀ ਸਾਰਾ, ਪਰ ਇੰਡੀਆ ਵੱਲੋਂ ਹਮੇਸ਼ਾ 93,000 ਪਾਕਿਸਤਾਨੀ ਫੌਜ ਦਾ ਸਰੈਂਡਰ ਇਸ ਦੀ ਗੱਲ ਕੀਤੀ ਜਾਂਦੀ। ਲੇਕਿਨ ਪਾਕਿਸਤਾਨ 'ਚ ਨਾ ਇਸ ਦੇ ਉੱਤੇ ਕੋਈ ਸੀਰੀਅਸ ਡਿਬੇਟ ਹੋਈ। ਹਾਲਾਂ 93,000 ਜਿਹੜੇ ਜੰਗੀ ਕੈਦੀ ਸੀ, ਬਾਅਦ ਜਦੋਂ ਜ਼ੁਲਫਿਕਾਰ ਅਲੀ ਭੁੱਟੋ ਨੇ ਸ਼ਮਲਾ ਐਗਰੀਮੈਂਟ ਕੀਤਾ 1972 ਦੇ ਵਿੱਚ, ਉਹਦੇ ਥੱਲੇ ਉਹ ਜਿਹੜੇ ਨੇ ਪਾਕਿਸਤਾਨ ਚਲੇ ਗਏ ਸਾਰੇ ਜਿਹੜੇ ਜੰਗੀ ਕੈਦੀ ਸੀ। ਲੇਕਿਨ ਕਿਉਂਕਿ ਮੈਂ ਹੋ ਸਕਦਾ ਕੋਈ ਹੋਈ ਹੋਏ ਇਨਕੁਆਇਰੀ, ਪਰ ਕੁਝ ਵੀ ਨਹੀਂ ਆਇਆ ਇਸ ਦੇ ਉਲਟ। ਹਾਲਾਂਕਿ ਅੱਜ ਮੈਂ ਜਦੋਂ BBC ਔਰ ਦੂਸਰੇ ਦੇਖ ਰਿਹਾ ਸੀ ਤੇ ਈਵਨ ਨਿਆਜ਼ੀ ਦੀ ਕਿਤਾਬ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਕਿ ਜੀ, ਔਰ ਉਹਦੇ 'ਚ ਜਸਟੀਫਾਈ ਕਰ ਰਿਹਾ ਕਿ ਜੀ ਅਸੀਂ ਤਾਂ ਲੜਨ ਲਈ ਤਿਆਰ ਸੀ ਅਖੀਰ ਤੱਕ, ਇਹ ਤਾਂ ਮਗਰਬੀ ਪਾਕਿਸਤਾਨ ਨੂੰ ਬਚਾਉਣਾ ਚਾਹੁੰਦੇ ਸੀ ਔਰ ਉਹਦੇ ਲਈ ਉਹਨਾਂ ਨੇ ਉਸ ਦੀ ਕੁਰਬਾਨੀ ਕੀਤੀ ਇਹ ਉਹ। ਕਿਉਂਕਿ ਵੈਸੇ ਤਾਂ ਹਰ ਇੱਕ ਕੋਲ ਆਪਣਾ ਆਰਗੂਮੈਂਟ ਹੁੰਦਾ, ਲੇਕਿਨ ਇਸ ਬਾਰੇ ਜਿਹੜੀ ਹੈ ਕੋਈ ਸੀਰੀਅਸ ਪੜਚੋਲ ਔਰ ਇੰਟਰਨੈਸ਼ਨਲ ਲੈਵਲ ਤੇ ਵੀ, ਔਰ ਮੈਨੂੰ ਹਾਲਾਂਕਿ ਉਹਦੇ ਹੁਣ ਕਈ ਰੀਜ਼ਨ ਦਿੱਤੇ ਜਾਂਦੇ ਨੇ, ਮੈਨੂੰ ਇਹ ਹੈਰਾਨੀ ਵੀ ਹੁੰਦੀ ਹੈ ਕਿ 2-3 ਸਾਲ ਦੇ ਵਿੱਚ ਹੀ ਜਦੋਂ ਕਿ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾਇਆ ਜਾਂਦਾ ਹੈ, ਪਾਕਿਸਤਾਨ ਉਸ ਨੂੰ ਐਜ਼ ਏ ਕੰਟਰੀ ਰੈਕਗਨਾਈਜ਼ ਵੀ ਕਰਦਾ ਹੈ ਔਰ ਰੈਕਗਨਾਈਜ਼ ਵੀ ਐਨ ਕੀਤਾ ਜਾਂਦਾ। OIC ਦੀ ਮੀਟਿੰਗ, ਜਿਵੇਂ ਹੁਣ ਇੱਕ ਹੋਰ OIC ਮੀਟ ਇਸਲਾਮਾਬਾਦ ਹੋਣ ਜਾ ਰਹੀ ਹੈ ਅਗਲੇ ਦਿਨਾਂ 'ਚ, ਜਿਹਦੇ 'ਚ 57 ਦੇ ਕਰੀਬ ਜਿਹੜੇ ਇਸਲਾਮਿਕ ਮੁਲਕ ਨੇ ਉਹਨਾਂ ਦੇ ਨੁਮਾਇੰਦੇ, ਔਰ ਮੇਰਾ ਖਿਆਲ ਹੈ ਜਿਹੜੇ ਉਹਨਾਂ ਦੇ ਮੇਜਰ, ਉਹਨਾਂ 'ਚ ਅਮਰੀਕਾ, ਜਾਪਾਨ ਔਰ ਦੂਸਰਿਆਂ ਨੂੰ ਵੀ ਇਨਵਾਈਟ ਕੀਤਾ, G5 ਜਾਂ ਕੀ ਉਹਨੂੰ ਕਹਿੰਦੇ ਨੇ। ਔਰ ਉਹ ਬੇਸ਼ੱਕ ਉਹਦਾ ਫੋਕਸ ਅਫਗਾਨਿਸਤਾਨ ਹੋਏਗਾ ਕਿ ਅਫਗਾਨਿਸਤਾਨ ਦੀ ਕਿਵੇਂ ਮਦਦ ਕੀਤੀ ਜਾਏ, ਪਰ ਇਸ ਕਿਸਮ ਦੇ OIC ਦੇ ਸੈਸ਼ਨ 'ਚ ਜਿਹੜਾ 1974 ਦੇ ਵਿੱਚ ਲਾਹੌਰ ਦੇ ਵਿੱਚ ਹੁੰਦਾ, ਉਸ ਤੋਂ ਐਨ ਠੀਕ ਪਹਿਲਾਂ ਬੰਗਲਾਦੇਸ਼ ਨੂੰ ਕੰਟਰੀ ਦੇ ਤੌਰ ਤੇ ਜ਼ੁਲਫਿਕਾਰ ਅਲੀ ਭੁੱਟੋ ਦੀ ਹਕੂਮਤ ਰੈਕਗਨਾਈਜ਼ ਕਰਦੀ ਹੈ ਔਰ ਉਹਨਾਂ ਦਾ ਜਿਹੜਾ ਨੁਮਾਇੰਦਾ ਹੈ ਉਸ ਦੇ ਵਿੱਚ ਪਾਰਟਿਸਿਪੇਟ ਵੀ ਕਰਦਾ। ਲੇਕਿਨ ਇਹਦੇ ਜਦੋਂ ਹੁਣ ਮੈਂ ਬਹੁਤ ਸਾਰੇ ਹੋਰ ਜਿਹੜੇ ਪਾਕਿਸਤਾਨੀ ਇੰਟੈਲੈਕਚੁਅਲ ਜਿਹੜੇ 50 ਤੋਂ 70 ਤੱਕ ਬੰਗਲਾਦੇਸ਼ ਦੀ ਕਾਇਮੀ ਤੱਕ ਵਿਹਾਰਕ ਤੌਰ ਤੇ ਜਦੋਂ ਇਹ ਦੇਖਿਆ ਜਾਂਦਾ ਹੈ ਕਿ ਜਿਹੜਾ ਵਰਤਾਰਾ ਸੀ ਵੈਸਟ ਪੰਜਾਬ ਦੇ ਪੋਲੀਟੀਸ਼ੀਅਨਸ ਦਾ ਵੀ ਔਰ ਈਵਨ ਫੌਜ ਦਾ ਵੀ ਜਨਰਲ ਅਯੂਬ ਖਾਨ ਦੇ ਜ਼ਮਾਨੇ ਤੋਂ ਹੀ, ਸੋ ਕਿਤੇ ਨਾ ਕਿਤੇ ਇਹ ਵੀ ਇੱਕ ਜਿਹੜਾ ਪ੍ਰਭਾਵ ਨਿਕਲਦਾ ਹੈ ਕਿ ਜਿਵੇਂ ਵੈਸਟਰਨ ਪੰਜਾਬ ਦੇ ਜਾਂ ਉਹਨਾਂ ਦੀ ਫੌਜ ਦੇ ਜਾਂ ਦੂਜੇ ਉਹਨਾਂ ਤੋਂ ਛੁਟਕਾਰਾ ਹੀ ਪਾਉਣਾ ਚਾਹੁੰਦੇ ਸੀ, ਔਰ ਸ਼ਾਇਦ ਕਿਤੇ ਨਾ ਕਿਤੇ ਬੰਗਾਲੀਆਂ ਨੂੰ ਇੱਕ ਲੈਫਟ ਆਊਟ ਫੀਲਿੰਗ ਵੀ ਹੋਏ। ਜਦੋਂ ਪ੍ਰੋਗਰੈਸ ਦੀ ਗੱਲ ਵੀ ਹੁੰਦੀ ਹੈ, ਅਯੂਬ ਖਾਨ ਦੇ ਪੀਰੀਅਡ ਸਭ ਤੋਂ ਜ਼ਿਆਦਾ ਪਾਕਿਸਤਾਨ ਨੇ ਪ੍ਰੋਗਰੈਸ ਕੀਤੀ, ਪਰ ਇਹ ਕਿਹਾ ਜਾਂਦਾ ਹੈ ਕਿ ਵੀ ਉਸ ਪ੍ਰੋਗਰੈਸ ਦਾ ਮਤਲਬ ਸੀ ਵੈਸਟਰਨ ਪਾਕਿਸਤਾਨ ਜਾਂ ਵੈਸਟ ਪਾਕਿਸਤਾਨ ਦੀ ਪ੍ਰੋਗਰੈਸ, ਉਸ ਦਾ ਫਾਇਦਾ ਜਿਹੜਾ ਹੈ ਉਹ ਮਸ਼ਰਕੀ ਪਾਕਿਸਤਾਨ ਨੂੰ ਜਾਂ ਜਿਹੜਾ ਅੱਜ ਬੰਗਲਾਦੇਸ਼ ਆ ਉਹਨੂੰ ਨਹੀਂ ਸੀ ਮਿਲਿਆ। ਸੋ ਕਿਤੇ ਨਾ ਕਿਤੇ ਇਹ ਵੀ ਰਿਜ਼ੈਂਟਮੈਂਟ ਚੱਲ ਰਹੀ ਸੀ। ਇਸ ਦੇ ਨਾਲ ਮੈਨੂੰ ਬਹੁਤ ਵਾਰ ਇਹ ਵੀ ਲੱਗਦਾ ਹੈ ਕਿ ਜਿਹੜਾ ਲੈਂਗੁਏਜ ਦਾ ਮੁੱਦਾ ਸੀ, ਕਿਉਂਕਿ ਜਦੋਂ ਉਰਦੂ ਨੈਸ਼ਨਲ ਲੈਂਗੁਏਜ ਦੇ ਤੌਰ ਤੇ ਉਭਾਰੀ ਜਾਂਦੀ ਹੈ ਔਰ ਅਰਲੀ 1950s ਦੇ ਵਿੱਚ ਹੀ
ਜਿਹੜਾ ਢਾਕੇ ਦੇ ਵਿੱਚ ਸਟੂਡੈਂਟਸ ਬਾਹਰ ਨਿਕਲਦੇ ਨੇ, ਗੋਲੀ ਚੱਲਦੀ ਹੈ 21 ਫਰਵਰੀ ਨੂੰ ਔਰ ਮਾਰੇ ਜਾਂਦੇ ਨੇ ਸਟੂਡੈਂਟ। ਔਰ ਅੱਜ ਜਦੋਂ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੀ ਗੱਲ ਹੁੰਦੀ ਹੈ ਤਾਂ ਉਹੀ ਦਿਨ ਚੁਣਿਆ ਗਿਆ ਹੈ ਔਰ ਇਹ ਰੈਜ਼ੋਲੂਸ਼ਨ ਵੀ ਬੰਗਲਾਦੇਸ਼ ਨੇ 20-25 ਹੋਰ ਦੇਸ਼ਾਂ ਦੀ ਮਦਦ ਨਾਲ ਯੂਨਾਈਟਿਡ ਨੇਸ਼ਨਸ ਲਿਆਂਦਾ ਸੀ ਕਿ 21 ਫਰਵਰੀ ਦੇ ਦਿਨ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਰੈਕਗਨਾਈਜ਼ ਕੀਤਾ ਜਾਏ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਪਾਕਿਸਤਾਨ ਦੀ ਲੈਂਗੁਏਜ ਪਾਲਿਸੀ ਦੀ ਵੀ ਇਹ ਫੇਲਿਅਰ ਉਸ ਲੈਵਲ ਤੇ ਸੀ। ਲੇਕਿਨ ਜੇ ਅਬਵ ਆਲ ਕਹਿਣਾ ਹੋਏ, ਜੇ ਹੁਣ ਇਸ ਨੂੰ ਭਾਵੇਂ ਕਿਉਂਕਿ 50th ਐਨੀਵਰਸਰੀ ਦੇ ਮੌਕੇ ਪ੍ਰੈਜ਼ੀਡੈਂਟ ਭਾਰਤ ਦਾ ਮਿਸਟਰ ਕੋਵਿੰਦ ਉਸ ਦੀ ਵੀ ਪੂਰੀ ਸਟੇਟਮੈਂਟ ਔਰ ਪੂਰੀ ਪ੍ਰੈਜ਼ੈਂਸ ਹੈ ਔਰ ਇਸੇ ਤਰ੍ਹਾਂ ਉਹਨਾਂ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਪੂਰਾ ਆਪਣੀ ਫੌਜ ਦੀ ਪਿੱਠ ਤੇ ਉੱਤੇ ਥਾਪੀ ਦਿੱਤੀ ਹੈ। ਔਰ ਇਹ ਜਦੋਂ ਕੋਵਿੰਦ ਕਹਿ ਰਿਹਾ ਇੰਡੀਆ ਦਾ ਪ੍ਰੈਜ਼ੀਡੈਂਟ ਕਿ 1971 ਵਾਰ ਅਲਟਰਡ ਆਈਡੀਓਲੋਜੀਕਲ ਮੈਪ, ਹੁਣ ਇਹ ਜਦੋਂ ਆਈਡੀਓਲੋਜੀਕਲ ਮੈਪ ਦੀ ਗੱਲ ਕਰਦੇ ਨੇ ਔਰ ਉਸ ਤੋਂ ਇੱਕਦਮ ਬਾਅਦ ਔਰ ਹੁਣ ਤੱਕ ਵੀ ਕਈ ਉਹਨਾਂ ਦੇ ਐਕਸਪਰਟ ਕਹਿੰਦੇ ਚਲੇ ਜਾਣਗੇ ਕਿ ਜੀ ਬੰਗਲਾਦੇਸ਼ ਦਾ ਕਾਇਮ ਹੋਣਾ ਦੱਸਦਾ ਹੈ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ 2 ਨੇਸ਼ਨ ਥਿਉਰੀ ਪੂਰੀ ਤਰ੍ਹਾਂ ਫੇਲ ਹੋਈ। ਹਾਲਾਂਕਿ ਇਹ ਬਿਲਕੁਲ ਬਰਕਸ ਹੈ। ਰਾਦਰ ਬੰਗਲਾਦੇਸ਼ ਦਾ ਪਾਕਿਸਤਾਨ ਨਾਲੋਂ ਵੀ ਪਹਿਲਾਂ ਇਸਲਾਮਿਕ ਮੁਲਕ ਆਪਣੇ ਆਪ ਨੂੰ ਡਿਕਲੇਅਰ ਕਰਨਾ ਔਰ ਉਹ ਸਾਰੀ ਜਿਹਦੇ ਰਾਹੀਂ ਇਹਨਾਂ ਨੇ ਖੇਡ ਖੇਡੀ ਇੰਡੀਆ ਨੇ, ਸ਼ੇਖ ਮੁਜੀਬੁਰ ਰਹਿਮਾਨ ਔਰ ਦੂਸਰਾ ਉਹਦੇ ਸਾਰੇ ਟੱਬਰ ਦਾ ਫੌਜੀ ਕੂਹ ਦੇ ਵਿੱਚ ਮਾਰਿਆ ਜਾਣਾ ਔਰ ਹੁਣ ਜਿਹੜੀ ਸ਼ੇਖ ਹਸੀਨਾ ਉਹਦੀ ਡਾਟਰ ਹੈ ਮੁਜੀਬੁਰ ਰਹਿਮਾਨ ਦੀ, ਇਹ ਉਦੋਂ ਸਰਵਾਈਵ ਕਰ ਗਈ, ਸ਼ਾਇਦ ਬਾਹਰ ਸੀਗੀ, ਅਦਰਵਾਈਜ਼ ਤਾਂ ਟੱਬਰ ਦੇ ਬਹੁਤ ਸਾਰੇ ਜੀ ਮਾਰ ਦਿੱਤੇ ਸੀ। ਔਰ ਅੱਜ ਵੀ ਜਿਵੇਂ ਇਸਲਾਮ ਦਾ ਜਿਹੜੇ ਬੋਲਬਾਲੇ ਦੀ ਗੱਲ ਕਰੀਏ ਤੇ ਕਈ ਮਾਮਲਿਆਂ 'ਚ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਵੀ ਹਾਲਾਂਕਿ ਪਾਕਿਸਤਾਨ ਦੇ ਵਿੱਚ ਇੱਕ ਤਬਕਾ ਜਿਹਨੂੰ ਅਸੀਂ ਕੱਟੜਪੁਣਾ ਜਾਂ ਫੈਨੇਟਿਸਿਜ਼ਮ ਨਾਲ ਜੋੜ ਕੇ ਦੇਖਦੇ ਹਾਂ, ਜੋ ਇੰਟਰਨੈਸ਼ਨਲ ਅੱਜ ਡੈਫੀਨੇਸ਼ਨ ਬਣੀ ਹੋਈ ਹੈ, ਲੇਕਿਨ ਜੇ ਤੁਸੀਂ ਬੰਗਲਾਦੇਸ਼ ਦੇ ਹਵਾਲੇ ਨਾਲ ਦੇਖੋਗੇ ਤਾਂ ਉੱਥੇ ਉਹਦੇ ਨਾਲੋਂ ਵੀ ਜ਼ਿਆਦਾ ਮੋਰ ਜ਼ੈਲਟਸ ਨੇ, ਜ਼ਿਆਦਾ ਜਿਹੜੇ ਨੇ ਉਹ ਜੇ ਜਨੂਨੀ ਕਹਿਣਾ ਹੋਏ ਉਹ ਨੇ। ਸੋ ਇਹ ਕਿਹੜੇ ਪਾਸਿਓਂ, ਜੇ ਤਾਂ ਬੰਗਲਾਦੇਸ਼ ਇੱਕ ਸੋ ਕਾਲਡ ਸੈਕੂਲਰ ਮੁਲਕ ਦੇ ਨਾਂ ਥੱਲੇ, ਇੰਡੀਆ ਤਾਂ ਹੁਣ ਰਾਦਰ ਇਸ ਦੇ ਉਲਟ ਜਿਉਂ-ਜਿਉਂ ਹਿੰਦੂਤਵਾ ਦਾ ਜਾਂ ਮੋਦੀਵਾਦ ਦਾ ਪਸਾਰਾ ਹੁੰਦਾ ਜਾ ਰਿਹਾ, ਮੋਦੀ ਦੇ ਹਿੰਦੂਵਾਦ ਦਾ 2 ਨੇਸ਼ਨ ਥਿਉਰੀ ਜਾਂ ਮੁਸਲਮਾਨਾਂ ਲਈ ਅਲੱਗ ਮੁਲਕ ਹੋਣਾ ਚਾਹੀਦਾ, ਹਿੰਦੂਆਂ ਨਾਲ ਨਹੀਂ ਰਹਿ ਸਕਦੇ, ਇਹ ਮੋਰ ਕ੍ਰੈਡੀਬਲ ਹੋਈ ਹੈ। ਔਰ ਮੈਂ ਤਾਂ ਇੱਕ ਹਿਸਟਰੀ ਦਾ ਸਟੂਡੈਂਟ ਹੋਣ ਦੇ ਨਾਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਅੱਜ ਸਿੱਖਾਂ ਦੇ ਇੱਕ ਵੱਡੇ ਤਬਕੇ ਨੂੰ ਸਮਝ ਆਣੀ ਸ਼ੁਰੂ ਹੋਈ ਕਿ ਜੀ ਅਸੀਂ ਜਿਹੜੇ ਫਾਰ ਸੈਕੂਲਰਿਜ਼ਮ ਦੇ ਥੱਲੇ ਗਾਂਧੀ ਨਹਿਰੂ ਦੀ ਚੁੰਗਲ 'ਚ ਸਾਨੂੰ ਸਾਡੇ ਮਾਸਟਰ ਤਾਰਾ ਸਿੰਘ ਨੇ ਫਸਾਇਆ ਲਿਜਾ ਕੇ, ਅਸੀਂ ਉਦੋਂ ਵੱਡੀ ਗਲਤੀ ਕੀਤੀ। ਅੱਜ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ 'ਚ ਜਿਹੜੇ ਅੱਜ ਜ਼ਲਾਲਤ ਨੂੰ ਸਹਾਰ ਰਹੇ ਨੇ, ਉਹ ਕੋਸ ਰਹੇ ਨੇ ਮੌਲਾਨਾ ਅਬੁਲ ਕਲਾਮ ਆਜ਼ਾਦ ਔਰ ਜ਼ਾਕਿਰ ਹੁਸੈਨ ਔਰ ਉਹ ਸੋ ਕਾਲਡ ਭਾਰਤੀ ਰਾਸ਼ਟਰਵਾਦੀਆਂ ਨੂੰ ਕਿ ਵੀ ਸਾਨੂੰ ਕਿੱਥੇ ਮਰਵਾ ਦਿੱਤਾ। ਇਹਦੇ ਕੋਲੋਂ, ਇਸ ਜ਼ਲਾਲਤ ਕੋਲੋਂ ਤਾਂ ਅਸੀਂ ਜਿਹੜਾ ਉਹ ਮਰਨਾ ਚੰਗਾ ਹੈ ਸਾਡੇ ਲਈ। ਔਰ ਇਹੀ ਗੱਲ ਜੇ ਸਿੱਖ ਲੀਡਰ ਮਾਸਟਰ ਤਾਰਾ ਸਿੰਘ ਨੇ ਉਹ ਉਸ ਛਲਾਵੇ ਦੇ ਵਿੱਚ ਉਹ ਫਸਿਆ ਤੇ ਜਿਹੜੇ ਕਸ਼ਮੀਰ ਦੇ ਲੋਕ ਨੇ ਉਹ ਸਫ਼ਰ ਕਰਦਿਆਂ ਕਹਿ ਰਹੇ ਨੇ, ਉਹ ਸ਼ੇਖ ਅਬਦੁੱਲੇ ਦੀ ਜਾਨ ਨੂੰ ਰੋ ਰਹੇ ਨੇ ਕਿ ਵੀ ਤੂੰ ਸਾਨੂੰ ਕਿੱਥੇ ਫਸਾਇਆ। ਸੋ ਬੰਗਲਾਦੇਸ਼ ਕਿਸੇ ਗੱਲੋਂ ਵੀ ਇਸਲਾਮਿਕ ਆਈਡੀਓਲੋਜੀ ਤੋਂ ਤਾਂ ਪਿੱਛੇ ਨਹੀਂ ਹਟਿਆ ਹੈ, ਨਾ ਹੀ ਬੰਗਲਾਦੇਸ਼ ਦਾ ਕਰੈਕਟਰ। ਸੋ ਰਾਦਰ ਉਹੀ ਭਾਰਤ ਇਹਨੂੰ ਇਹ ਕਬੂਲ ਨਹੀਂ ਕਰਨਗੇ ਕਿਉਂਕਿ ਅੱਗੇ ਉਹ ਇੱਕ ਮੁਲਕ ਪਾਕਿਸਤਾਨ ਦੇ ਨਾਲ ਜਿਹੜਾ ਉਹ ਖਹਿ ਰਹੇ ਸੀ, ਜਿਹਦੀ ਸਰਹੱਦ ਇਧਰਲੇ ਵੈਸਟ ਤੋਂ ਬੰਗਲਾਦੇਸ਼ ਤੱਕ 1000 ਮੀਲ ਵਿਚਾਲੇ ਪੈਂਦਾ ਹੈ। ਹੁਣ ਜਿਹੜਾ ਉਹ 2 ਮੁਲਕਾਂ ਦੇ ਨਾਲ ਖਹਿ ਰਹੇ ਨੇ ਔਰ ਬੰਗਲਾਦੇਸ਼ ਦੇ ਨਾਲ ਇਹ ਠੀਕ ਹੈ, ਸ਼ੇਖ ਹਸੀਨਾ ਇਹਨਾਂ ਦੀ ਪ੍ਰੋਟੇਜੇ ਹੈ ਔਰ ਇਹਨਾਂ ਦੇ ਮੁਤਾਬਕ ਕੰਮ ਕਰਦੀ ਹੈ, ਪਰ ਉਹ ਆਪਣੀ ਇੰਡੀਪੈਂਡੈਂਸ ਵੀ ਬੰਗਲਾਦੇਸ਼ ਅਸਰਟ ਕਰਦਾ ਹੈ, ਚੀਨ ਦੇ ਜ਼ਿਆਦਾ ਨੇੜੇ ਗਿਆ ਹੈ ਔਰ ਅਦਰਵਾਈਜ਼ ਵੀ ਉਹਨਾਂ ਨੇ ਇੱਕ ਆਪਣਾ ਜਿਹੜਾ ਰੁਖ ਰੱਖਿਆ। ਔਰ ਇਹ ਗੱਲ ਵੈਸੇ ਪਾਕਿਸਤਾਨ ਦੇ ਲਈ ਸਿੱਖਣ ਵਾਲੀ ਹੋਏਗੀ। ਅੱਜ ਉਹਨਾਂ ਦਾ ਇੱਕ ਜਿਹੜੇ ਨੇ ਕਾਮਰਾਨ ਖਾਨ ਨੇ ਇੱਕ ਅੱਛਾ ਸ਼ੋਅ ਕੀਤਾ। ਇਹ ਨਹੀਂ ਸੀ ਕਿ ਵੀ ਇੰਡੀਆ ਨੇ ਕਿਵੇਂ ਇੰਟਰਫੀਅਰ ਕੀਤਾ, ਕਿਵੇਂ ਉਹਨਾਂ ਨੇ ਜਿਹੜਾ ਉਹ ਫੌਜ ਭੇਜੀ ਔਰ ਮੁਕਤੀ ਬਾਣੀ ਤਾਂ ਡਰਾਮਾ ਸੀ, ਇਸ ਸਾਰੇ ਨੂੰ ਖੜਾ ਕੀਤਾ ਹੋਇਆ ਸੀ, ਇਹਨਾਂ ਦਾ ਫੌਜੀ ਆਪਰੇਸ਼ਨ ਸਾਰੇ ਫੌਜ ਇੰਡੀਅਨ ਦਾ ਸੀ। ਪਰ ਉਹਨਾਂ ਦਾ ਸ਼ੋਅ ਸੀ ਕਿ ਵੀ ਬੰਗਲਾਦੇਸ਼ ਕਿੰਨੀ ਤੇਜ਼ੀ ਨਾਲ ਪਿਛਲੇ 30 ਸਾਲ ਚ ਅੱਗੇ ਲੰਘਿਆ,
ਇਕਨੋਮਿਕਲੀ, ਔਰ ਭਾਰਤ ਔਰ ਪਾਕਿਸਤਾਨ ਇਹਨਾਂ ਤੋਂ ਵੀ ਕਿਤੇ ਅੱਗੇ ਜਾ ਕੇ, ਹਾਲਾਂਕਿ 71 ਤੋਂ 90 ਤੱਕ ਤਾਂ ਉਹਨਾਂ ਦਾ ਵੀ ਉਹੀ ਹਾਲ ਰਿਹਾ, ਇਕਨੋਮੀ ਬੈਡ ਸ਼ੇਪ 'ਚ ਸੀ, ਪਰ ਅੱਜ ਉਹ ਦੁਨੀਆ ਦੇ ਸਭ ਤੋਂ ਜਿਹੜੇ ਪ੍ਰੋਗਰੈਸਿਵ ਮੁਲਕ ਨੇ ਵਪਾਰ ਦੇ ਲਿਹਾਜ਼ ਨਾਲ। ਔਰ ਬੰਗਲਾਦੇਸ਼ ਨੇ ਕੋਈ IMF ਤੋਂ ਕਰਜ਼ਾ ਨਹੀਂ ਲਿਆ, ਕਿਸੇ ਹੋਰ ਤੋਂ ਨਹੀਂ ਲਿਆ, ਔਰ ਉਹਨਾਂ ਦੀ ਬਹੁਤ ਤੇਜ਼ੀ ਨਾਲ ਜਿਹੜੀ ਹੈ ਇਕਨੋਮਿਕਲ ਡਿਵੈਲਪਮੈਂਟ ਹੈ। ਹਾਲਾਂਕਿ ਜੋ ਕਰਪਸ਼ਨ ਔਰ ਦੂਸਰੀਆਂ ਤੀਸਰੀਆਂ ਚੀਜ਼ਾਂ ਤਾਂ ਉਹ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਸਾਰੇ ਹੀ ਜਿਹੜੇ ਉਹ ਕਲੋਨੀਅਲ ਜਿਹੜੇ ਉਹ ਕਾਲੇ ਅੰਗਰੇਜ਼ ਬਿਠਾਏ ਹੋਏ ਨੇ ਜਾਂ ਬੈਠ ਗਏ ਨੇ, ਉਹ ਚੱਲੇ ਹੋਏ ਨੇ ਉਸੇ ਪਾਸੇ। ਹੁਣ ਇਸ ਸਾਰੇ ਦੇ ਚੱਲਦੇ ਆ ਮੈਂ ਜਿਹੜੀ ਗੱਲ ਦੇ ਉੱਤੇ ਐਮਫੇਸਾਈਜ਼ ਕਰਨਾ ਚਾਹੁੰਦਾ ਹਾਂ, ਇਹਦੇ ਚੋਂ 2-3 ਕਰੈਕਟਰ, ਔਰ ਕਿਉਂਕਿ ਸਾਡੇ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਵੀ ਸਾਨੂੰ ਲਿਖਿਆ ਸੀ, ਅੱਜ ਕੱਲ ਇਹ ਜਿਹੜੀ 50ਵੀਂ ਐਨੀਵਰਸਰੀ ਬੰਗਲਾਦੇਸ਼ ਬਣਾਉਣ ਦੀ ਚੱਲ ਰਹੀ ਹੈ, ਉਹਦੇ ਚੋਂ ਸਿੱਖ ਵੀ ਗਾਇਬ ਨੇ, ਜਨਰਲ ਸੁਬੇਗ ਸਿੰਘ, ਜਗਜੀਤ ਸਿੰਘ ਅਰੋੜਾ, ਔਰ ਜਿਨ੍ਹਾਂ ਦਾ ਕਦੇ ਸਿੱਖ ਜਿਨ੍ਹਾਂ ਨੇ ਅਜੇ ਜੂਨ 84 ਨਹੀਂ ਸੀ ਦੇਖਿਆ, 71ਵਿਆਂ ਦੀ ਗੱਲ ਹੀ ਹੈ, ਉਹ ਬੜਾ ਫਖਰ ਲੈਂਦੇ ਸੀ ਕਿ ਜੀ ਦੇਖੋ ਨਿਆਜ਼ੀ ਨੇ ਸਾਡੇ ਲੈਫਟੀਨੈਂਟ ਜਨਰਲ ਅਰੋੜੇ ਦੇ ਸਾਹਮਣੇ ਸਰੈਂਡਰ ਕੀਤਾ। ਹੁਣ ਉਹੀ ਅਰੋੜਾ ਨਵੰਬਰ 84 ਦੇ ਵਿੱਚ ਜਾਨ ਬਚਾਉਣ ਦੇ ਲਈ ਜਿਹੜਾ ਉਹ ਔਰ ਇਹ ਗੱਲ ਜਰਨੈਲ ਸਿੰਘ ਜਰਨਲਿਸਟ ਜਿਨ੍ਹਾਂ ਦੀ ਹੁਣ ਡੈਥ ਹੋ ਗਈ ਕੋਵਿਡ ਦੇ ਨਾਲ, ਉਹਨਾਂ ਨੇ ਦਿੱਲੀ ਅਸੈਂਬਲੀ 'ਚ, ਕਿਉਂਕਿ ਉਹ MLA ਵੀ ਬਣੇ, ਉਹਨਾਂ ਨੇ ਉਹ ਕਹਾਣੀ ਦੱਸੀ ਸੀ ਕਿ ਵੀ ਕਿਵੇਂ ਜਨਰਲ ਅਰੋੜਾ ਨੇ ਆਪਣੀ ਜਾਨ ਬਚਾਈ। ਔਰ ਜਦੋਂ IK ਗੁਜਰਾਲ ਜਿਹੜਾ ਪ੍ਰਾਈਮ ਮਿਨਿਸਟਰ ਰਿਹਾ ਇੰਡੀਆ ਦਾ, ਉਹਦੀ ਗੱਡੀ 'ਚ ਉਹਨੇ ਕਿਹਾ ਲਿਜਾਣ ਨੂੰ, ਤਾਂ ਉਹਨੂੰ ਕਿਹਾ ਜੀ ਤੂੰ ਆਪਣੀ ਪੱਗ ਲਾ ਲੈ ਤੇ ਸੀਟ ਦੇ ਪਿੱਛੇ ਲੁਕ ਜਾ। ਔਰ ਬਾਅਦ ਦੇ ਵਿੱਚ ਈਵਨ ਜਦੋਂ ਇਹਨਾਂ ਨੇ ਪੀਲੀ ਭੀਤ ਔਰ ਦੂਸਰੀ ਤੀਸਰੀ ਇਨਵੈਸਟੀਗੇਸ਼ਨ ਦੇ ਲਈ ਵੀ ਗਏ, ਅਟੈਕ ਵੀ ਹੋਇਆ। ਇੱਕ ਹੋਰ ਜਿਹੜਾ ਬੰਗਲਾਦੇਸ਼ 'ਚ ਇਨਵੋਲਵ ਵੀ ਰਿਹਾ, ਮਹਾਵੀਰ ਚੱਕਰ ਵਿਨਰ ਜਿਹੜਾ ਸੀ, ਉਹਨੂੰ ਜਿਉਂਦੇ ਸਾੜ ਦਿੱਤਾ ਨਵੰਬਰ 84। ਕਿੰਨੇ ਆਫੀਸਰ ਜਵਾਨ 90 ਦੇ ਕਰੀਬ ਜਿਹੜੇ ਨੇ ਉਹ ਤਾਂ ਦਿੱਲੀ ਦੇ ਨੇੜੇ ਤੇੜੇ ਨਰੇਲਾ ਔਰ ਦੂਸਰੇ ਸਟੇਸ਼ਨਾਂ ਤੇ ਸਾੜੇ ਗਏ। ਔਰ ਜਨਰਲ ਸੁਬੇਗ ਸਿੰਘ ਜਿਹੜਾ ਉਸ ਵੇਲੇ ਬ੍ਰਿਗੇਡੀਅਰ ਸੀ ਔਰ ਬਾਅਦ 'ਚ ਉਹਦੀ ਪੋਸਟਿੰਗ ਐਜ਼ ਏ ਮੇਜਰ ਜਨਰਲ ਹੋਣੀ ਸੀ, ਕਿਵੇਂ ਇੰਦਰਾ ਗਾਂਧੀ ਨੇ ਫਿਰ ਚੁਣ ਕੇ ਸਾਰਿਆਂ ਨੂੰ ਖੂੰਜੇ ਲਾਇਆ, ਨਾ ਤਾਂ ਜਨਰਲ ਅਰੋੜਾ ਨੂੰ, ਨਹੀਂ ਤਾਂ 3rd ਰੇਟ ਜਨਰਲ ਵੀ ਜਿਹੜੇ ਨੇ ਇਹਨਾਂ ਦੇ ਉਹਨਾਂ ਨੂੰ ਗਵਰਨਰ ਲਾਇਆ ਹੁੰਦਾ, ਉਹਨੂੰ ਕਿਤੇ ਨੇ। ਸੁਬੇਗ ਸਿੰਘ ਨੂੰ ਤਾਂ ਝੂਠਾ ਚਾਰਜ ਲਾ ਕੇ ਕਰਪਸ਼ਨ ਦਾ ਕਿ ਜੀ ਉਹਨੇ ਪਤਾ ਨਹੀਂ ਕਿਹੜੀ ਜੀਪ ਜਾਂ ਦੂਜੀ ਜਿਹੜੀ ਹੈ ਉਹ ਸਸਤੀ ਲੈ ਲਈ ਜਾਂ ਦੂਜਾ ਕਰ ਲਿਆ, ਉਹਨੂੰ ਡਿਸਮਿਸ ਕਰ ਦਿੱਤਾ ਸੀ ਨੌਕਰੀ ਤੋਂ ਬਿਨਾਂ ਪੈਨਸ਼ਨ। ਹਾਲਾਂ ਬਾਅਦ 'ਚ ਉਹਨੇ ਆਪਣਾ ਕੇਸ ਸੁਪਰੀਮ ਕੋਰਟ ਤੱਕ ਵੀ ਜਾ ਕੇ ਜਿੱਤਿਆ, ਲੇਕਿਨ ਉਹ ਇੱਕ ਅਣਖੀ ਜਿਹੜਾ ਜਨਰਲ ਸੀ, ਉਹਨੇ ਕਿਹਾ ਜੀ ਠੀਕ ਹੈ ਹੁਣ ਮੈਂ ਦੱਸਾਂਗਾ ਕਿ ਭਾਈ ਗੁਲਾਮੀ ਤੇ ਆਜ਼ਾਦੀ 'ਚ ਕੀ ਫਰਕ ਹੁੰਦਾ ਹੈ। ਉਹਨਾਂ ਨੇ ਆ ਕੇ ਆਪਣੀਆਂ ਸੇਵਾਵਾਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ ਦਿੱਤੀਆਂ, ਔਰ ਕਿਵੇਂ ਸੰਤ ਪਿੰਡਾਂ ਵਾਲਿਆਂ ਦੇ ਨਾਲ ਫਿਰ ਜਦੋਂ ਅਸੀਂ ਜੂਨ 84 ਦੇ ਇਹਨਾਂ ਯੋਧਿਆਂ ਦੀ ਗੱਲ ਕਰਦੇ ਹਾਂ, ਤੇ ਸੰਤ ਪਿੰਡਾਂ ਵਾਲਿਆਂ ਤੋਂ ਬਾਅਦ ਜਨਰਲ ਸੁਬੇਗ ਸਿੰਘ ਔਰ ਭਾਈ ਅਮਰੀਕ ਸਿੰਘ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ, ਉਹਨਾਂ ਨੂੰ ਅਸੀਂ ਹਮੇਸ਼ਾ ਟ੍ਰਿਬਿਊਟ ਦਿੰਦੇ ਹਾਂ। ਜਿਵੇਂ ਉਹ ਗੁਰਿਲਾ ਵਾਰਫੇਅਰ ਦੇ ਮਾਹਿਰ ਸੀ, ਉਹਨਾਂ ਨੇ ਹੀ ਮੁਕਤੀ ਬਾਣੀ ਟ੍ਰੇਨਡ ਕੀਤੀ ਸੀ, ਔਰ ਉਹੀ ਜਨਰਲ ਸੁਬੇਗ ਸਿੰਘ ਫਿਰ ਖਾਲਿਸਤਾਨ ਦੀ ਆਜ਼ਾਦੀ ਦਾ ਹੀਰੋ ਬਣਦਾ ਹੈ। ਔਰ ਕਿਵੇਂ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ 50-60 ਸਿੰਘ ਜਿਹੜੇ ਪੂਰੀ ਤਰ੍ਹਾਂ ਜਨਰਲ ਸੁਬੇਗ ਸਿੰਘ ਦੀ ਕਮਾਂਡ ਥੱਲੇ ਨੇ ਫੌਜੀ ਐਂਗਲ ਤੋਂ, ਉਹ 72 ਘੰਟੇ ਭਾਰਤੀ ਫੌਜ ਦੇ ਜਿਹੜੇ ਨੇ ਉਹ ਪਰਚਮ ਉਡਾ ਦਿੰਦੇ ਨੇ, ਉਹਨਾਂ ਨੂੰ ਰੋਕ ਕੇ ਰੱਖਦੇ ਨੇ ਬਾਹਰ, ਔਰ ਕਿਵੇਂ ਜੂਝਦੇ ਹੋਏ ਸ਼ਹੀਦੀ ਪਾਉਂਦੇ ਨੇ। ਉਹਨੇ ਇੱਕ ਆਪਣਾ ਇਤਿਹਾਸ ਸਿਰਜਿਆ। ਲੇਕਿਨ ਇਹ ਗੱਲ ਜਿਵੇਂ ਇਸ ਸੋ ਕਾਲਡ 50th ਐਨੀਵਰਸਰੀ ਦੇ ਮੌਕੇ ਕੱਲਾ ਇਹੀ ਨਹੀਂ ਕਿ ਸਿੱਖਾਂ ਨੇ ਜਾਂ ਉੱਥੇ ਮਹਿਸੂਸ ਕੀਤਾ ਕਿ ਭਾਈ ਉਹ ਜਿਹੜੇ ਅਨਨੋਨ ਜੇ ਹਿੰਦੂ ਚਿਹਰੇ ਨੇ ਜਾਂ ਚਿਹਰੇ ਸੀ, ਉਹਨਾਂ ਨੂੰ ਉਭਾਰ ਰਹੇ ਨੇ। ਈਵਨ SFF ਜੇ ਮਾਨਕ ਸ਼ਾਹ ਜਿਹੜਾ ਇੱਕ ਪਾਰਸੀ ਸੀ, ਜਿਹੜਾ ਉਸ ਵੇਲੇ ਫੌਜ ਦਾ ਜਰਨੈਲ ਸੀ, ਉਹਦਾ ਰੋਲ ਵੀ ਬਿਲਕੁਲ ਗਾਇਬ ਹੈ। ਔਰ ਹਿੰਦੂ ਤਵੀਆਂ ਦਾ ਤੁਸੀਂ ਹਾਲ ਦੇਖੋ, ਰਾਜੀਵ ਗਾਂਧੀ ਚੀਕਾਂ ਮਾਰ ਰਿਹਾ, ਉਹ ਕਹਿ ਰਿਹਾ ਜੀ ਕਿ ਵੀ ਮੇਰੀ ਮਾਂ ਨੇ ਇੰਨਾ ਕੁਝ ਕੀਤਾ। ਇੰਦਰਾ ਗਾਂਧੀ ਟੁਕ 32 bullets for country but ignored on 1971 war anniversary ਰਾਹੁਲ ਗਾਂਧੀ ਕਹਿ ਰਿਹਾ ਮੇਰੀ ਮਾਂ ਨੇ ਦੇਸ਼ ਦੀ ਖਾਤਰ 32 ਗੋਲੀਆਂ ਆਪਣੇ ਸੀਨੇ 'ਚ ਖਾਧੀਆਂ ਸੀ, ਲੇਕਿਨ ਉਹਦਾ ਕੋਈ ਬੰਗਲਾਦੇਸ਼ ਦੀ ਇਸ ਤੇ ਮੌਕੇ ਨਾ ਹੀ ਨਹੀਂ ਲੈ ਰਹੇ। ਸੋ ਜਦੋਂ ਅਸੀਂ ਇਹ ਕਿਹਾ ਕਿ ਭਈ ਇਹ ਜਿਹੜੇ ਕੋਵਿਡਸ ਨੇ ਇਹਨਾਂ ਨੂੰ ਇੱਕ ਆਪਣੀ ਫੇਕ ਹਿਸਟਰੀ ਕ੍ਰੀਏਟ ਕਰਨੀ ਹੈ, ਇਹਨਾਂ ਨੇ ਉਹ ਤਾਂ ਜੋ ਵੀ ਆਰਮੀ ਜੇ ਕੋਈ ਉਹਨੂੰ ਆਰਮੀ ਦੇ ਐਂਗਲ ਤੋਂ ਅਚੀਵਮੈਂਟ ਵੀ ਕਹਿਣਾ ਹੋਏ, ਮਾਨਕ ਸ਼ਾਹ ਵੀ ਬਾਹਰ ਹੈ, ਅਰੋੜਾ ਵੀ ਬਾਹਰ ਹੈ,
ਜਨਰਲ ਸੁਬੇਗ ਸਿੰਘ ਤਾਂ ਵੈਸੇ ਹੀ ਡਿਸਮਿਸ ਕਰਤਾ ਸੀ। ਬਿਲਕੁਲ। ਇਸੇ ਤਰ੍ਹਾਂ ਬਾਕੀ ਸਾਰੇ ਰੋਲ ਨੇ, ਲੇਕਿਨ ਇਹਦੇ ਚੋਂ ਸਾਡਾ ਕਿਵੇਂ ਡੀਗ੍ਰੇਡੇਸ਼ਨ ਸ਼ੁਰੂ ਹੋਈ, ਸਿੱਖ ਐਂਗਲ ਤੋਂ ਮੈਂ ਅਕਸਰ ਇੱਕ ਵਾਕਿਆ ਸੁਣਾਉਂਦਾ ਹੈ ਕਿ ਚੰਡੀਗੜ੍ਹ ਤੋਂ ਔਰ ਇੱਕ ਦੋ ਹੋਰ ਥਾਵਾਂ ਤੋਂ ਕੁਝ ਸਿੱਖ ਨੌਜਵਾਨ ਸਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਗਏ ਔਰ ਉਹਨਾਂ ਨੇ ਬੈਠ ਕੇ ਔਰ ਬੜੇ ਖੁਸ਼, ਉਦੋਂ ਇੱਕਦਮ ਬਾਅਦ ਉਦੋਂ ਇੱਕਦਮ ਡਾਕੂਮੈਂਟਰੀਜ਼ ਵੀ ਬਣ ਗਈਆਂ ਸੀ ਕਿ ਜੀ ਜਨਰਲ ਨਿਆਜ਼ੀ ਜਿਹੜਾ ਹੈ ਉਹ ਸਰੈਂਡਰ ਕਰ ਰਿਹਾ ਹੈ ਜਗਜੀਤ ਸਿੰਘ ਅਰੋੜਾ ਦੇ ਸਾਹਮਣੇ, ਔਰ ਪੂਰਾ ਉਹਨਾਂ ਦੀ ਉਸ ਨੂੰ, ਔਰ ਉਹਨੂੰ ਸਾਡੇ ਨੌਜਵਾਨ ਉਦੋਂ ਫਖਰ ਲੈਂਦਾ ਸੀ, ਦੇਖੋ ਜੀ ਜਿਹੜਾ ਹੈ ਉਹ 93,000 ਫੌਜ ਦਾ ਸਰੈਂਡਰ ਸਾਡੇ ਸਿੱਖ ਜਰਨੈਲ ਨੇ ਲਿਆ। ਅੱਛਾ। ਔਰ ਉਹ ਬੜੇ ਜਿਹੜੇ ਨੇ ਚਹਿਚਹਾਉਂਦੀਆਂ ਅੰਦਾਜ਼ ਦੇ ਵਿੱਚ ਗੱਲਾਂ ਕਰ, ਸਰ ਕਪੂਰ ਸਿੰਘ ਬਿਲਕੁਲ ਸਾਇਲੈਂਟ ਚੁੱਪ ਸੀ ਤੇ ਉਹਨਾਂ ਨੇ ਜਿਉਂ ਹੀ ਉਹ ਸਾਰਾ ਆਪਣਾ ਜਿਹੜੀ ਸੀ ਐਂਥੂਸੀਆਜ਼ਮ ਸ਼ੋਅ ਕਰ ਦਿੱਤਾ ਤੇ ਉਹਨਾਂ ਨੇ ਸੁਣ ਕੇ ਕਿਹਾ ਕਿ ਨੌਜਵਾਨੋ, ਹੁਣ ਸਿੱਖਾਂ ਦੀ ਬਦਕਿਸਮਤੀ ਦਾ ਦੌਰ ਔਰ ਸਿੱਖਾਂ ਤੇ ਜ਼ੁਲਮਾਂ ਦਾ ਦੌਰ ਸ਼ੁਰੂ ਹੋਏਗਾ। ਅੱਛਾ। ਕਿਉਂਕਿ ਉਹ ਇੱਕ ਸਕਾਲਰ ਦੇ ਨਾਤੇ ਵੀ ਔਰ ਹਿੰਦੂਤਵਾ ਦੀ ਸਾਈਕੀ ਨੂੰ, ਬ੍ਰਾਹਮਣਵਾਦ ਨੂੰ ਚੰਗੀ ਤਰ੍ਹਾਂ ਸਮਝਦੇ ਸੀ ਔਰ ਉਹ ਸਮਝਦੇ ਸੀ ਕਿ ਸਟਰੋਂਗ ਪਾਕਿਸਤਾਨ ਭਾਰਤ ਦੇ ਨਕਸ਼ੇ 'ਚ ਮੁਸਲਮਾਨਾਂ, ਸਿੱਖਾਂ, ਦਲਿਤਾਂ, ਈਸਾਈਆਂ ਦੀ ਸੇਫਟੀ ਦੀ ਗਾਰੰਟੀ ਹੈ। ਅੱਛਾ। ਔਰ ਇਸ ਗੱਲ ਨੂੰ ਜੇ ਇੰਦਰਾ ਗਾਂਧੀ ਦੇ ਬੋਲ ਤੁਸੀਂ ਦੇਖੋ ਕਿ ਹਿੰਦੂ ਜ਼ਹਿਨੀਅਤ ਕਿਵੇਂ ਇਸ ਸਾਰੇ ਚੋਂ ਕਲੀਅਰਲੀ ਇਹ ਨਹੀਂ ਝਲਕ ਰਹੀ ਸੀ, ਮੂੰਹੋਂ ਜਿਹਨੂੰ ਕਹਿੰਦੇ ਨੇ ਕਿ ਪੱਥਰ ਪਾੜ ਕੇ ਬਾਹਰ ਆ ਰਹੀ ਸੀ। इंदिरा गांधी ने भी ये कहा सी कि 1000 साल की गुलामी का बदला ले लिया गया। इस सैकुलर इंदिरा गांधी 71 असी तो जून 84 की इंदिरा गांधी देखते उस वेले दी ये सैकुलरिज्म उदों भी कोई नहीं सी, उदों भी इंदिरा गांधी जिन्हों और इसे उत्ते ही अटल बिहारी वाजपेयी बीजेपी प्रेसिडेंट ने कहा सी कि ये तो दुर्गा माता का अवतार है। हुण दुर्गा की है जिहड़ी राक्षसां नूं डीमनस नूं मारदी है। सो उन्हां दे लई ये साडे लीडरां नूं भुलेखा रहा होएगा, 47 दे दौर च नैशनलिस्ट मुसलमानां नूं भुलेखा रहा है जां मास्टर तारा सिंह और दूसरिਆਂ ਨੂੰ ਰਿਹਾ ਜਾਂ जून 84 तक सो कॉल्ड सैकुलर सिखां ਨੂੰ ਰਿਹਾ ਹੋਏਗਾ कि जी इन्हां दी ज़हनीयत च तां पहले दिन तो ही हिंदूतवा सी। कायदे आजम ने सियाणप दे नाल विजन दे नाल अपनी कौम दे एक वड्डे हिस्से नूं सेव कीता, पाकिस्तान बना के। इन्हां ने बेशक बांग्लादेश क्रिएट किया फौज भेज के, लेकिन बांग्लादेश का भी इस्लामिक मुल्क होना यह दसदा है कि भाई टू नेशन थ्योरी फेल नहीं हुई, रादर टू नेशन थ्योरी होर मजबूती दे नाल सामने आई कि अल्टीमेटली जेड़ा भी हिंदू तवियां दी जद दे विच आएगा वो जां हिंदू बन के रह सकदा है, अदरवाइज उहदे लई जिहड़ा है वो अड अपनी थां अपना मुल्क लैण नाल ही है। और यही गल काफ़ी हद तक सिखां नूं समझ आ गई है, जिन्हां नूं नहीं आई उन्हां नूं फिर हिंदू तवियां दा जुल्म अगों समझा दे। डॉक्टर साहब तुहाडा बहुत बहुत शुक्रिया। सो इत्थे लेने ब्रेक ते जाण तों पहलां ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਵੱਧ ਤੋਂ ਵੱਧ ਟੀਵੀ 84 ਦੀ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ।
2 ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨਾਲ ਸੰਬੰਧਿਤ ਇੱਕ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਬਹੁਤ ਜਲਦੀ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੀ ਪੁਤਿਨ ਦੀ ਹਾਜ਼ਰੀ ਵਿੱਚ ਮੀਟਿੰਗ ਹੋਵੇਗੀ। ਸੋ ਸਵਾਲ ਇਹ ਉੱਠਦਾ ਹੈ ਕਿ ਪਾਕਿਸਤਾਨ ਨਾਲ ਗੱਲਬਾਤ ਤੋਂ ਇਨਕਾਰੀ ਮੋਦੀ ਦੀਆਂ ਚੀਨ ਦੇ ਪ੍ਰੈਜ਼ੀਡੈਂਟ ਨਾਲ ਜੱਫੀ ਪਾਉਣ ਲਈ ਬਾਹਾਂ ਕਿਉਂ ਆਕੜ ਰਹੀਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ 56 ਇੰਚ ਦੀ ਛਾਤੀ ਮੋਦੀ ਦੀ, ਬਿਲਕੁਲ ਜਿਵੇਂ ਇੱਕ ਸਿੱਖ ਬੀਬੀ ਕਿਸਾਨ ਉਹ ਆਪਣੇ ਇੰਟਰਵਿਊ 'ਚ ਕਹਿ ਰਹੇ ਸੀ ਕਿ ਇਹਦੀ ਤਾਂ ਹੁਣ 56 ਦੀ ਹੋਣੀ, ਸਾਡੇ ਜੰਮਦਾ ਹੀ ਬੱਚੇ ਦੀ 56 ਇੰਚ ਹੁੰਦੀ ਹੈ। ਲੇਕਿਨ ਇਸ ਗੱਲ ਨੇ ਸਾਬਤ ਕਰਤਾ 2014 ਤੋਂ ਹੁਣ ਤੱਕ ਕਿ 56 ਦਾ ਜਾਂ ਪੰਜਾ ਉਡਾ ਦਿਓ ਜਾਂ ਚੀਕਾ ਉਡਾ ਦਿਓ, 5 ਇੰਚ 6 ਇੰਚ ਤੋਂ ਉੱਪਰ ਨਹੀਂ ਹੈਗੀ। ਕਿਉਂਕਿ ਅਲਟੀਮੇਟਲੀ ਜਦੋਂ ਅਸੀਂ ਜਿਸ ਜ਼ਮਾਨੇ 'ਚ ਪਤਾ ਨਹੀਂ ਕਿਹਦਾ ਲਿਖਿਆ ਹੋਇਆ ਗੀਤ ਹੈ, ਪਰ ਉਹਨੇ ਆਸਾ ਸਿੰਘ ਮਸਤਾਨਾ ਨੇ ਜਦੋਂ ਗਾਇਆ ਸੀ ਕਿ ਵੀ ਦੇਸ਼ ਪੰਜਾਬ ਦੀ ਗੱਲ ਕਰਦੇ ਆ ਕਿ ਵੀ ਗਲ ਕੈਂਠੇ ਹਿੱਕਾਂ ਚੌੜੀਆਂ ਸਾਡੇ ਡੋਲੇ ਨਿਰੇ ਤੂਫਾਨ, ਕਿ ਵੀ ਅਸੀਂ ਉਹ ਪੰਜਾਬੀ ਆ ਕਿ ਵੀ ਸਾਡੇ ਗਲ ਤਾਂ ਕੈਂਠੇ ਨੇ, ਉਹ ਤਾਂ ਹੁਣ ਪ੍ਰੋਸਪੈਰਿਟੀ ਦੀ ਨਿਸ਼ਾਨੀ ਹੈ, ਤੇ ਹਿੱਕਾਂ ਚੌੜੀਆਂ ਤੇ ਸਾਡੇ ਡੋਲੇ ਨਿਰੇ ਤੂਫਾਨ। ਹੁਣ ਜਿਹਦੀ ਹਿੱਕ ਚੌੜੀ ਹੁੰਦੀ ਹੈ, ਡੋਲੇ ਤੂਫਾਨ ਹੁੰਦੇ ਨੇ, ਤੇ ਉਸ ਦੇਸ਼ ਦੀ, ਪੰਜਾਬ ਦੇਸ਼ ਦੀ ਜਦੋਂ ਗੱਲ ਕਰਦੇ ਆ ਵੀ ਅਣਖ ਜਾਂ ਗੈਰਤ ਉਹਦੇ ਨਾਲ ਜੁੜੀ ਹੋਈ ਹੈ। ਔਰ ਇਸੇ ਨੂੰ ਹੀ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀ ਕਿ ਵੀ ਇਹ ਬੇਪਰਵਾਹ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ, ਜਾਨ ਕੋ ਆਪਣੀ ਵਾਰ ਦਿੰਦੇ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਹੁਣ ਇਹ ਕਰੈਕਟਰ ਸਾਡੀ ਧਰਤੀ ਦਾ, ਇਸ ਲਈ ਜਦੋਂ ਅਸੀਂ ਇਹਨਾਂ ਦਾ ਗਿੱਦੀਪਣਾ ਦੇਖਦੇ ਹਾਂ, ਇਹਨਾਂ ਗਿੱਦੜਾਂ ਵੱਲ ਦੇਖਦੇ ਹਾਂ, ਦਿੱਲੀ ਦੇ ਉਸ ਜਿਹੜੇ ਤਖਤ ਦੇ ਉੱਤੇ ਬਾਈ ਐਕਸੀਡੈਂਟ, ਬਾਈ ਚਾਂਸ ਉਹ ਬ੍ਰਿਟਿਸ਼ ਕਲੋਨੀਅਲ ਜਾਣ ਲੱਗੇ, ਹਿੰਦੂ ਬ੍ਰਾਹਮਣ ਬਾਣੀਆਂ ਦੇ ਹੱਥ ਪਾਵਰ ਦੇ ਗਏ। ਜੇ ਤੁਸੀਂ ਇਹਨਾਂ ਦਾ ਵਰਤਾਰਾ ਦੇਖੋ, ਹਰ ਡਿਸਾਈਸਿਵ ਮੂਮੈਂਟ ਦੇ ਉੱਤੇ ਇਹਨਾਂ ਦਾ ਉਹੀ, ਜਿਸ ਨੂੰ ਗਿੱਦੀਪੁਣਾ ਲਫ਼ਜ਼ ਵੀ ਸ਼ਾਇਦ ਇਹਨਾਂ ਦੇ ਨਾਲ ਇਨਸਾਫ ਨਹੀਂ ਕਰ, ਉਸ ਤੋਂ ਵੀ ਘਟੀਆ ਜੇ ਕੋਈ ਲਫ਼ਜ਼ ਹੋਏ, ਉਹ ਤੁਸੀਂ ਨਹਿਰੂ ਦਾ ਵਰਤਾਰਾ ਦੇਖੋ ਵੀ ਇੱਕ ਪਾਸੇ ਜਦੋਂ ਉਹਨਾਂ ਗੋਆ ਦੇ ਉੱਤੇ ਜਿਨ੍ਹਾਂ ਦੇ ਕੋਲ ਉੱਥੇ ਪੁਰਤਗੀਜ਼ 1000 ਫੌਜੀ ਵੀ ਨਹੀਂ ਸੀ, ਤੇ ਇਹਨਾਂ ਨੇ 1960 ਜਦੋਂ ਗੋਆ ਲੈ ਲਿਆ, ਉਸ ਤੋਂ ਪਹਿਲਾਂ ਹੈਦਰਾਬਾਦ 'ਚ ਇਸ ਕਿਸਮ ਦੀ ਦਿਲਵਦੀ ਕੀਤੀ ਪਟੇਲ ਦੇ ਰਾਹੀਂ। ਪਟੇਲ ਜ਼ਿਆਦਾ ਅੱਗੇ ਸੀ, ਉਹਨੂੰ ਸਮਝਿਆ, ਉਹਨਾਂ ਨੇ ਕਿਹਾ ਜੀ ਆਹ ਦੇਖੋ 1 ਲੱਖ ਸਕੁਅਰ ਮਾਈਲ ਤੋਂ ਜ਼ਿਆਦਾ ਦੀ ਟੈਰੀਟਰੀ ਲੈ ਲਈ, ਉਹਨਾਂ ਕੋਲ ਕਿੰਨੀ ਨਿਜ਼ਾਮ ਹੈਦਰਾਬਾਦ ਦੀ, ਉਹਨਾਂ ਨੂੰ ਲੱਗਾ ਜੀ ਅਸੀਂ ਵੱਡੀ ਫੌਜੀ ਤਾਕਤ ਬਣ ਗਏ। ਫਿਰ ਉਹਨਾਂ ਨੇ ਗੋਆ ਜਦੋਂ 1960-61 ਦੇ ਪੀਰੀਅਡ 'ਚ ਲਿਆ ਤੇ ਨਹਿਰੂ ਦਾ ਦਿਮਾਗ ਪੂਰਾ ਖਰਾਬ ਹੋ ਗਿਆ ਕਿ ਜੀ ਅਸੀਂ ਤਾਂ, ਕਿਉਂਕਿ ਜਿਹੜੇ ਐਕਸਪੈਂਸ਼ਨਿਸਟ ਡਿਜ਼ਾਈਨ ਨੇ ਤਾਂ ਉਦੋਂ ਤੋਂ ਹੀ ਚੱਲ ਰਹੇ ਸੀ, ਔਰ ਨਾਲ ਦੀ ਨਾਲ ਇਹਦੇ ਬਾਵਜੂਦ ਚਾਈਨਾ ਦੇ ਪ੍ਰੀਮੀਅਰ ਚੌਨ ਲਾਈ ਜਿਹੜਾ ਪਸੰਦ ਕਰਦਾ ਸੀ ਇਹਨੂੰ, ਨਹਿਰੂ ਨੂੰ ਵੀ, ਹਰ 2 ਹਫ਼ਤੇ ਬਾਅਦ ਉਹ ਕਲਕੱਤੇ ਆ ਜਾਂਦਾ ਸੀ ਆਪਣਾ ਜਿਹੜਾ ਉਹ ਮੋਮੋ ਚੋਚੋ ਖਾਣ ਜਾਂ ਆਪਣੀ ਚਾਈਨੀਜ਼ ਫੂਡ ਜਾਂ ਦੂਜੇ। ਉਹਨੇ ਕਈ ਵਾਰੀ ਕਿਹਾ ਕਿ ਵੀ ਇਹ ਸੌਰਟ ਆਊਟ ਕਰੋ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਜੋ ਵੀ ਇਹ ਬ੍ਰਿਟਿਸ਼ ਲਾਈਨ, ਅਸੀਂ ਇਹ ਮੈਕਮੋਨ ਲਾਈਨ ਔਰ ਦੂਜੇ ਨੂੰ ਨਹੀਂ ਮੰਨਦੇ ਹਾਂ, ਨਿਬੇੜੋ। ਹੁਣ ਉਹ ਤਾਜ਼ਾ ਉਸ ਤੋਂ ਪਹਿਲਾਂ ਜਿਵੇਂ ਹੈਦਰਾਬਾਦ ਦਾ ਹੋਇਆ ਸੀ ਔਰ ਗੋਆ ਦਾ 1960-61 'ਚ ਹੋਇਆ, ਨਹਿਰੂ ਨੇ, ਮੈਂ ਉਹ ਲਫ਼ਜ਼ ਨਹੀਂ ਇਸਤੇਮਾਲ ਕਰ ਸਕਦਾ ਜਿਹੜਾ ਅੰਗਰੇਜ਼ੀ 'ਚ ਉਹਨੇ ਕਰਕੇ ਕਿਹਾ ਕਿ ਥਰੋ them ਆਊਟ ਚਾਈਨੀਜ਼ ਨੂੰ। ਔਰ ਇਹ ਜਿਹਨੂੰ ਹੁਣ ਲੁੱਕ ਈਸਟ ਤੇ ਲੁੱਕ ਫਲਾਣਾ ਪਾ, ਇਹ ਨਹਿਰੂ ਦੀ ਉਸ ਪੀਰੀਅਡ ਦੀ ਸੀ ਪਾਲਿਸੀ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਹੈ ਵੀ ਇੰਡੀਆ ਨੇ ਜਿਹੜਾ ਐਗਰੈਸਿਵਲੀ ਇੰਡੀਅਨ ਫੌਜ ਨੇ ਚਾਈਨੀਜ਼ ਪੋਸਟ ਦੇ ਉੱਤੇ ਧਾਵਾ ਬੋਲਿਆ ਤੇ ਫਿਰ ਹਾਲ ਕੀ ਹੋਇਆ,
ਉਹ ਅੱਜ ਤੱਕ ਵੀ ਜਦੋਂ ਇਹਨਾਂ ਨੂੰ ਗੱਲ ਕਰੋ ਤੇ ਉਸ ਨੂੰ ਉਹ ਟੱਚ ਹੀ ਨਹੀਂ ਕਰਨਾ ਚਾਹੁੰਦੇ, ਕਿਉਂਕਿ ਇਹਨਾਂ ਨੇ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਗਵਾਈ। ਹਿਊਮਿਲੇਸ਼ਨ ਨਾਰਥ ਈਸਟ ਦੇ ਉਹ ਜਿਹੜੇ ਇਹਨਾਂ ਦਾ ਜਿੱਥੇ ਉਹਨਾਂ ਦਾ ਕੀ ਹੈਗਾ ਜਿਹਨੂੰ ਇਹਨਾਂ ਨੇ ਹੁਣ ਅਰੁਣਾਚਲ ਪ੍ਰਦੇਸ਼ ਬਣਾਇਆ ਹੋਇਆ, ਸਾਊਥ ਤਿੱਬਤ ਦੀ ਇੱਕ ਸ਼ਹਿਰ ਤਾਜਪੁਰ, ਔਰ ਆਪਣੇ ਸਾਰੇ ਆਫੀਸ਼ੀਅਲ ਰਿਕਾਰਡ ਵੀ ਆਰਡਰ ਦਿੱਲੀ ਤੋਂ ਕਰਤੇ ਜੀ, ਬਰਨ ਕਰ ਦਿਓ, ਇਹ ਸਾਰੇ ਸਾੜ ਦਿਓ। ਉਹਨਾਂ ਨੂੰ ਸੀ ਕਿ ਸਾਰਾ ਗਿਆ, ਔਰ ਉਹਨਾਂ ਨੂੰ ਕੋਈ ਇਹਨਾਂ ਦੀ ਫੌਜ ਨੇ ਕਿਤੇ ਰੁਕਿਆ ਨਹੀਂ। ਚਾਈਨਾ ਖੁਦ ਹੀ ਰੁਕਿਆ 62 ਦੀ ਉਸ ਵਾਰ 'ਚ, ਔਰ ਬਾਅਦ ਦੇ ਵਿੱਚ ਉਹਨੇ ਕੁਝ ਏਰੀਆ ਤੋਂ ਖੁਦ ਹੀ ਪਿੱਛੇ ਹਟ ਗਿਆ। ਉਹਨੇ ਇਹ ਜਿਹੜਾ ਇਹਨਾਂ ਦਾ ਲਦਾਖ ਰੀਜਨ ਦੇ ਵਿੱਚ ਸੀ ਕੁਝ ਉਹਨਾਂ ਨੇ ਰੱਖਿਆ ਕੋਲ, ਬਾਕੀ ਜਿਹੜਾ ਅਰੁਣਾਚਲ ਤਾਂ ਸਾਰਾ ਲੈ ਲਿਆ ਸੀ ਉਹਨਾਂ ਨੇ, ਜਿਹੜਾ ਉਹਨਾਂ ਦਾ ਕਲੇਮ ਔਰ ਹੁਣ ਵੀ ਕਹਿੰਦੇ ਨੇ ਉਹ ਲੈਣਾ। ਮਤਲਬ ਇਹ ਸੀ ਕਿ ਚਪੇੜ ਮਾਰ ਕੇ ਸਬਕ ਦਿੱਤਾ ਕਿ ਬੰਦੇ ਦੇ ਪੁੱਤ ਬਣੋ, ਮਤ ਇਹ ਕਰੋ, ਆਪਣੀ ਔਕਾਤ ਦੇਖੋ ਕੀ ਹੈ। ਔਰ ਉਸ ਸ਼ੌਕ ਦੇ ਨਾਲ ਉਹ ਨਹਿਰੂ ਜਿਹੜਾ ਸਮਝਦਾ ਸੀ ਜੀ ਮੈਂ ਤਾਂ ਇੰਟਰਨੈਸ਼ਨਲ ਲੈਵਲ ਦਾ ਚਰਚਲ ਔਰ ਰੂਜ਼ਾਵੈਲਟ ਔਰ ਉਸ ਲੈਵਲ ਦਾ ਲੀਡਰ ਹੈ, ਜਿਹੜੇ 40s ਦੇ ਵਿੱਚ ਜਾਇੰਟ ਸੀ, ਉਹ ਫਿਰ ਆਲਮੋਸਟ 1.5 ਸਾਲ ਦੇ ਵਿੱਚ ਮਰ ਗਿਆ 27 ਮਈ 1964 ਨੂੰ। ਔਰ ਉਸ ਤੋਂ ਬਾਅਦ ਦਾ ਪੀਰੀਅਡ ਜੇ ਅਸੀਂ ਦੇਖੀਏ ਵੀ ਇੰਦਰਾ ਗਾਂਧੀ ਨੇ ਇਹੀ ਦਿਲਵਦੀ ਕੀਤੀ। ਅੱਜ ਜਦੋਂ ਅਸੀਂ ਸਕੂਤੇ ਢਾਕਾ ਦੀ ਗੱਲ ਕਰ ਰਹੇ ਹਾਂ 50 ਸਾਲ ਪਹਿਲਾਂ, ਉਦੋਂ ਮਾੜਾ ਹਾਲ ਪਾਕਿਸਤਾਨ ਦਾ, ਉੱਥੇ ਯਹੀਆ ਖਾਂ ਬੈਠਾ ਹੈ ਆਲਰੇਡੀ ਇਨਡਿਸਾਈਸਿਵ। ਭੁੱਟੋ ਦਾ ਕੀ ਰੋਲ ਰਿਹਾ ਉਹ ਵੀ ਸ਼ੱਕ ਦੇ ਘੇਰੇ 'ਚ ਰਹਿੰਦਾ ਜਾਂ ਰਿਹਾ। ਓਵਰਆਲ ਜ਼ਹਿਨੀਅਤ ਜਿਹੜੀ ਸੀ ਕਿ ਭਾਈ ਤੁਹਾਡੀ ਐਕਸੈਪਟੈਂਸ ਹੈ ਨਹੀਂ ਹੈ। ਔਰ ਅਬਵ ਆਲ ਉਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੇ ਨਾਲ ਇੰਦਰਾ ਗਾਂਧੀ ਨੇ ਜਿਹੜੀ ਹੈ ਉਹ ਫਰੈਂਡਸ਼ਿਪ ਟ੍ਰੀਟੀ ਕਰ ਲਈ ਸੀ, ਉਸ ਕਿਸਮ ਦੀ ਟ੍ਰੀਟੀ ਜਿਹੋ ਜਿਹੀ ਅਫਗਾਨਿਸਤਾਨ ਜਾਂ ਹੰਗਰੀ ਜਾਂ ਉਸ ਨਾਲ ਪੋਲੈਂਡ ਨਾਲ ਕੀਤੀ ਹੋਈ ਸੀ, ਜਿੱਥੇ ਸੋਵੀਅਤ ਯੂਨੀਅਨ ਆ ਸਕਦਾ ਸੀ। ਅਮਰੀਕਾ ਦੇ ਉੱਤੇ ਪਾਕਿਸਤਾਨ ਹੈਵੀਲੀ ਰਿਲਾਈ ਕਰਦਾ ਸੀ ਕਿ ਜੀ ਉਹਨਾਂ ਦਾ 7th ਫਲੀਟ ਆਏਗਾ ਔਰ ਉਹ ਕਰੇਗਾ। ਚੀਨ, ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਹੈ ਵੀ ਚਾਈਨਾ ਦੇ ਨਾਲ, ਕਿਉਂਕਿ ਉਦੋਂ ਇੰਨਾ ਕੁ ਵੀ ਜੇ ਚਾਈਨਾ ਨੂੰ ਭਰੋਸੇ 'ਚ ਵੀ ਲਿਆ ਹੁੰਦਾ ਤੇ ਘੱਟੋ ਘੱਟ ਇੰਡੀਆ ਇੰਨਾ ਬਲੇਟੈਂਟਲੀ ਜਿਹੜਾ ਅੱਧਾ ਮੁਲਕ ਨਹੀਂ ਸੀ ਅਟੈਕ ਕਰਕੇ ਤੋੜ ਸਕਦਾ। ਪਰ ਉਦੋਂ ਜ਼ਿਆਦਾ ਜਿਹੜੀ ਨੇੜਤਾ ਹੈ ਪਾਕਿਸਤਾਨ ਦੀ ਉਹ ਅਮਰੀਕਾ ਦੇ ਨਾਲ ਸੀ, ਚਾਈਨਾ ਦੇ ਨਾਲ ਬਾਅਦ ਜਿਸ ਕਿਸਮ ਦੀ ਰਿਲੇਸ਼ਨਸ਼ਿਪ ਹੁਣ ਡਿਵੈਲਪ ਹੋਈ ਹੈ ਚਾਈਨਾ ਦੀ, ਇਹ ਲੇਟਰ ਪਾਰਟ ਦੀ ਹੈ। ਉਦੋਂ ਜਿਹੜਾ ਉਹ ਇਧਰ ਸੀ, ਜੇ ਪਹਿਲਾਂ ਇਵੇਂ ਨਾ ਹੁੰਦਾ ਤੇ 62 'ਚ ਜਦੋਂ ਚਾਈਨਾ ਕੁੱਟ ਰਿਹਾ ਸੀ ਇੰਡੀਆ ਨੂੰ, ਉਹਨਾਂ ਨੇ ਪਾਕਿਸਤਾਨ ਨੂੰ ਵੀ ਕਿਹਾ ਸੀ ਵੀ ਲੈ ਲਓ ਕਸ਼ਮੀਰ। ਪਰ ਅਯੂਬ ਖਾਨ ਜਿਹੜਾ ਉਹ ਅਮਰੀਕਾ ਦੀ ਸਪੈਲ ਥੱਲੇ ਸੀ, ਉਹ ਸੀਟੋ ਤੇ ਪਤਾ ਨਹੀਂ ਕਿੱਥੇ ਕਿੱਥੇ ਬੜੇ ਹੋਏ ਸੀ ਜਾ ਕੇ। ਸੋ ਜਦੋਂ ਅਸੀਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ, ਉਹ ਕੋਈ ਸਾਡੇ ਵਾਂਗ ਅਸੀਂ ਤਾਂ ਜ਼ਿਆਦਾ ਕੀਤੀਆਂ ਨੇ ਮਿਸ, ਪਾਕਿਸਤਾਨ ਨੇ ਵੀ ਕੀਤੀਆਂ। ਪਰ ਉਹ ਜਿਹਾ ਹੀ ਜਦੋਂ ਮੋਦੀ ਆਇਆ ਇਹਨਾਂ ਨੂੰ ਭੁੱਲ ਗਿਆ ਕਿ ਵੀ ਚੀਨ ਦੇ ਨਾਲ ਇਹਨਾਂ ਦਾ ਕੀ, ਇਹਨਾਂ ਦੀ ਕਿਆ ਪਿੱਦੀ ਕੇ ਸ਼ੋਰਬੇ ਵਾਲਾ ਹਾਲ ਹੈ। ਔਰ ਮੋਦੀ ਨੇ ਇੱਕ ਪਾਸੇ ਉਹ ਸਮਝਦਾ ਸੀ ਵੀ ਚੀਨੇ ਵੀ ਇਵੇਂ ਨੇ ਜੋ ਝੂਲਾ ਨਾਲ ਚਲਾ ਲਿਆ ਸੀ ਤੇ ਉਹ ਜਿਹੜੇ ਨੇ ਹੋ ਗਏ। ਔਰ ਇਹਨਾਂ ਨੇ ਜਿਵੇਂ ਚਲਾਕੀ ਕਰਕੇ ਅਮਰੀਕਾ ਦੀ ਕੱਛ 'ਚ ਵੜੇ ਔਰ ਚੀਨ ਨੂੰ ਅੱਖਾਂ ਦਿਖਾਉਣ ਦੇ ਲਈ ਪੂਰਾ ਅਮਰੀਕਾ ਦੇ ਸਹਿਯੋਗੀ ਬਣੇ। ਫਿਰ ਅਸੀਂ ਦੇਖਦੇ ਹਾਂ ਵੀ ਗਲਵਾਨ ਵੈਲੀ ਦੇ ਵਿੱਚ ਜੂਨ 2020 'ਚ ਚੀਨ ਨੇ ਆਪਣੇ ਥੋੜੇ ਜਿਹੇ ਹੱਥ, ਉਸ ਤੋਂ ਪਹਿਲਾਂ ਇੰਡੀਆ ਡੋਕਲਾਮ ਦੇ ਵਿੱਚ ਜਿਹੜਾ ਜਿਹਦੇ ਨਾਲ ਹਾਲਾਂਕਿ ਇਹਨਾਂ ਦਾ ਬਾਰਡਰ ਹੀ ਨਹੀਂ ਲੱਗਦਾ ਇੰਡੀਆ ਦਾ ਚਾਈਨਾ ਨਾਲ, ਭੂਟਾਨ 'ਚ ਜਾ ਕੇ ਇਹਨਾਂ ਨੇ ਉਹ ਵੀ ਉਹਨਾਂ ਨੇ ਇਹਨਾਂ ਨੂੰ ਕੀਤਾ, ਪਰ ਇਹ ਸਮਝੇ ਨਹੀਂ। ਫਿਰ ਉਹਨਾਂ ਨੇ ਗਲਵਾਨ ਵੈਲੀ ਔਰ ਉਸ ਤੋਂ ਬਾਅਦ ਜੋ ਕੁਝ ਅਸੀਂ ਪੈਂਗੋਂਗ ਸੋ ਔਰ ਅੱਜ ਦੇ ਕੰਟੈਕਟ 'ਚ ਦੇਖਦੇ ਹਾਂ ਕਿ ਸੁਬਰਾਮਨੀਅਮ ਸਵਾਮੀ ਇਹਨਾਂ ਦਾ MP ਜੇ ਖਲੋ ਕੇ ਰਾਜ ਸਭਾ 'ਚ ਕਹਿੰਦਾ ਜੀ ਕਿ ਦੱਸੋ ਕਿੰਨੀ ਜਗ੍ਹਾ ਲਈ ਹੈ ਚੀਨ। ਨਾ ਇਹ ਨੈਸ਼ਨਲ ਸਿਕਿਉਰਿਟੀ ਇਸ਼ੂ, ਵੀ ਕਾਂਟ ਆਨਸਰ ਇਟ। ਹੁਣ ਇਸ ਸਭ ਦੇ ਚੱਲਦੇ ਆ ਇੱਕ ਪਾਸੇ ਤਾਂ ਪਾਕਿਸਤਾਨ ਪ੍ਰਤੀ ਕਿਸ ਕਿਸਮ ਦੀ ਇਹ ਸਮਝਦਿਆਂ ਹੋਇਆ ਕਿ ਜੀ ਇਹ ਕਮਜ਼ੋਰ ਨੇ, ਹਾਲਾਂਕਿ ਕਮਜ਼ੋਰ ਨਹੀਂ ਹੈ ਪਾਕਿਸਤਾਨ ਨਿਊਕਲੀਅਰ ਵੀ ਹੈ। ਔਰ ਉਹਨਾਂ ਦਾ ਜਿਵੇਂ ਉਹ ਪ੍ਰਵੀਨ ਸਾਹਨੀ ਇੱਕ ਐਕਸਪਰਟ ਹੈ, ਫੌਜੀ ਅਫਸਰ ਹੈ, ਉਹ ਜਦੋਂ ਕਹੇਗਾ ਇਸ ਵੇਲੇ ਪਾਕਿਸਤਾਨ ਕੱਲਾ ਵੀ ਉਹ ਕਹਿੰਦਾ ਵੀ ਇਹ ਜਿਹੜਾ ਇਹ ਵੀ ਇਹਨਾਂ ਨੇ ਭੁਲੇਖਾ ਪਾਇਆ ਹੋਇਆ ਕਿ ਜੀ ਅਸੀਂ ਟ੍ਰੈਡੀਸ਼ਨਲ ਵੈਪਨਸ ਦੇ ਨਾਲ ਜਾਂ ਗਰਾਊਂਡ ਦੇ ਉੱਤੇ ਜਿਹੜਾ ਅਸੀਂ ਪਾਕਿਸਤਾਨ ਨੂੰ ਬੀਟ ਕਰ ਸਕਦੇ ਹਾਂ। ਕਹਿੰਦੇ ਉਹ ਗਏ ਜ਼ਮਾਨੇ ਕਿ ਵੀ ਪਾਕਿਸਤਾਨ ਮੱਚ ਮੋਰ ਐਡਵਾਂਸਡ ਫਾਰਮ 'ਚ ਔਰ ਮੋਰ ਆਰਗੇਨਾਈਜ਼ਡ ਫਾਰਮ 'ਚ ਹੈ ਇੰਡੀਆ ਦੇ ਨਾਲ। ਉਹ ਨਜ਼ਰ ਵੀ ਆ ਗਿਆ ਰਾਵਤ ਦਾ ਜੋ ਹਾਲ ਹੋਇਆ, ਕਿਵੇਂ ਫਲॉप ਹੈ ਉਹਨਾਂ ਦਾ। ਟੌਪ ਤਿੰਨੋਂ ਫੋਰਸਿਸ ਦਾ ਜਨਰਲ ਬਣਾਇਆ ਹੋਇਆ ਕਿ ਜੀ ਇਹ CDN ਅਸੀਂ ਬਣਾਇਆ ਹੋਇਆ ਇਸ ਨੂੰ। ਹੁਣ ਇਸ ਸਭ ਦੇ ਚੱਲਦੇ ਆ ਹੁਣ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਜਦੋਂ ਕਦੇ ਵੀ ਕੋਈ ਹੁੰਦਾ ਹੈ ਕਿ ਜੀ ਪਹਿਲਾਂ ਦਹਿਸ਼ਤਗਰਦੀ ਖਤਮ ਕਰੋ ਫਿਰ ਗੱਲਬਾਤ ਹੋਏਗੀ, ਕਸ਼ਮੀਰ ਦਾ ਵੀ ਜੋ ਇਹਨਾਂ ਨੇ
ਹਾਲ ਕੀਤਾ ਹੈ। ਜੀ। ਪਰ ਹੁਣ ਸਵਾਲ ਇਹ ਹੈ ਵੀ ਜਿਸ ਚੀਨ ਨੇ ਜੁੱਤੀਆਂ ਵੀ ਮਾਰੀਆਂ, ਲਗਾਤਾਰ ਚੀਨ ਉੱਥੇ ਬੈਠਾ ਹੈ, ਇਹਨਾਂ ਦੇ 13-14 ਦੌਰ ਗੱਲਬਾਤ ਦੇ ਚੱਲੇ, ਕੋਈ ਵਿਦਡਰਾਅਲ ਲਾਈਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਹੁਣ ਜਿਵੇਂ ਤੁਸੀਂ ਕਿਹਾ ਵੀ ਐਸੀਆਂ ਕਿਹੜੀਆਂ ਬਾਹਾਂ ਆਕੜੀਆਂ ਹੋਈਆਂ ਕਿ ਵੀ ਉਹ ਚੀਨ ਦੇ ਪ੍ਰੀਮੀਅਰ ਨੂੰ ਜਿਹੜਾ ਉਹ ਜੱਫੀ ਪਾਉਣ ਦੇ ਲਈ ਜਿਹੜਾ ਉਹ ਤਰਲੇ ਕਰ ਰਿਹਾ ਰਸ਼ੀਆ ਦੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੁਤਿਨ ਜਦੋਂ ਪਿਛਲੇ ਦਿਨਾਂ 'ਚ ਭਾਰਤ ਦੇ ਦੌਰੇ ਤੇ ਆਇਆ, ਹਾਲਾਂ ਨਿਕਲਿਆ ਨੂੰ ਆਇਆ ਤਾਂ ਕੁਝ ਨਹੀਂ ਹੈ। S-400 ਦੀ ਡੀਲ ਵੀ ਕੋਈ ਬਹੁਤੀ ਸਾਹਮਣੇ ਨਹੀਂ ਆਈ, ਕੋਈ ਹੋਰ ਲੌਜਿਸਟਿਕ ਜਿਹੜੀ ਸਪਲਾਈ ਜਾਂ ਐਕਸਚੇਂਜ ਉਹ ਵੀ ਕੋਈ ਨਹੀਂ ਹੋਇਆ ਉਹਦੇ 'ਚ। ਫਿਰ ਰਸ਼ੀਅਨ ਨੇ ਜਿਹੜਾ ਉਹਨਾਂ ਦੇ ਇਨਵੋਏ ਨੇ ਐਕਸਪਲੇਨੇਸ਼ਨ ਦਿੱਤੀ ਕਿ ਜੀ ਉਹ ਬਹੁਤ ਜਲਦੀ ਟੂਰ ਰੱਖਤਾ ਸੀ, ਫਲਾਣਾ ਹੋਇਆ ਢਿਮਕਾ ਹੋਇਆ। ਪਰ ਇਸ ਸਾਰੀ ਗੱਲਬਾਤ ਚੋਂ ਇੱਕ ਗੱਲ ਇੰਡੀਆ ਨੇ ਤਰਲੇ ਤੁਰਲੇ ਕੀਤੇ ਹੈ ਰਸ਼ੀਅਨ ਪ੍ਰੈਜ਼ੀਡੈਂਟ ਦੇ ਕਿ ਇੱਕ ਵਾਰੀ ਸਾਨੂੰ ਬਿਠਾ ਦਿਓ ਨਾਲ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਦੇ। ਔਰ ਅੱਜ ਇਹ ਗੱਲ ਮੈਂ ਨਹੀਂ ਕਹਿ ਰਿਹਾ, ਖਬਰ ਬੇਸ਼ੱਕ ਬੜੀ ਛੋਟੀ ਹੈ ਪਰ ਇਹਦੀ ਬੈਕਗ੍ਰਾਉਂਡ ਇਸ ਲਈ ਵੀ ਲੰਬੀ ਹੋਈ ਕਿਉਂਕਿ ਇਹੀ ਗੱਲ ਲੀਡ ਕਰਦੀ ਹੈ ਨਰਿੰਦਰ ਮੋਦੀ ਕੁਡ ਮੀਟ ਸ਼ੀ ਜਿਨਪਿੰਗ ਇਨ ਨੀਅਰ ਫਿਊਚਰ ਕ੍ਰੈਮਲਿਨ। ਹੁਣ ਉਹਨਾਂ ਦੇ ਸਪੋਕਸਮੈਨ ਪੁਤਿਨ ਦਾ ਜਿਹੜਾ ਏਡ ਹੈ ਮੇਨ ਮਿਸਟਰ ਯੂਰੀ ਯੂਸ਼ਾਕੋਵ, ਉਹਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਬਹੁਤ ਜਲਦੀ ਜਿਹੜਾ ਇੱਕ ਸਮਿਟ ਜਿਹਦੇ 'ਚ ਪੁਤਿਨ ਹੋਏਗਾ, ਜ਼ਾਹਰ ਹੈ ਪੁਤਿਨ ਇੱਕ ਵਿਚੋਲੇ ਦੀ ਵਾਂਗ ਹੋਏਗਾ ਔਰ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਰਸ਼ੀਅਨ ਪ੍ਰੈਜ਼ੀਡੈਂਟ ਔਰ ਮੋਦੀ ਹੋਏਗਾ। The summit of Russia, India and China can be held in near future. Russian presidential aide Yuri Yushakov was quoted by Russian news agency TASS as saying, ਉਹਨਾਂ ਦੀ ਨਿਊਜ਼ ਏਜੰਸੀ ਦੀ ਖਬਰ ਹੈ। ਸੋ ਆਫੀਸ਼ੀਅਲ ਖਬਰ ਹੈ, ਆਫੀਸ਼ੀਅਲ ਉਹਨਾਂ ਦਾ ਏਡ ਹੈ ਜਿਹੜਾ ਉਹਨੂੰ ਬ੍ਰੇਕ ਕਰ ਰਿਹਾ ਹੈ, TASS ਨਿਊਜ਼ ਏਜੰਸੀ ਹੈ। ਔਰ ਇਹ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਪੁਤਿਨ ਦੇ ਭਾਰਤ ਦੌਰੇ ਤੋਂ ਬਾਅਦ ਇਸ ਦੀਆਂ ਜਿਹੜੀਆਂ ਸੰਭਾਵਨਾਵਾਂ ਹੋਈਆਂ ਔਰ ਦਾ ਟੌਪਿਕ ਆਫ ਕੋਆਪਰੇਸ਼ਨ ਇਨ ਰਸ਼ੀਆ ਇੰਡੀਆ ਚਾਈਨਾ ਫਾਰਮੈਟ ਵਾਜ਼ ਐਡਰੈਸਡ ਕਿ ਵੀ ਇਹਦੇ ਨਾਲ ਇਹ ਹੋਏਗਾ। ਹੁਣ ਇੱਕ ਪਾਸੇ ਜੇ ਸੱਚਮੁੱਚ ਜਿਹੜਾ ਉਹ 56 ਇੰਚ ਦਾ ਸੀਨਾ ਹੋਏ, ਅਣਖ ਗੈਰਤ ਨਾਂ ਦੀ ਚੀਜ਼ ਹੋਏ ਤੇ ਫਿਰ ਇਹੋ ਜਿਹੇ ਤਰਲੇ ਕਰਕੇ ਜਿਹੜਾ ਉਹ ਮੁਲਾਕਾਤ ਨਾ ਲੱਭਣ, ਫਿਰ ਤਾਂ ਕਹਿੰਦੇ ਕਿ ਭਾਈ ਅਸੀਂ ਭਾਰਤ ਮਾਂ ਕੇ ਪੂਤਾ। ਔਰ ਇਹ ਅਮਿਤ ਸ਼ਾਹ ਨੇ ਜਦੋਂ ਕਸ਼ਮੀਰ ਦਾ ਇਹਨਾਂ ਨੇ ਆਈਨੀ ਸਟੇਟਸ ਖਤਮ ਕੀਤਾ, ਰਾਜ ਸਭਾ ਛਾਤੀ ਠੋਕ ਕੇ ਕਿਹਾ ਕਿ ਹਮ ਪਾਕਿस्तान वाला कश्मीर भी लेंगे, ਉਹਨੂੰ ਪਾਕਿस्तान ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਹਮ ਅਕਸਾਈ ਚਿੰਨ ਵੀ ਲੈਂਗੇ। ਹੁਣ ਅਕਸਾਈ ਚਿੰਨ ਉਹ ਏਰੀਆ ਹੈ ਜਿਹੜਾ 62 ਚ ਚੀਨ ਨੇ ਖੋਇਆ ਹੋਇਆ। ਉਹਨਾਂ ਨੇ ਕਿਹਾ ਵੀ ਠੀਕ ਹੈ ਆਲਾ ਤੁਹਾਨੂੰ ਨਾਲੇ ਅਕਸਾਈ ਚਿੰਨ ਦਿੰਨੇ। ਹੁਣ ਇਹ ਵੀ ਮੰਨਣ ਨੂੰ ਤਿਆਰ ਨਹੀਂ ਕਿ ਸਾਡਾ ਕਿੰਨਾ ਏਰੀਆ ਇਹਨਾਂ ਨੇ ਖੋਹ ਲਿਆ ਚੀਨ ਨੇ, ਰਾਦਰ ਜਿਹੜਾ ਉਹਨੂੰ ਜੱਫੀ ਪਾਉਣ ਨੂੰ ਤਿਆਰ ਹੈ। ਇਹਨੂੰ ਕਹਿੰਦੇ ਨੇ ਬੇਗੈਰਤੀ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਪਿਓਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ।
ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਜੇਪੀ ਵੱਲੋਂ ਪੰਜਾਬ ਵਿੱਚ ਵਿਕਾਊ ਮਾਲ ਸਿੱਖ ਚਿਹਰਿਆਂ ਦੀ ਖਰੀਦੋ ਫਰੋਖਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਇਹਨਾਂ ਵਿਕਾਊ ਮਾਲ ਚਿਹਰਿਆਂ ਨੂੰ ਕ੍ਰੈਡਿਟ ਦੇਣ ਲਈ ਬੀਜੇਪੀ ਵੱਲੋਂ ਕੁਝ ਮੰਗਾਂ ਮੰਨੀਆਂ ਵੀ ਜਾ ਸਕਦੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਬੀਜੇਪੀ ਨੇ ਇਹ ਐਲਾਨ ਕੀਤਾ ਸੀ ਕਿ ਉਹ 117 ਦੀਆਂ 117 ਸੀਟਾਂ ਤੇ ਪੰਜਾਬ 'ਚ ਚੋਣ ਲੜਨਗੇ, ਅੱਛਾ, ਔਰ ਦਾਅਵੇ ਨਾਲ ਕਿਹਾ ਗਿਆ ਸੀ ਕਿ ਬੀਜੇਪੀ ਸਰਕਾਰ ਬਣਾਏਗੀ 2022 ਦੀਆਂ ਚੋਣਾਂ 'ਚ। ਅੱਛਾ, ਅਜੇ ਹਾਲਾਂਕਿ ਜਿਹਨੂੰ ਇਲੈਕਸ਼ਨ ਕੋਡ ਲਾਗੂ ਨਹੀਂ ਹੋਇਆ, ਉਹਨਾਂ ਦੇ ਇਲੈਕਸ਼ਨ ਕਮਿਸ਼ਨ ਦਾ ਡੈਲੀਗੇਸ਼ਨ ਪੰਜਾਬ 'ਚ ਘੁੰਮ ਰਿਹਾ। ਹੋ ਸਕਦਾ ਅਗਲੇ ਹਫ਼ਤੇ 10 ਦਿਨਾਂ ਦੇ ਵਿੱਚ ਐਲਾਨ ਹੋ ਜਾਏ ਕਿ ਫੈਬਰੂਰੀ ਦੇ ਵਿੱਚ ਚੋਣਾਂ ਹੋਣੀਆਂ ਨੇ, ਔਰ ਉਸ ਤੋਂ ਬਾਅਦ ਹੋਰ ਵੀ ਦਲ ਬਦਲੀ ਹੋਏਗੀ। ਖਾਸ ਤੌਰ ਤੇ ਚਰਨਜੀਤ ਚੰਨੀ ਦੀ ਵਜ਼ਾਰਤ ਦੇ ਵਿੱਚੋਂ ਵੀ ਜਿਹੜਾ ਕੁਝ ਮਿਨਿਸਟਰ ਜਿਹੜੇ ਨੇ ਉਹ ਤਿੜਕ ਸਕਦੇ ਨੇ, ਔਰ MLA ਤਾਂ ਜਾਣਗੇ ਜਿਨ੍ਹਾਂ ਨੂੰ ਇਹ ਲੱਗਦਾ ਵੀ ਉਹਨਾਂ ਨੂੰ ਸੀਟ ਨਹੀਂ ਮਿਲੇਗੀ। ਔਰ ਬੀਜੇਪੀ ਇਸ ਵੇਲੇ ਇੱਕ ਪੂਰਾ ਜਿਹੜਾ ਉਹਨਾਂ ਨੇ ਜਿਹਨੂੰ ਕਹੋ ਜੀ ਕਿ ਨੋਟਾਂ ਦੀਆਂ ਬੋਰੀਆਂ ਦੇ ਮੂੰਹ ਖੋਲੇ ਹੋਏ ਨੇ, ਔਰ ਨਾਲ ਦੀ ਨਾਲ ਉਹ ਸਬਜ਼ ਬਾਗ ਵੀ ਦਿਖਾ ਰਹੇ ਨੇ। ਔਰ ਜਿਹੜੇ ਮੌਕਾ ਪ੍ਰਸਤ ਹੁੰਦੇ ਨੇ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਾਈ ਰਾਈਜ਼ਿੰਗ ਸਨ ਕਿੱਥੋਂ ਚੜ੍ਹਨਾ, ਸੂਰਜ ਕਿਹੜੇ ਪਾਸਿਓਂ ਚੜ੍ਹਨਾ, ਤੇ ਕੋਈ ਵੀ ਜਿਹੜਾ ਉਹ ਡੁੱਬਦੇ ਵੱਲ ਨਹੀਂ ਜਾਂਦਾ। ਇਹ ਇੱਕ ਸਾਡੀ, ਔਰ ਇਹ ਵੀ ਇੱਕ ਜਦੋਂ ਅਸੀਂ ਗੁਲਾਮੀ ਦੇ ਸਿੰਪਟਮਸ ਦੇਖਦੇ ਹਾਂ, ਲੰਬਾ ਵਕਤ ਜਿਹੜੇ ਖਿੱਤੇ ਗੁਲਾਮ ਰਹੇ ਨੇ ਅੰਗਰੇਜ਼ਾਂ ਦੇ ਜਾਂ ਉਸ ਤੋਂ ਪਹਿਲਾਂ ਡਿਫਰੈਂਟਲੀ, ਉਹਨਾਂ ਦੇ ਵਿੱਚ ਇਹ ਗੁਲਾਮ ਕਰੈਕਟਰ ਹੁੰਦਾ ਜਿਹਦੇ 'ਚ ਕਿ ਤੁਹਾਡੀ ਗੈਰਤ, ਅਣਖ, ਸੈਲਫ ਰਿਸਪੈਕਟ ਮੈਟਰ ਨਹੀਂ ਕਰਦਾ। ਤੁਸੀਂ ਇਹ ਦੇਖਦੇ ਹੋ ਕਿ ਤੁਹਾਡੀ ਵੱਧ ਕੀਮਤ ਦੇਣ ਵਾਲਾ ਕਿਹੜਾ ਤੁਹਾਡਾ ਖਰੀਦਦਾਰ ਹੈ, ਔਰ ਤੁਸੀਂ ਉਸ ਵੱਲ ਤੁਰ ਜਾਂਦੇ ਹੋ। ਔਰ ਇਹੀ ਕਰੈਕਟਰ ਜਦੋਂ ਇਸ ਨੂੰ ਅਸੀਂ ਦੇਖਦੇ ਹਾਂ ਸਿਆਸੀ ਹਲਕਿਆਂ 'ਚ ਵੀ, ਔਰ ਜਦੋਂ ਮਜ਼ਹਬ ਦੇ ਵਿੱਚ ਵੀ ਜਾਂ ਈਮਾਨ ਵਾਲੇ ਲੋਕਾਂ ਦੇ ਵਿੱਚ ਵੀ ਇਹ ਰੁਚੀ ਹਾਵੀ ਹੁੰਦੀ ਹੈ, ਫਿਰ ਕੌਮਾਂ ਦੀ ਟੋਟਲ ਡੀਜਨਰੇਸ਼ਨ ਹੁੰਦੀ ਹੈ। ਔਰ ਇਹ ਅਸੀਂ ਕਿਸੇ ਵੀ ਜੇ 7-8 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ 'ਚ ਰਾਈਜ਼ ਐਂਡ ਫਾਲ, ਅਰੂਜ਼ ਔਰ ਜਵਾਲ ਦੇਖੀਏ ਐਮਪਾਇਰਸ ਦਾ, ਤੇ ਤੁਹਾਨੂੰ ਇਹੀ ਨਜ਼ਰ ਆਏਗਾ ਕਿ ਜਿੱਥੇ ਵੈਲਿਊਜ਼ ਡਿੱਗਦੀਆਂ ਨੇ, ਗਰੀਡ ਆਉਂਦੀ ਹੈ, ਮੌਕਾ ਪ੍ਰਸਤੀ ਆਉਂਦੀ ਹੈ, ਹਰ ਕੋਈ ਵਿਕਾਊ ਹੁੰਦਾ ਹੈ, ਉਹਨਾਂ ਫਿਰ ਐਮਪਾਇਰਸ ਦੇ ਵਿੱਚ ਜਿਹੜਾ ਸਵੇਰੇ ਬਾਦਸ਼ਾਹ ਬਣਦਾ ਸੀ, ਸ਼ਾਮ ਤੱਕ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਉਹਦਾ ਮਰਡਰ ਹੋਇਆ ਹੁੰਦਾ ਸੀ, ਅਗਲੇ ਦਿਨ ਕੋਈ ਹੋਰ ਹੋਇਆ ਹੁੰਦਾ ਸੀ ਜਿਹਨੂੰ ਉਹਨਾਂ ਨੇ ਬਣਾਇਆ ਹੁੰਦਾ ਸੀ, ਉਹਨਾਂ ਦੇ ਵਿਰੋਧੀਆਂ ਨੇ ਫਿਰ ਕਿਸੇ ਹੋਰ ਨੂੰ ਖੜਾ ਕੀਤਾ ਹੁੰਦਾ ਸੀ। ਸੋ ਇਹ ਵਰਤਾਰਾ ਰਿਹਾ। ਹੁਣ ਇੱਕ ਪਾਸੇ ਇਹ ਬੀਜੇਪੀ ਜਾਂ ਹਿੰਦੂ ਤਵੀ ਕਿਵੇਂ ਦੁਨੀਆ ਭਰ ਵਿੱਚ ਸਿੱਖ ਕੌਮ ਦੇ ਖਿਲਾਫ ਲੜਾਈ ਲੜ ਰਹੇ ਨੇ। ਜਦੋਂ ਮੈਂ ਦੁਨੀਆ ਭਰ ਦੇ ਵਿੱਚ ਕਹਿੰਦਾ ਇਹ ਸਿਰਫ ਇੱਕ ਅਲੰਕਾਰ ਮੈਟਾਫਰ ਨਹੀਂ ਹੈ। ਕੋਈ ਨਾ ਕੋਈ ਖਬਰ ਅਸੀਂ ਆਸਟ੍ਰੇਲੀਆ ਦੇ ਹਵਾਲੇ ਨਾਲ ਦੇਖੀ ਕਿ ਕਿਵੇਂ ਹਰਿਆਣੇ ਦਾ ਉਹ ਹਿੰਦੂ ਤਵੀ ਜਿਹਨੇ ਕਿਸਾਨ ਮੋਰਚੇ ਦੇ ਦੌਰਾਨ ਸਿੱਖ ਗੁਰਦੁਆਰੇ ਵੱਲ ਭੀੜ ਇਕੱਠੀ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ, ਔਰ ਜਿਹੜੇ ਨੇ ਵਾਇਲੈਂਟ ਹਮਲੇ ਕੀਤੇ ਗੱਡੀਆਂ ਤੇ, ਔਰ ਉਹਦੀ ਕਨਵਿਕਸ਼ਨ ਹੋਈ, ਉਹਨੂੰ ਸਜ਼ਾ ਤੋਂ ਬਾਅਦ ਵਾਪਸ ਤੋਰਿਆ ਗਿਆ। ਇਸੇ ਪੀਰੀਅਡ ਜਦੋਂ ਕੈਨੇਡਾ ਟੋਰਾਂਟੋ ਦੇ ਵਿੱਚ ਅਸੀਂ ਦੇਖਿਆ ਕਿ ਵੱਡੇ ਵੱਡੇ ਜਿਹੜੇ ਨੇ ਮਾਰਚ ਨਿਕਲ ਰਹੇ ਸੀ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਅਚਾਨਕ ਇਸ ਕਿਸਮ ਦੀਆਂ ਖਬਰਾਂ ਸੀ ਕਿ ਵੀ ਕਿਵੇਂ ਜਿਹੜਾ ਕੁਝ ਜਿਹੜੇ ਗੱਡੀਆਂ ਦੇ ਉੱਤੇ ਔਰ ਕੁਝ ਸਿੱਖ ਮਲਕੀਅਤ ਵਾਲੇ ਵਪਾਰਕ ਅਦਾਰਿਆਂ ਦੇ ਉੱਤੇ ਗ੍ਰੈਫਿਟੀ ਜਿਹਨੂੰ ਕਿਹਾ ਜਾਂਦਾ ਹੈ ਕਿ ਜਿਸ ਦਾ ਮਤਲਬ ਹੁੰਦਾ ਹੈ ਨਫ਼ਰਤ ਭਰੇ ਨਾਅਰੇ ਜਾਂ ਨਫ਼ਰਤ ਭਰੀ ਕੋਈ ਪਿਕਚਰ, ਉਹ ਬਣਾ ਦਿੱਤੀ ਗਈ, ਔਰ ਕਿਤੇ ਸਵਸਤਕਾ ਲਿਖ ਦਿੱਤਾ, ਕਿਤੇ ਕੋਈ ਹੋਰ ਕਰ ਦਿੱਤਾ। ਹੁਣ ਕੱਲ ਦੀ ਇਹ ਖਬਰ ਸੀ ਮੁੱਖ ਤੌਰ ਦੇ ਉੱਤੇ ਕਿ ਕੈਨੇਡਾ ਵਿੱਚ ਸਿੱਖਾਂ ਖਿਲਾਫ ਨਫ਼ਰਤ ਭਰੇ ਸਲੋਗਨ ਲਿਖਣ ਵਾਲਾ ਭਾਰਤੀ ਕਾਰਤਕ ਤੁਗਨੇਤ ਗ੍ਰਿਫਤਾਰ, ਕਿਉਂਕਿ ਇੱਥੇ ਸਿਸਟਮ ਇਹ ਹੈ ਵੀ ਜਦੋਂ ਤੱਕ ਪੂਰੀ ਇਨਵੈਸਟੀਗੇਸ਼ਨ ਕਰਕੇ ਉਹ ਪਹੁੰਚ ਨਾ ਜਾਣ, ਕਿਉਂਕਿ ਇਹਨਾਂ ਨੇ ਕਨਵਿਕਸ਼ਨ ਲੈਣੀ ਹੁੰਦੀ ਹੈ ਉਹਦੀ ਅਦਾਲਤ ਦੇ ਸਾਹਮਣੇ, ਤੇ ਉਹ ਪੂਰੇ ਸਬੂਤ ਚਾਹੀਦੇ ਹੁੰਦੇ ਨੇ, ਪਤਾ ਵੀ ਹੋਏ ਵੀ ਇਹ ਹੈ, ਘੁੰਮ ਵੀ ਰਿਹਾ ਹੋਏ, ਉਹ ਸਬੂਤ ਇਕੱਠੇ ਕਰ ਰਹੇ ਹੁੰਦੇ ਨੇ। ਔਰ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਮੈਂ ਪਿਕਚਰਸ ਤਾਂ ਭੇਜੀਆਂ ਸੀ ਇਹਨਾਂ ਨੂੰ, ਜਿਹੜੀ ਗ੍ਰੈਫਿਟੀ ਦੀਆਂ ਜੇ ਉਹ ਦਿਖਾ ਦੇਣ ਕਿ ਬਰੈਂਪਟਨ ਦੇ ਵਿੱਚ 21 ਡਿਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਇਹ 22 ਸਾਲਾਂ ਦੀ ਉਮਰ ਦਾ ਹਿੰਦੂ ਤਵੀ ਹੈ ਕਾਰਤਿਕ ਤੁਗਨੈਤ, ਗੋਰ ਰੋਡ ਦੇ ਉੱਤੇ ਆਲੇ ਦੁਆਲੇ ਗੱਡੀਆਂ ਦੇ ਉੱਤੇ, ਬੱਸ ਸ਼ੈਲਟਰ ਤੇ, ਬਿਲਡਿੰਗ ਦੇ ਉੱਤੇ ਇਤਰਾਜ਼ਯੋਗ ਪੇਂਟਿੰਗ,
ਨਫ਼ਰਤ ਭਰੇ ਲਫ਼ਜ਼ ਤੇ ਭੰਨਤੋੜ ਕਰਨ ਦੇ ਦੋਸ਼ ਹੇਠ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਨੇ ਕਿਹਾ ਵੀ ਇਹ ਕਿਸਾਨੀ ਹਮਾਇਤ ਵਾਲੇ ਲੋਕਾਂ ਦੀਆਂ ਗੱਡੀਆਂ ਨੂੰ ਇਹਨੇ ਨਿਸ਼ਾਨਾ ਬਣਾਇਆ ਔਰ ਸਿੱਖਾਂ ਦੇ ਖਿਲਾਫ ਨਫ਼ਰਤ ਭਰਨ ਦੀ ਕੋਸ਼ਿਸ਼ ਕੀਤੀ ਔਰ ਇਸ ਦੇ ਉੱਤੇ ਹੀ ਫਿਰ ਸਿੱਖਾਂ ਦੇ ਕਮੈਂਟ ਨੇ ਕਿ ਸਾਡਾ ਪਹਿਲੇ ਦਿਨ ਤੋਂ ਹੀ ਇਹ ਸ਼ੱਕ ਸੀ ਕਿ ਵੀ ਇੰਡੀਅਨ ਰॉ ਦਾ ਆਪਰੇਸ਼ਨ ਹੈ ਔਰ ਉਹਨਾਂ ਨੇ ਮੁਬਾਰਕਬਾਦ ਦਿੱਤੀ ਹੈ ਕੈਨੇਡੀਅਨ ਪੁਲਿਸ ਨੂੰ ਕਿ ਉਹਨਾਂ ਨੇ ਇਸ ਕ੍ਰਿਮੀਨਲ ਨੂੰ ਗ੍ਰਿਫਤਾਰ ਕੀਤਾ। ਹੁਣ ਇਹ ਸਮਝਣ ਲਈ ਜ਼ਰੂਰੀ ਹੈ ਕਿ ਜਿਹੜੇ ਅੱਜ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਬੀਜੇਪੀ ਪ੍ਰਤੀ ਕੋਈ ਸੌਫਟ ਕਾਰਨਰ ਰੱਖਦੇ ਨੇ ਜਾਂ ਬੀਜੇਪੀ ਨੇ, ਔਰ ਇਹ ਕੋਈ ਨਵਾਂ ਨਹੀਂ ਹੈ ਕਿ ਵੀ ਬੀਜੇਪੀ ਨੇ ਸਿੱਖਾਂ ਦੇ ਇੱਕ ਸੈਕਸ਼ਨ ਨੂੰ ਫਾਇਆ ਹੋਇਆ ਹੈ ਕਿ ਉਹਨਾਂ ਨੂੰ ਉਹ ਗੱਲਬਾਤ ਦਾ ਝਾਂਸਾ ਦੇ ਰਹੇ ਨੇ। ਇਹ ਅਟੈਂਪਟ ਜਦੋਂ ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਅਡਵਾਨੀ ਹੋਮ ਮਿਨਿਸਟਰ ਸੀ, ਰਾਸ਼ਟਰੀ ਸਿੱਖ ਸੰਗਤ ਦਾ ਰੁਲਦਾ ਸਿੰਘ ਜਿਹੜਾ ਨਾਲ ਲਿਖਦਾ ਸੀ, ਜਿਹਨੂੰ ਪਹਿਲਾਂ ਉਹਨਾਂ ਨੇ ਬੜੇ ਢੰਗ ਨਾਲ ਟਕਸਾਲ ਦੇ ਵਿੱਚ ਉਹਦੀ ਐਜੂਕੇਸ਼ਨ ਹੋਈ ਸੀਗੀ, ਉਹਦੇ ਰਾਹੀਂ ਗੱਲਬਾਤ ਸ਼ੁਰੂ ਕੀਤੀ ਹੋਈ ਸੀ ਔਰ ਉਹਦੇ ਸਾਡੇ ਚੰਗੇ ਲੋਕ ਫਸ ਗਏ ਸੀ। ਹਾਲਾਂਕਿ ਇਹ ਨਹੀਂ ਹੈ ਵੀ ਸਾਰੇ ਫਸਣ ਵਾਲੇ ਜਿਹੜੇ ਨੇ ਉਹ ਟ੍ਰੇਟਰ ਹੁੰਦੇ ਨੇ, ਉਹ ਇਸ ਲਈ ਸੀ ਕਿ ਜੀ ਆਪਣੇ ਬੰਦੇ ਛਡਾ ਲਈਏ। ਉਹਨਾਂ ਨੂੰ ਸੀ ਜੀ ਫਲਾਣਾ ਗੁਜਰਾਤ ਜੇਲ੍ਹ 'ਚ ਹੈ, ਮੋਦੀ ਉਤੋਂ ਚੀਫ ਮਿਨਿਸਟਰ ਸੀ ਗੁਜਰਾਤ ਦਾ, ਵੀ ਉੱਥੋਂ ਫਲਾਣੇ ਨੂੰ ਤਾਂ ਹੀ ਛੱਡਿਆ ਜਾ ਸਕਦਾ ਜੇ ਮੋਦੀ ਓਕੇ ਕਰੇ। ਰੁਲਦਾ ਸਿੰਘ ਤਾਂ ਇਹਨਾਂ ਦੇ ਨਾਲ ਐਂ ਹੀ ਡੀਲ ਕਰਦਾ ਸੀ ਜਿਵੇਂ ਤੁਸੀਂ ਸਕੂਲ ਦੇ ਆਪਣੇ ਯਾਰਾਂ ਦੇ ਨਾਲ ਕਰਦੇ ਹੋ, ਜਿਹਨੂੰ ਮਰਜ਼ੀ। ਇੱਥੇ ਵੀ ਜਦੋਂ ਅਡਵਾਨੀ ਆਇਆ ਤੇ ਇੱਕ ਪੂਰੀ ਟੀਮ ਨਾਲ ਆਈ ਜਿਹੜੀ ਸਿੱਖਾਂ ਦੇ ਉਸ ਵੇਲੇ ਸਾਊਥ ਏਸ਼ੀਅਨ ਹਿਊਮਨ ਰਾਈਟ ਗਰੁੱਪ ਬਣਾਇਆ ਹੋਇਆ ਸੀ, ਅਸੀਂ ਤਾਂ ਪ੍ਰੋਟੈਸਟ ਕੀਤਾ ਉਹਦੇ ਖਿਲਾਫ ਤੇ ਉਹਦੇ 'ਚ ਈਵਨ ਪ੍ਰੋਫੈਸਰ ਭੁੱਲਰ, ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਹੁਣ ਰਿਹਾਈ ਇਸ ਲਈ ਪੋਸੀਬਲ ਨਹੀਂ ਹੋ ਰਹੀ ਵੀ ਅਰਵਿੰਦ ਕੇਜਰੀਵਾਲ ਹੀ ਦਸਤਖਤ ਕਰ ਰਿਹਾ ਉਸ ਫਾਈਲ ਦੇ ਉੱਤੇ, ਉਹ ਵੀ ਨਾਲ, ਬੀਬੀ ਵੀ ਔਰ ਦੂਸਰੇ ਵੀ। ਔਰ ਉਹਨਾਂ ਨੇ ਕਿਹਾ ਜੀ ਜੇ ਸਾਡਾ ਬੰਦਾ ਭੁੱਲਰ ਨੂੰ ਇਹ ਕਹਿੰਦਾ ਰੁਲਦਾ ਸਿੰਘ ਕਿ ਵੀ ਅਡਵਾਨੀ ਛੱਡ ਦੇਗਾ, ਤੁਸੀਂ ਕਿਉਂ ਮੁਜ਼ਾਹਰੇ ਕਰ ਰਹੇ ਹੋ? ਇਵੇਂ ਹੀ ਹੋਰ ਵੀ ਗੱਲਬਾਤ ਵੀ ਉਹਨਾਂ ਨੇ ਆਰਐਸਐਸ ਨੇ ਸ਼ੁਰੂ ਕੀਤਾ ਹੋਇਆ ਸੀ ਰੁਲਦੇ ਰਾਹੀਂ, ਦੱਸੋ ਜੀ ਜੈਨੂਇਨ ਮੰਗਾਂ ਜਿਹੜੇ ਇੱਧਰੋਂ ਜਾਣਾ ਚਾਹੁੰਦੇ ਨੇ। ਔਰ ਉਹ ਅਟੈਂਪਟ ਜਦੋਂ ਮੋਦੀ ਬਣਿਆ, ਅਸੀਂ ਇੰਗਲੈਂਡ ਦੇ ਵਿੱਚ ਡਾਕਟਰ ਜਸਦੇਵ ਸਿੰਘ ਰਾਏ ਔਰ ਦੂਸਰੇ ਲੋਕ ਜਿਹੜੇ ਮੁੜ ਕੇ ਇੰਡੀਆ ਗਏ ਵੀ, ਕਰਤਾਰਪੁਰ ਕੋਰੀਡੋਰ ਵੇਲੇ ਵੀ ਗਏ, ਉਹ ਪੂਰੀ ਕਲਾਸ ਜਿਹੜੀ ਇਹਨਾਂ ਦੀ ਇਨਸਾਈਡ ਟੀਮ ਇਹਨਾਂ ਨੇ ਰੱਖੀ ਹੋਈ ਹੈ, ਜਿਹਨਾਂ ਰਾਹੀਂ ਉਹਨਾਂ ਨੇ ਚੈਨਲ ਖੋਲ੍ਹੇ ਹੋਏ ਨੇ ਕਿ ਜੀ ਦੱਸੋ ਅਸੀਂ ਤੁਹਾਡੀਆਂ ਮੰਗਾਂ ਮੰਨਣ ਨੂੰ ਤਿਆਰ ਹਾਂ। ਹੁਣ ਇੱਕ ਪਾਸੇ ਵੱਡਾ ਝਟਕਾ ਬਹੁਤਿਆਂ ਨੂੰ ਲੱਗਾ ਕਿ ਮਨਜਿੰਦਰ ਸਿਰਸਾ ਜਾ ਕੇ ਸਿੱਧਾ, ਮੈਂ ਕਿਹਾ ਉਹ ਹੈ ਹੀ ਉਹਨਾਂ ਦਾ ਸੀ, ਉਹ ਤਾਂ ਉਹਨਾਂ ਦਾ ਮੋਲ ਸੀ, ਉਹਨਾਂ ਨੇ ਕੱਢ ਲਿਆ। ਹੁਣ ਅੱਜ ਜਿਹੜੀ ਖਬਰ ਦੱਸ ਰਹੀ ਹੈ ਇਹ ਉਹ ਚਿਹਰੇ ਨੇ ਜਿਨ੍ਹਾਂ ਬਾਰੇ ਮੈਂ ਬਹੁਤ ਘੱਟ ਕਹਿਣਾ ਚਾਹਾਂਗਾ ਕਿਉਂਕਿ ਇਹ ਨਾ ਲੱਗੇ ਆਲਰੇਡੀ ਮੈਂ ਬਹੁਤ ਸਾਰੀ ਵਿਰੋਧ ਝੇਲਿਆ ਹੋਇਆ, ਲੇਕਿਨ ਖਬਰ ਹੈ, ਖਬਰ ਤਾਂ ਡਿਸਕਸ ਕੀਤੀ ਜਾ ਸਕਦੀ ਹੈ। ਉੱਗੇ ਸਿੱਖ ਚਿਹਰਿਆਂ ਵੱਲੋਂ ਕੇਂਦਰੀ ਮੰਤਰੀਆਂ ਨਾਲ ਬੈਠਕ, ਸਿੱਖਾਂ ਦੀਆਂ ਵੱਡੀਆਂ ਮੰਗਾਂ ਮੰਨੇ ਜਾਣ ਵੱਲ ਇਸ਼ਾਰਾ। ਹੁਣ ਇਹ ਕੌਣ ਲੋਕ ਜਿਹੜੇ ਜਾ ਕੇ ਮਿਲੇ ਨੇ? ਉਹਨਾਂ ਦੇ ਵਿੱਚ ਗੁਰਦੀਪ ਸਿੰਘ ਬਠਿੰਡਾ, ਇਹ ਯੂਨਾਈਟਿਡ ਅਕਾਲੀ ਦਲ ਬਹੁਤ ਕਲੋਜ਼, ਅੱਜ ਦੀ ਆਵਾਜ਼ ਅਖਬਾਰ ਦੇ ਵੀ ਐਡੀਟਰ, ਜਿਹਦੇ ਮਾਲਕ ਭਾਈ ਜਸਪੀਰ ਸਿੰਘ ਰੋਡੇ ਨੇ। ਹੁਣ ਇਹ ਜਿਹੜਾ ਡੈਪੂਟੇਸ਼ਨ ਸੈਂਟਰ ਦੇ 2 ਮਿਨਿਸਟਰਾਂ ਨੂੰ ਮਿਲ ਰਿਹਾ ਹੈ, ਜਿਨ੍ਹਾਂ ਦੇ ਵਿੱਚ ਗਜਿੰਦਰ ਸਿੰਘ ਸ਼ੇਖਾਵਤ ਔਰ ਸੋਮ ਪ੍ਰਕਾਸ਼। ਉਸ ਡੈਲੀਗੇਸ਼ਨ ਦੇ ਵਿੱਚ ਕੌਣ-ਕੌਣ ਨੇ? ਗੁਰਦੀਪ ਸਿੰਘ ਬਠਿੰਡਾ, ਭਾਈ ਜਸਬੀਰ ਸਿੰਘ ਰੋਡੇ ਅਕਾਲ ਤਖਤ ਜਥੇਦਾਰ ਰਹੇ ਨੇ, ਬਾਬਾ ਚਰਨਜੀਤ ਸਿੰਘ ਇਹ ਬੁਲਾਰੇ ਨੇ, ਦਮਦਮੀ ਟਕਸਾਲ ਆਦ ਪੂਰੇ ਬੰਦੇ ਜਿਹੜੇ ਨੇ, ਇੱਕ ਨਿਹੰਗ ਬਾਣੇ 'ਚ ਵੀ ਹੈ, 7-8 ਜਿਹੜੇ ਨੇ ਹੋਰ ਵੀ ਚਿਹਰੇ ਨੇ। ਹੁਣ ਉਹਦੇ 'ਚ ਉਹਨਾਂ ਨੇ ਕੀ ਹੈ? ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਕੀਤੀ ਹੈ ਔਰ ਅਸੀਂ ਜਿਹੜੀਆਂ ਮੰਗਾਂ, ਅਸੀਂ ਪਹਿਲਾਂ ਮੈਮੋਰੈਂਡਮ ਦਿੱਤਾ ਸੀ ਮੋਦੀ ਨੂੰ, ਉਦੋਂ ਫਿਰ ਰਾਵਤ ਦਾ ਐਕਸੀਡੈਂਟ ਹੋ ਗਿਆ, ਉਹ ਸਾਨੂੰ ਮਿਲ ਨਹੀਂ ਸੀ ਸਕਿਆ। ਹੁਣ ਮੋਦੀ ਨੇ ਡਿਪਿਊਟ ਕੀਤਾ ਇਹਨਾਂ 2 ਮਿਨਿਸਟਰਾਂ ਨੂੰ। ਹੁਣ ਮਤਲਬ ਹਫ਼ਤੇ ਦੇ ਵਿੱਚ ਜਿੱਥੇ ਸਾਲ ਤੋਂ ਕੋਈ ਕਿਸੇ ਦੀ ਲਿਖੀ ਚਿੱਠੀ ਦਾ ਜਵਾਬ ਨਹੀਂ ਦਿੰਦਾ, 2 ਹਫ਼ਤੇ ਦੇ ਵਿੱਚ ਉਹ 2 ਮਿਨਿਸਟਰ ਮਿਲ ਰਹੇ ਨੇ। ਤੇ ਹੁਣ ਉਹਨਾਂ ਦੀਆਂ ਅਸੀਂ ਮੰਗਾਂ ਦੇਖੋ ਆਮ ਸਿੱਖਾਂ 'ਚ ਪ੍ਰਭਾਵ ਦੇਣ ਲਈ ਕਿ ਜੇ ਬੀਜੇਪੀ ਇਹ ਮੰਨ ਲਏ ਤੇ ਹਰਜ ਵੀ ਕੀ ਹੈ ਉਹਨਾਂ। ਔਰ ਉਹ ਨੇ ਕਿ ਜੀ ਜਥੇਦਾਰ ਜਗਤਾਰ ਸਿੰਘ ਹਵਾਰਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ, ਕਰਤਾਰਪੁਰ ਸਾਹਿਬ ਦੀ ਜ਼ਮੀਨ ਦਾ ਪਾਕਿਸਤਾਨ ਨਾਲ ਵਟਾਂਦਰਾ, ਇੱਕ ਨਵਾਂ ਜਿਹਨੂੰ ਕਹੋ ਕਿ ਸ਼ੋਸ਼ਾ ਛੱਡ ਦਿਓ ਕਿ ਜੀ ਉਹ ਇੰਨੀ ਜ਼ਮੀਨ ਦੇ ਕੇ ਤੁਸੀਂ ਜਿਹੜੀ ਆ ਉਹ ਟ੍ਰਾਂਸਫਰ ਕਰ ਲਓ ਜਿਹੜੀ ਜ਼ਮੀਨ। ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਪੰਜਾਬ ਲਿਆਉਣ, ਉਹ ਰਹਿਣ ਦਿਓ ਉਹਨੂੰ ਉੱਥੋਂ ਦਾ ਜਿਹੜਾ ਕਿਉਂ ਤੁਸੀਂ ਲੇਕਿਨ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਬੀਜੇਪੀ ਕਿੰਨੀ ਗਮਖਾਰ ਹੈ। ਵਿਦੇਸ਼ੀ ਵਸਦੇ ਸਿੱਖਾਂ ਤੇ ਪਾਬੰਦੀਆਂ ਖਤਮ ਕਰਨ ਕਿ ਜੀ ਜਿਹੜੀ ਬਲੈਕ ਲਿਸਟ ਬਣਾਈ ਹੋਈ ਹੈ, ਉਹ 80 ਬੰਦੇ ਉਹਨਾਂ ਨੇ ਕਿਸਾਨ ਲਹਿਰ ਦੇ ਵੇਲੇ ਸਣੇ ਦਰਸ਼ਨ ਸਿੰਘ ਧਾਲੀਵਾਲ ਇੰਡੀਅਨ ਏਜੰਟ ਦੇ
에ਅਰਪੋਰਟ ਤੋਂ ਵਾਪਸ ਮੋੜੇ, ਇਹ ਬਲੈਕ ਲਿਸਟਾਂ ਦੀ ਉਹ ਤਾਂ ਰੋਜ਼ਾਨਾ ਬਣ ਰਹੀਆਂ ਨੇ ਬਿਲਕੁਲ ਕਿ ਜੀ ਉਹ ਖਤਮ ਕਰਨ। ਇੰਦਰਾ ਗਾਂਧੀ ਹਵਾਈ ਅੱਡੇ ਦਾ ਨਾਂ 9ਵੇਂ ਪਾਤਸ਼ਾਹ ਦੇ ਨਾਂ ਤੇ ਰੱਖਣ, ਕੋਈ ਹੈ ਇਹ ਸਾਰਾ। ਔਰ ਫਿਰ ਸੰਪੂਰਨ ਆਨੰਦ ਮੈਰਿਜ ਐਕਟ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਓ ਕਿ ਵੀ ਪਹਿਲਾਂ ਅਸੀਂ ਤੁਹਾਨੂੰ ਸਮਝੌਤਾ ਕਰਕੇ ਪਾਵਰ ਦਿੰਨੇ ਆ, ਤੁਸੀਂ ਸਾਡੇ ਹਵਾਲੇ ਐਸਜੀਪੀਸੀ ਕਰੋ, ਗੁਰੂ ਦੀ ਗੋਲਕ ਅਸੀਂ ਲੁੱਟੀਏ। ਔਰ ਜਿਹੜੇ 1978 ਤੋਂ ਲੈ ਕੇ ਹੁਣ ਤੱਕ ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਉਹਨਾਂ ਨੂੰ 20-20 ਲੱਖ ਦਾ ਮੁਆਵਜ਼ਾ, ਔਰ ਬੇਅਦਬੀ ਮਾਮਲੇ 'ਚ ਇਨਸਾਫ। ਇਹ ਹੁਣ ਇਹਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਆਉਣ ਵਾਲੇ ਦਿਨਾਂ 'ਚ ਅਸੀਂ ਦੇਖ ਸਕਦੇ ਹਾਂ ਇਹ ਗਰੁੱਪ ਜਾਏਗਾ, ਪਰ ਉਸ ਤੋਂ ਪਹਿਲਾਂ ਹੋ ਸਕਦਾ ਹੈ ਬੀਜੇਪੀ ਕੁਛ ਨਾ ਕੁਛ ਹੱਥੋਂ ਛੱਡੇ ਇਹਨਾਂ ਨੂੰ ਕ੍ਰੈਡੀਬਿਲਿਟੀ ਦੇਣ ਲਈ ਕਿ ਜੀ ਦੇਖੋ ਜਿਹੜਾ ਕੰਮ ਦੂਜੇ ਨਹੀਂ ਕਰਵਾ ਸਕੇ, ਬਾਦਲਾਂ ਦੇ ਨਾਲ 26 ਸਾਲ ਸਾਂਝ ਰਹੀ ਬੀਜੇਪੀ ਸਰਕਾਰ ਦੇ ਵਿੱਚ ਦੇ ਨਾਲ, ਉਹ ਨਹੀਂ ਕਰਵਾ ਸਕੇ, ਦੇਖੋ ਜੀ ਇਹਨਾਂ ਨੇ ਕਰਵਾ ਦਿੱਤਾ। ਸੋ ਇਹ ਵੀ ਕਈਆਂ ਨੂੰ ਸ਼ੌਕ ਲੱਗੇਗਾ ਕਿ ਜੀ ਕਿੱਥੇ ਦਮਦਮੀ ਟਕਸਾਲ ਦਾ ਨਾਂ ਸੰਤ ਭਿੰਡਰਾਂ ਵਾਲਿਆਂ ਨਾਲ ਜੁੜਦਾ ਹੈ, ਔਰ ਕਿਸ ਹੱਦ ਤੱਕ ਜਾ ਕੇ ਇਹ ਹੁਣ ਬੀਜੇਪੀ ਦੇ ਨਾਲ ਪੀਂਘਾਂ ਪਾਉਣਗੇ। ਪਰ ਬੀ ਰੈਡੀ ਫॉर द more shocks in the coming days। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਫਿਓਰਸ ਅਤੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਬਹੁਤ ਹੀ ਪਿਆਰੇ ਵਿਊਅਰ ਆਸਫ ਮੀਰ ਜੀ ਨੇ ਸਾਨੂੰ ਇੱਕ ਲਿਖਤ ਭੇਜੀ ਹੈ ਜਿਹੜੀ ਕਿ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਆਪਣੇ ਵਿਊਅਰਸ ਵੱਲੋਂ ਲਿਖੀਆਂ ਲਿਖਤਾਂ ਔਰ ਉਹਨਾਂ ਦੇ ਕਮੈਂਟਸ ਉਸ ਨੂੰ ਬਹੁਤ ਤਰਜੀਹ ਦਿੰਦੇ। ਜੀ ਮੈਂ ਖੁਦ ਕਮੈਂਟ ਪੜ੍ਹਦਾ, ਮੇਰੇ ਲਈ ਸਿੱਖਣ ਵਾਲੀ ਚੀਜ਼ ਵੀ ਹੁੰਦੀ ਹੈ। ਬਹੁਤ ਸਾਰੇ ਵੀਰ ਭੈਣਾਂ ਜਿਹੜੇ ਨੇ ਉਹਦੇ 'ਚ ਉਹਨਾਂ ਦੇ ਸਵਾਲ ਵੀ ਹੁੰਦੇ ਨੇ। ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਪਹਿਲੇ ਸੈਗਮੈਂਟ 'ਚ ਇਹ ਕਿਹਾ ਸੀ ਕਿ ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਸੋ ਉਹਦੇ 'ਚ ਇੱਕ ਵੀਰ ਨੇ ਪੁੱਛਿਆ, ਪਾਕਿਸਤਾਨੀ ਵੀਰ ਨੇ, ਕਿ ਜਿਹੜਾ ਦੂਸਰਾ ਇਸ ਕਪਲੇਟ ਦੀ ਲਾਈਨ ਹੈ ਉਹਦੀ ਸਮਝ ਨਹੀਂ ਆਈ ਕਿ ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਇਸ ਦਾ ਕੀ ਮਤਲਬ ਹੈ। ਸੋ ਜ਼ਾਹਰ ਹੈ ਕਿ ਇਹ ਇਸ ਕਲੇਮ ਨੂੰ ਕਿ ਦਿੱਲੀ ਅਲਟੀਮੇਟਲੀ ਖਾਲਸੇ ਦੇ ਜ਼ੇਰ ਹੋਏਗੀ, ਖਾਲਸੇ ਦੀ ਫੌਜ, ਖਾਲਸੇ ਦੀ ਹਕੂਮਤ ਦਿੱਲੀ ਦੇ ਉੱਤੇ ਐਸਟੈਬਲਿਸ਼ ਹੋਏਗੀ, ਗੁਰੂ ਕੀ ਫੌਜ, ਗੁਰੂ ਕਾ ਖਾਲਸਾ। ਔਰ ਜਦੋਂ ਅਸੀਂ ਉਸ ਖਿੱਤੇ ਦੇ ਵਿੱਚ ਸੋਵਰਨਿਟੀ ਜਾਂ ਬਾਦਸ਼ਾਹਤ ਦੀਆਂ ਤਿੰਨ ਜਿਹੜੀਆਂ ਨਿਸ਼ਾਨੀਆਂ ਦੇਖਦੇ ਹਾਂ, ਜਾਂ ਤਿੰਨ ਚੀਜ਼ਾਂ ਜਿਹਦੇ ਲਈ ਜਿਹੜੀਆਂ ਬਾਦਸ਼ਾਹ ਦੇ ਕੋਲ ਹੁੰਦੀਆਂ ਨੇ, ਉਹ ਕਿ ਵੀ ਉਹ ਬੈਠਦਾ ਹੈ ਤਖਤ ਦੇ ਉੱਤੇ, ਔਰ ਚਵਰ ਜਿਹੜਾ ਉਸ ਦੀ ਝੁਲ ਰਿਹਾ ਹੁੰਦਾ। ਤੁਸੀਂ ਈਵਨ ਮੁਗਲ ਬਾਦਸ਼ਾਹਾਂ ਦਾ ਜਾਂ
ਕਾਂਗੜਾ ਆਰਟ ਦਾ ਵੀ ਦੇਖੋਗੇ ਇਹ ਔਰ ਸਿਰ ਦੇ ਉੱਤੇ ਜਿਹੜਾ ਛਤਰ, ਜੇ ਇਸ ਨੂੰ ਛਤਰੀ ਤੋਂ, ਜੇ ਛਤਰੀ ਲਫ਼ਜ਼ ਉੱਥੋਂ ਹੀ ਆਇਆ, ਛਤਰ ਤੁਹਾਡੇ ਸਿਰ ਦੇ ਉੱਤੇ ਕੈਨੋਪੀ ਹੈ। ਔਰ ਇਸੇ ਲਈ ਜਦੋਂ ਬਾਦਸ਼ਾਹ ਜਾਂ ਹੁਣ ਵੀ ਰਾਣੀ ਵੀ ਬਾਹਰ ਤੁਰਦੀ ਹੈ ਤਾਂ ਉਸ ਦੇ ਉੱਤੇ ਉਹ ਅੰਬਰੇਲਾ ਹੁੰਦਾ ਹੈ। ਸੋ ਇਹ ਜਦੋਂ ਉਹ ਤਖਤ ਤੇ ਬੈਠਦਾ ਉੱਤੇ ਛਤਰ ਜਿਹੜਾ 골ਡ ਸਟੱਡਡ ਹੁੰਦਾ ਸੀ, ਸੋ ਇਹ ਸੋਵਰਨਿਟੀ ਦੀ ਨਿਸ਼ਾਨੀ ਹੈ। ਛਤਰ ਕੇ ਖਾਲਸਾ, ਗੁਰੂ ਕਾ ਖਾਲਸਾ ਸੋਵਰਨ ਹੈ, ਦਿੱਲੀ ਤਖਤ ਦੇ ਉੱਤੇ ਉਹ ਬੈਠੇਗਾ ਔਰ ਉਸ ਦੇ ਸਿਰ ਦੇ ਉੱਤੇ ਛਤਰ ਹੋਏਗਾ ਔਰ ਬੜੀ ਕਰੇਗੀ ਮੌਜ ਕਿ ਜਿਹੜੀ ਸਾਰੀ ਖਲਕਤ ਹੈ ਫਿਰ ਖਾਲਸੇ ਦੇ ਰਾਜ ਦੇ ਵਿੱਚ ਜਿਹੜੀ ਹੈ ਉਹ ਮੌਜ ਕਰੇਗੀ, ਇਹ ਉਸ ਦਾ ਮਤਲਬ ਹੈ। ਔਰ ਇਵੇਂ ਹੀ ਸਾਡੇ ਵੀਰ ਆਸਿਫ ਮੀਰ ਜੀ ਨੇ ਸਾਨੂੰ ਲਾਹੌਰ ਤੋਂ ਲਿਖਿਆ, ਬੜੀ ਪਿਆਰੀ ਉਹਨਾਂ ਦੀ ਲਿਖਤ ਹੈ, ਸਾਡੇ ਰੈਗੂਲਰ ਵਿਊਅਰ ਨੇ ਔਰ ਅਸੀਂ ਕਿਉਂਕਿ ਕੁਝ ਲਿਖਤਾਂ ਜ਼ਰੂਰ ਡਿਸਕਸ ਕਰਦੇ ਹਾਂ। ਹੋਰ ਵੀ ਸਾਡੇ ਕੋਲ ਜਿਵੇਂ ਮੈਂ ਦੱਸਿਆ ਸੀ ਕਿ ਇੱਕ ਗਾਇਨੋਕੋਲੋਜਿਸਟ ਭੈਣ ਜੀ, ਉਹਨਾਂ ਦੀ ਚਿੱਠੀ ਵੀ ਆਈ ਹੋਈ ਹੈ, ਉਹ ਕਾਫੀ ਵੇਰਵੇ 'ਚ ਹੈ ਤੇ ਮੈਂ ਜਦੋਂ ਕਰਾਂਗਾ ਇੱਕ ਪੂਰਾ ਸੈਗਮੈਂਟ ਉਸ ਦੇ ਉੱਤੇ ਉਹਨਾਂ ਦੇ ਸਵਾਲ ਵੀ ਨੇ ਕੁਝ। ਔਰ ਉਹਨਾਂ ਨੇ ਲਿਖਿਆ ਕਿ ਅਸਲਾਮ ਅਲੈਕਮ ਐਂਡ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ, always good to hear you sir. I am following the concept of Deg Teg Fateh which you have been explaining for a long time. Black form laws have finally been repealed. Congratulations. Is this a complete victory? Question mark. I don't think so and I don't want to go into details. So ਉਹਨਾਂ ਨੇ ਕਿਹਾ ਕਿ ਜੀ ਮੈਂ ਕਾਫੀ ਅਰਸੇ ਤੋਂ ਦੇਗ ਤੇਗ ਫਤਿਹ ਜਿਹੜਾ ਤੁਸੀਂ ਐਕਸਪਲੇਨ ਕਰਦੇ ਹੋ, ਇਸ ਕਨਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਰਿਹਾ, ਉਸ ਨੂੰ ਫੋਲੋ ਕਰਦਾ ਰਿਹਾ। ਹੁਣ ਜਿਹੜੇ ਨੇ ਕਾਲੇ ਕਾਨੂੰਨ ਉਹਨਾਂ ਨੇ ਵਾਪਸ ਲਏ ਨੇ ਹਕੂਮਤ ਨੇ, ਮੁਬਾਰਕ। ਪਰ ਉਹਨਾਂ ਨੇ ਪੁੱਛਿਆ ਵੀ ਕੀ ਇਹ ਮੁਕੰਮਲ ਜਿੱਤ ਹੈ? ਉਹ ਕਹਿੰਦੇ ਵੀ ਨਹੀਂ, ਮੈਂ ਨਹੀਂ ਮੈਂ ਸੋਚਦਾ, ਪਰ ਮੈਂ ਇਹਦੇ ਵੇਰ ਵਿੱਚ ਨਹੀਂ ਜਾਣਾ ਚਾਹੁੰਦਾ। ਔਰ ਆਸਿਫ ਮੀਰ ਜੀ, ਜੇ ਤੁਸੀਂ ਸਾਡੇ ਪ੍ਰੋਗਰਾਮ ਲਗਾਤਾਰ ਦੇਖਦੇ ਹੋ, ਜਿਹੜਾ ਜ਼ਾਹਰ ਹੈ ਤੁਸੀਂ ਦੇਖਦੇ ਹੋ, ਤੇ ਅਸੀਂ ਵੀ ਇਸ ਨੂੰ ਇਹੀ ਕਿਹਾ ਕਿ ਸਾਡੀ ਜਿਹੜੀ ਅਸਲੀ ਜੰਗ ਹੈ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ, ਉਸ ਦੀ ਇੱਕ ਲੜਾਈ ਅਸੀਂ ਜਿੱਤੀ ਹੈ, ਵਨ ਬੈਟਲ। ਕਿਉਂਕਿ ਮੈਂ ਪਹਿਲੇ ਦਿਨਾਂ ਤੋਂ ਖੇਤੀ ਕਾਨੂੰਨ ਨੂੰ ਕਿਹਾ ਸੀ ਕਿ ਖੇਤੀ ਕਾਨੂੰਨਾਂ ਨੂੰ ਕਿ ਇਹ ਇਕਨੋਮਿਕਲ ਜੈਨੋਸਾਈਡ ਦਾ ਫਾਈਨਲ ਸਟੈਪ ਹੈ। ਬਾਕੀ ਜੈਨੋਸਾਈਡ ਤਾਂ ਚੱਲ ਹੀ ਰਹੇ ਨੇ ਸਾਈਮਲਟੇਨੀਅਸਲੀ, ਫਿਜ਼ੀਕਲ ਵੀ, ਹਿਸਟੋਰੀਕਲ ਵੀ, ਕਲਚਰਲ ਵੀ, ਸਟੈਟਿਸਟੀਕਲ ਵੀ ਇਹ ਤੁਹਾਡੇ ਤੋਂ ਤੁਹਾਡੀਆਂ ਜ਼ਮੀਨਾਂ ਖੋਹਣਾ, ਤੁਹਾਨੂੰ ਘਸਿਆਰੇ ਬਣਾਉਣਾ ਹੈ। that is like breaking the rice ball, ਜਿਵੇਂ ਚਾਈਨੀਜ਼ ਕਹਿੰਦੇ ਨੇ। ਸੋ ਘੱਟੋ ਘੱਟ ਇਹਦੇ ਤੇ ਸਰਕਾਰ ਨੂੰ ਸਟੈਪ ਬੈਕ ਕਰਵਾਉਣਾ, ਇਹ ਸਾਡੀ ਉਸ ਆਪਣੀ ਖਾਲਿਸਤਾਨ ਦੀ ਆਜ਼ਾਦੀ ਦੀ ਇੱਕ ਲੜਾਈ ਜਿਹੜੀ ਇੱਕ ਫਰੰਟ ਤੇ ਲੜੀ ਜਾ ਰਹੀ ਸੀ, ਇਕਨੋਮਿਕਲ ਫਰੰਟ ਤੇ, ਉਹਦੀ ਜਿੱਤ ਹੈ। ਫਿਰ ਉਹਨਾਂ ਨੇ ਕਿਹਾ I just want to pay my homage to martyrs of Kisan protest, indomitable courage, bravery and patience of Sikhs who practically maneuvered to the world the concept of Deg Teg Fateh during the Kisan protest. ਉਹਨਾਂ ਨੇ ਕਿਹਾ ਕਿ ਜੀ ਮੈਂ ਆਪਣੀ ਸ਼ਰਧਾਂਜਲੀ ਜਿਹੜੀ ਹੈ ਉਹ ਉਹਨਾਂ ਸ਼ਹੀਦਾਂ ਨੂੰ ਵੀ ਜਿਹੜੇ ਕਿਸਾਨ ਪ੍ਰੋਟੈਸਟ ਦੇ ਨੇ ਭੇਟ ਕਰਦੇ, ਔਰ ਜਿਹੜਾ ਉਹਨਾਂ ਦਾ ਸਿੱਖ ਕਿਸਾਨਾਂ ਦਾ ਹੌਸਲਾ, ਬਹਾਦਰੀ ਔਰ ਸਿਦਕ, ਜਿਸ ਨੇ ਦੁਨੀਆ ਭਰ ਦੇ ਵਿੱਚ ਇਹ ਦੱਸ ਦਿੱਤਾ ਹੈ ਇਸ ਕਿਸਾਨ ਮੋਰਚੇ ਦੇ ਦੌਰਾਨ ਕਿ ਦੇਗ ਤੇਗ ਫਤਿਹ ਕੀ ਹੁੰਦੀ ਹੈ। Sikh diaspora and locals provided the maximum support to the protesters in the shape of deg and made sure that no one should go hungry. ਕਿ ਬਾਹਰਲੇ ਸਿੱਖਾਂ ਨੇ ਔਰ ਲੋਕਲ ਨੇ ਉਹ ਸਾਰੇ ਸਾਧਨ ਪ੍ਰੋਵਾਈਡ ਕੀਤੇ ਔਰ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕੋਈ ਵੀ ਭੁੱਖਾ ਨਾ ਸਵੇ। ਔਰ ਹੰਡਰਡਸ ਆਫ ਵੀਡੀਓਜ਼ ਔਰ ਟੀਵੀ ਚੈਨਲ ਔਰ ਜਿਹੜੇ ਵੀ ਕਿਸਾਨ ਮੋਰਚੇ ਨੂੰ ਕਵਰ ਕਰਦੇ ਰਹੇ, ਔਰ ਹੁਣ ਜਦੋਂ ਕਿ ਉਹਨਾਂ ਨੇ ਦਿੱਲੀ ਤੋਂ ਵਾਪਸ ਪੰਜਾਬ ਮਾਰਚ ਕੀਤਾ, ਉਹ ਇਸ ਗੱਲ ਦੀ ਟੈਸਟੀਮਨੀ ਨੇ ਔਰ ਇਹ ਇਤਿਹਾਸ ਉਹਨਾਂ ਨੇ ਬਣਾਇਆ। ਲੀਡਰਸ ਯੰਗ ਐਂਡ ਓਲਡ, ਲੇਡੀਜ਼, ਜੈਂਟਸ ਐਂਡ ਸਟੂਡੈਂਟਸ acted in unity to shape the concept tiller of the land is the honor of the land given by Banda Singh Bahadur in 1710। ਕਿ ਜਿਵੇਂ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਉਹਨਾਂ ਜ਼ਮੀਨ ਵਾਹੁਣ ਵਾਲਿਆਂ ਨੂੰ ਇਹ ਹਕੂਕ, ਇਹ ਹੱਕ ਦਿੱਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਹੀ ਜ਼ਮੀਨ ਦਾ ਮਾਲਕ ਹੈ, ਇਸ ਨੂੰ ਯਕੀਨੀ ਬਣਾਉਣ ਦੇ ਲਈ, ਇਸ ਨੂੰ ਸਿਕਿਉਰ ਕਰਨ ਦੇ ਲਈ
ਜਿਵੇਂ ਲੀਡਰਾਂ ਨੇ, ਨੌਜਵਾਨਾਂ ਔਰ ਬਜ਼ੁਰਗਾਂ ਨੇ, ਲੇਡੀਜ਼ ਨੇ, ਸਟੂਡੈਂਟਸ ਨੇ, ਜਿਵੇਂ ਉਹਨਾਂ ਨੇ ਯੂਨਿਟੀ ਦਾ, ਇੱਕ ਮੁੱਠਤਾ ਦਾ, ਯਕਜਹਿਤੀ ਦਾ ਜਿਹੜਾ ਹੈ ਉਹ ਪ੍ਰਗਟਾਵਾ ਕੀਤਾ ਹੈ, ਇਹ ਆਪਣੇ ਆਪ ਦੇ ਵਿੱਚ ਯੂਨੀਕ ਹੈ। ਵੀ ਆਲ ਵਿਟਨੈਸ ਦਾ concept of ਫਤਿਹ when Sikhs sheltered and protected the homeless, poor and needy। ਕਿ ਫਤਿਹ ਕੀ ਹੁੰਦੀ ਹੈ? ਜਿਵੇਂ ਸਿੱਖਾਂ ਨੇ ਸਭ ਦੇ ਉੱਤੇ ਆਪਣੀ ਉਹ ਛਤਰੀ ਕਰ ਦਿੱਤੀ, ਆਪਣੀ ਉਸ ਕਲਾਵੇ ਦੇ ਵਿੱਚ ਲੈ ਲਿਆ, ਜਿਨ੍ਹਾਂ ਨੂੰ ਜਿਹੜੇ ਬਿਲਕੁਲ ਲੋੜਵੰਦ ਸਨ, ਜਿਹੜੇ ਭੁੱਖੇ ਸਨ ਔਰ ਜਿਨ੍ਹਾਂ ਨੂੰ ਸ਼ੈਲਟਰ ਦੀ ਲੋੜ ਸੀ ਔਰ ਜ਼ਰੂਰਤਮੰਦ ਸਨ। ਪ੍ਰੋਵਾਈਡਿੰਗ ਲੰਗਰ ਰਾਉਂਡ ਦਾ ਕਲੌਕ, moral support, education and medicines for all downtrodden, no matter who they are and which religion they belong to, is unprecedented। ਕਿ ਇਹਦੀ ਕੋਈ ਉਦਾਹਰਣ ਨਹੀਂ ਮਿਲਦੀ ਕਿ ਜਿਵੇਂ 24 ਘੰਟੇ ਲੰਗਰ, moral support, ਬੱਚਿਆਂ ਨੂੰ ਐਜੂਕੇਸ਼ਨ, ਦਵਾਈਆਂ, ਔਰ ਜਿਹੜੇ ਵੀ, ਔਰ ਕਿਸੇ ਨੇ ਨਹੀਂ ਪੁੱਛਿਆ ਕਿ ਕੌਣ ਕੀ ਹੈ, ਉਹਦਾ ਮਜ਼ਹਬ ਕੀ ਹੈ। although the help and presence of other communities and states were undeniable, yet these Khalistanis won the hearts and minds। ਹੁਣ ਇਹ ਉਹਨਾਂ ਨੇ ਕਿਤੇ ਨਾ ਕਿਤੇ ਵਿਅੰਗ ਵੀ ਕੀਤਾ ਇੰਡੀਅਨ ਸਿਸਟਮ ਤੇ ਕਿ ਇੱਕ ਪਾਸੇ ਉਹ ਉਹਨਾਂ ਨੂੰ ਬਦਨਾਮ ਕਰਨ ਲਈ, ਕਿਉਂਕਿ ਖਾਲਿਸਤਾਨੀ ਲਕਬ ਇਵੇਂ ਬਣਾ ਦਿੱਤਾ ਗਿਆ ਹੈ ਮੈਜੋਰਿਟੀ ਹਿੰਦੂਆਂ ਲਈ ਜਿਵੇਂ ਦੇਸ਼ ਤੋੜਨ ਵਾਲੇ ਔਰ ਦੂਸਰੇ ਨੇ, ਪਰ ਉਹਨਾਂ ਨੇ ਕਿਹਾ ਵੀ ਇਹ ਫਤਿਹ ਨੇ ਔਰ ਇਸ ਸਾਰੇ ਨੇ ਦੱਸ ਦਿੱਤਾ ਹੈ ਕਿ ਵੀ ਕਿਵੇਂ ਬੇਸ਼ੱਕ ਦੂਸਰੀਆਂ ਕਮਿਊਨਿਟੀਜ਼ ਦੇ ਲੋਕ ਵੀ ਮੌਜੂਦ, ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਔਰ ਖਾਸ ਤੌਰ ਤੇ ਰਕੇਸ਼ ਟਕੈਤ ਔਰ ਹਰਿਆਣੇ ਦੇ ਜਾਟਾਂ ਨੇ ਵੀ, ਲਾਗਲਿਆਂ ਨੇ ਬਰਾਬਰ ਜਿਹੜੀ ਆ ਉਹ ਹਮਾਇਤ ਦਿੱਤੀ ਹੈ। ਪਰ ਜਿਹੜਾ ਇਸ ਸਾਰੇ ਦੇ ਨਾਲ ਨਾਲ ਜਿਹੜਾ ਇਹ ਹੈ ਵੀ ਜਿਵੇਂ ਸਿੱਖਾਂ ਨੇ, ਖਾਲਿਸਤਾਨੀਆਂ ਨੇ, ਉਹਨਾਂ ਨੇ ਕਿਹਾ ਵੀ ਲੋਕਾਂ ਦੇ ਦਿਲ ਜਿੱਤੇ ਨੇ, ਉਹ ਆਪਣੇ ਆਪ ਦੇ ਵਿੱਚ ਰਿਮਾਰਕੇਬਲ ਹੈ। The world had never witnessed before, at the end of this Kisan protest, the heartbreaking, heart-melting moments of the people whom these Khalistanis loved, cared and helped। ਕਿ ਜਿਵੇਂ ਉਹ ਰੋ ਰਹੇ ਨੇ ਔਰ ਜਿਵੇਂ ਉਹ ਵਿਛੋੜਾ ਮਹਿਸੂਸ ਕਰ ਰਹੇ ਨੇ ਕਿ ਵੀ ਦੁਨੀਆ ਨੇ ਪਹਿਲਾਂ ਕਦੇ ਨਹੀਂ ਦੇਖਿਆ ਕਿ ਕਦੇ ਇਸ ਕਿਸਮ ਦੀਆਂ ਜਿਹੜੀਆਂ ਘੜੀਆਂ ਨੇ, ਔਰ ਨਾਲ ਉਹਨਾਂ ਕਿਹਾ ਵਾਰ ਇਜ਼ ਸਟਿਲ ਔਨ, ਅਜੇ ਜੰਗ ਜਾਰੀ ਹੈ। ਸਰ, ਆਈ ਲਵ ਯੂ, ਮੇ ਅੱਲਾ ਬਲੈਸ ਯੂ ਹੈਲਥ ਐਂਡ ਲੌਂਗ ਲਾਈਫ, ਆਮੀਨ। ਬੈਸਟ ਵਿਸ਼ੇਸ ਐਂਡ ਪ੍ਰੇਅਰਸ ਫॉर ऑल योर टीम ਮੈਂਬਰਸ, ਆਸਿਫ ਮੀਰ, ਲਾਹੌਰ। ਸੋ ਆਸਿਫ ਮੀਰ ਜੀ, ਤੁਸੀਂ ਲਾਹੌਰੀਏ ਵੀ ਇੰਨੇ ਕੁ ਗੁਣ ਰੱਖਦੇ ਹੋ ਕਿ ਤੁਸੀਂ ਆਪਣੇ ਹਰ ਜੈਸਚਰ ਨਾਲ ਹੀ ਦਿਲ ਜਿੱਤਦੇ ਹੋ। ਕੌਣ ਤੁਹਾਨੂੰ ਪਿਆਰ ਨਹੀਂ ਕਰੇਗਾ। ਮਹਿਮਾਨ ਨਵਾਜ਼ੀ ਵੀ ਤੁਹਾਡੀ, ਸਿਖਰਾਂ ਦੀ ਜੱਫੀ ਵੀ ਤੁਹਾਡੀ ਜਿਹੜੀ ਹੈ ਉਹ ਆਪਣੇ ਆਪ ਵਿੱਚ ਘੁੱਟ ਲੈਣ ਵਾਲੀ, ਔਰ ਤੁਹਾਡਾ ਇੱਕ ਇੱਕ ਲਫ਼ਜ਼, ਹਰ ਸਿੱਖ ਤੁਹਾਡੇ ਇੱਕ ਇੱਕ ਲਫ਼ਜ਼ ਦੇ ਉੱਤੇ ਉਹਨੂੰ ਲੱਗਦਾ ਹੈ ਕਿ ਵੀ ਉਸ ਦੀ ਛਾਤੀ ਚੌੜੀ ਹੋਈ ਹੈ, ਕਿਉਂਕਿ ਇੱਕ ਯਾਰ ਹੀ ਯਾਰ ਦੇ ਗੁਣਾਂ ਨੂੰ ਵੀ ਦੇਖ ਸਕਦਾ ਹੈ, ਔਰ ਇੱਕ ਪਿਆਰਾ ਬੰਦਾ ਹੀ ਸਮਝ ਸਕਦਾ ਹੈ ਕਿ ਦੂਸਰੇ ਦੇ ਵਿੱਚੋਂ ਕਿਵੇਂ ਪਿਆਰ ਊਜ਼ ਆਊਟ ਹੁੰਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਾਂਗੇ ਕਿ ਸਾਕਾ, ਸਰਹੰਦ ਅਤੇ ਚਮਕੌਰ ਸਾਹਿਬ ਬਾਰੇ। 100 ਸਾਲ ਪਹਿਲਾਂ ਲਾਹੌਰ ਵਿੱਚ ਵਸਦੇ ਇੱਕ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਨ ਯੋਗੀ ਨੇ 2 ਖੂਬਸੂਰਤ ਲੰਬੀਆਂ ਨਜ਼ਮਾਂ ਲਿਖੀਆਂ ਸਨ, ਜਿਨ੍ਹਾਂ ਨੂੰ ਅਸੀਂ ਇਹ ਜਿਹੜੇ ਇਸ ਸ਼ਹੀਦੀ ਪੰਦਰਵਾੜੇ ਦੇ ਵਿੱਚ ਦਰਸ਼ਕਾਂ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਤਿਹਾਸ ਦੇ ਕੁਝ ਵਾਕਿਆ ਐਸੇ ਹੁੰਦੇ ਨੇ ਜਿਹੜੇ ਟਰਨਿੰਗ ਪੁਆਇੰਟ ਵੀ ਹੁੰਦੇ ਨੇ, ਬਿਲਕੁਲ,
ਔਰ ਜਿਹੜੀਆਂ ਵਿਰੋਧੀ ਤਾਕਤਾਂ ਨੇ ਬਹੁਤ ਵਾਰ ਉਹਨਾਂ ਟਰਨਿੰਗ ਪੁਆਇੰਟਸ ਨੂੰ ਲੰਬਾ ਵਕਤ ਉਹਨਾਂ ਦੋ ਧਿਰਾਂ ਵਿਚਾਲੇ ਨਫ਼ਰਤ ਲਈ ਵੀ ਇਸਤੇਮਾਲ ਕਰਦੇ ਨੇ, ਜਿਹੜੇ ਉਸ ਦੌਰ ਦੇ ਵਿੱਚ ਇੱਕ ਦੂਸਰੇ ਦੇ ਅਗੇਂਸਟ ਭਿੜੇ ਹੋਣ। ਅੱਛਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖੀ ਮੁੱਢਲੇ ਤੌਰ ਦੇ ਉੱਤੇ ਮੁਹੱਬਤ ਦਾ ਧਰਮ ਹੈ, ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਮਜ਼ਹਬ ਹੈ। ਔਰ ਗੁਰੂ ਸਾਹਿਬਾਨ ਨੇ ਜਿੱਥੇ ਦੁਨੀਆ ਦੇ ਵਿੱਚ ਪਿਆਰ ਦਾ ਸੁਨੇਹਾ ਦਿੱਤਾ ਹੈ, ਉੱਥੇ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਦਿਖਾਈ। ਜਦੋਂ ਅਸੀਂ ਗੁਰੂ ਸਾਹਿਬਾਨ ਦੀਆਂ ਸ਼ਹਾਦਤਾਂ ਦੀ ਗੱਲ ਕਰਦੇ ਹਾਂ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਔਰ ਜਾਂ ਜੰਗਾਂ ਦੀ ਗੱਲ ਕਰਦੇ ਹਾਂ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ, ਤੇ ਉਹ ਜ਼ੁਲਮ ਦੇ ਖਿਲਾਫ ਨੇ। ਅੱਛਾ, ਉਹ ਕਿਉਂਕਿ ਬਹੁਤ ਵਾਰ ਹਿੰਦੂ ਤਵੀਆਂ ਨੇ ਬੀਤੇ ਵਿੱਚ ਵੀ, ਜਦੋਂ ਇਹਨਾਂ ਦੇ ਹੱਥ 'ਚ ਇਤਿਹਾਸ ਲਿਖਣਾ ਸੀ, ਅਜੋਕੇ ਦੌਰ 'ਚ ਵੀ ਸਿੱਖੀ ਨੂੰ ਇੱਕ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਜਿਵੇਂ ਇਸਲਾਮ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਹਿੰਦੂਆਂ ਨੂੰ ਡਿਫੈਂਡ ਕਰਨ ਦੇ ਲਈ ਕੋਈ ਬਣਾਇਆ ਗਿਆ ਧਰਮ ਹੋਏ, ਖੜਗਧਾਰੀ ਪੂਜਾ ਹੋਏ। ਲੇਕਿਨ ਇਸ ਦੇ ਬਰਕਸ ਉਹ ਸਾਂਝਾਂ ਜਿਹੜੀਆਂ ਇੱਕ ਰੱਬ ਦੇ ਵਿੱਚ ਯਕੀਨ ਰੱਖਣ ਦੀਆਂ, ਸਾਈਂ ਮੀਆਂ ਮੀਰ ਔਰ ਗੁਰੂ ਅਰਜਨ ਸਾਹਿਬ ਦੀ ਔਰ ਨਬੀ ਖਾਨ, ਗਨੀ ਖਾਨ, ਅਸੀਂ ਅਕਸਰ ਦੁਹਰਾਉਂਦੇ ਹਾਂ, ਮੈਂ ਉਸ ਵੇਰਵੇ 'ਚ ਨਹੀਂ ਜਾਵਾਂਗਾ। ਔਰ ਇਹ ਜਦੋਂ ਅਸੀਂ ਇਸ ਸ਼ਹੀਦੀ ਪੰਦਰਵਾੜੇ 'ਚੋਂ ਗੁਜ਼ਰ ਰਹੇ ਹਾਂ, ਜ਼ਾਹਿਰ ਹੈ ਗੁਰੂ ਕਲਗੀਧਰ ਪਾਤਸ਼ਾਹ ਦੇ ਦੋ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਜਿਹੜੇ 18 ਸਾਲ 16 ਸਾਲ ਦੀਆਂ ਉਮਰਾਂ ਦੇ ਨੇ, ਉਹ ਚਮਕੌਰ ਦੀ ਗੜੀ 'ਚ ਜੂਝ ਕੇ ਸ਼ਹੀਦ ਹੁੰਦੇ ਨੇ। ਔਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ 7 ਤੇ 9 ਸਾਲ ਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਉਹ ਸਰਹੰਦ ਦੀਆਂ ਨੀਹਾਂ ਦੇ ਵਿੱਚ ਜਿਉਂਦੇ ਜੀ ਦੀਵਾਰ ਦੇ ਵਿੱਚ ਚਿਣਾ ਕੇ ਉਹਨਾਂ ਨੂੰ ਵਜੀਦ ਖਾਨ, ਜਿਹੜਾ ਸਰਹੰਦ ਦਾ ਸੂਬੇਦਾਰ ਹੈ, ਔਰ ਉਸ ਦਾ ਪ੍ਰਾਈਮ ਮਿਨਿਸਟਰ ਸੁੱਚਾਨੰਦ, ਉਹ ਉਹਨਾਂ ਨੂੰ ਸ਼ਹੀਦ ਕਰਦੇ ਨੇ। ਗੁਰੂ ਸਾਹਿਬ ਦੀ ਬਿਰਧ ਮਾਤਾ 80 ਸਾਲ ਤੋਂ ਜ਼ਿਆਦਾ ਉਮਰ ਦੇ ਮਾਤਾ ਗੁਜਰੀ ਜੀ, ਉਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਰੱਖ ਕੇ ਸ਼ਹੀਦ ਕੀਤਾ ਜਾਂਦਾ। ਹੁਣ ਇਹ ਦਿਨ, ਇਹ ਇਤਿਹਾਸ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਉਂ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਖਬਰ, ਉਹ ਵੀ ਮੁਸਲਮਾਨ ਜਿਹੜਾ ਹੈ ਉਹ ਹੈ ਜਿਹਦੇ ਕੋਲ ਗੁਰੂ ਸਾਹਿਬ ਠਹਿਰੇ ਹੋਏ ਨੇ, ਰਾਏ ਕੱਲਾ, ਔਰ ਉਸ ਦਾ ਜਿਹੜਾ ਨੌਕਰ ਹੈ ਮਾਹੀ, ਨੂਰਾ ਮਾਹੀ, ਉਹੀ ਇਹ ਖਬਰ ਲੈ ਕੇ ਆਉਂਦਾ ਹੈ। ਔਰ 10ਵੇਂ ਪਾਤਸ਼ਾਹ ਤੀਰ ਦੇ ਨਾਲ, ਕਾਈ ਦਾ ਬੂਟਾ, ਸ਼ਾਮ ਦਾ ਵਕਤ ਹੈ, ਰਹਿ ਰਾਸ ਦਾ ਦੀਵਾਨ ਹੈ, ਉਸ ਬੂਟੇ ਨੂੰ ਪੁੱਟ ਕੇ ਕਹਿੰਦੇ ਨੇ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫਿਰ 6 ਸਾਲ ਦੇ ਵਿੱਚ ਉਸੇ ਹੀ ਸਰਹੰਦ ਦੀ ਇੱਟ ਨਾਲ ਇੱਟ ਬਾਬਾ ਬੰਦਾ ਸਿੰਘ ਬਹਾਦਰ ਖੜਕਾਉਂਦੇ ਨੇ, ਔਰ ਫਤਿਹਗੜ੍ਹ ਦਾ ਮੁਕਾਮ ਜਿਹੜਾ ਉੱਥੇ ਖਾਲਸਾਈ ਝੰਡਾ ਲਹਿਰਾਇਆ ਜਾਂਦਾ ਹੈ। ਲੇਕਿਨ ਇਹ ਕਿਉਂਕਿ ਇਸ ਕਿਸਮ ਦੇ ਜਿਹੜਾ ਹੈ ਇੱਕ ਦਰਦਨਾਕ ਵਾਕਿਆਤ ਵੀ ਨੇ, ਉਹਨਾਂ ਨੂੰ ਠੀਕ ਸਿੱਖ ਕੌਮ ਤਾਂ ਉਸ ਹਰ ਫੀਲਿੰਗ ਨੂੰ ਸਮਝਦੀ ਹੈ, ਇੱਕ ਤਬਕਾ ਭਾਵੇਂ ਉਹਨੂੰ ਐਕਸਪਲੋਇਟ ਵੀ ਕਰਨਾ ਚਾਹੁੰਦਾ ਹੋਏ। ਲੇਕਿਨ ਮੈਂ ਇਹ ਜ਼ਰੂਰੀ ਸਮਝਿਆ ਕਿ ਭਾਈ ਹਾਲਾਂਕਿ ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਅਸੀਂ ਜ਼ਫਰਨਾਮਾ ਪਾਤਸ਼ਾਹੀ 10ਵੀਂ, ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ ਫਾਰਸੀ 'ਚ, ਜਾਂ ਜ਼ਿੰਦਗੀਨਾਮਾ, ਜਿਸ ਨੂੰ ਜਿਹੜਾ ਗੁਰੂ ਕਲਗੀਧਰ ਸਾਹਿਬ ਨੇ ਨਾਂ ਦਿੱਤਾ, ਹਾਲਾਂਕਿ ਬੰਦਗੀਨਾਮਾ ਪਰਸ਼ੀਅਨ 'ਚ ਭਾਈ ਨੰਦ ਲਾਲ ਗੋਇਆ, ਜਿਹੜੇ ਗਜ਼ਨੀ ਦੇ ਰਹਿਣ ਵਾਲੇ ਸੀ, ਉਹਨਾਂ ਦੀ ਪਰਸ਼ੀਅਨ ਰਚਨਾ ਨੂੰ ਵਿਚਾਰਾਂਗੇ। ਪਰ ਕਿਉਂਕਿ ਮੇਰਾ ਦਿਲੋਂ ਦਿਮਾਗ ਅੱਜ ਕੱਲ੍ਹ ਉਹੀ ਉਸ ਜਿਹੜਾ ਧਰਤੀ ਦੇ ਨਾਲ ਜੁੜਿਆ ਹੋਇਆ, ਪਰ ਮੈਨੂੰ ਕੱਲ ਜਾ ਕੇ ਮਹਿਸੂਸ ਹੋਇਆ, ਮੈਂ ਕਿਹਾ ਵੀ ਇਹ ਇਸ ਤੋਂ ਵਧੀਆ ਕੀ ਟ੍ਰਿਬਿਊਟ ਹੋਏਗੀ ਕਿ ਲਗਭਗ 100 ਸਾਲ ਪਹਿਲਾਂ 1913 ਦੇ ਵਿੱਚ ਲਾਹੌਰ ਅਨਾਰਕਲੀ 'ਚ ਰਹਿਣ ਵਾਲੇ ਇੱਕ ਮੁਸਲਮਾਨ ਸ਼ਾਇਰ ਅੱਲਾ ਯਾਰ ਖਾਂ, ਜਿਨ੍ਹਾਂ ਦੇ ਨਾਂ ਨਾਲ ਜੋਗੀ ਪਹਿਲਾਂ ਜਾਂ ਪਿੱਛੋਂ ਲਾਇਆ ਜਾਂਦਾ ਹੈ, ਔਰ ਇਹ 2 ਹਫ਼ਤਿਆਂ 'ਚ ਕੋਈ ਫੰਕਸ਼ਨ ਦੁਨੀਆ 'ਚ ਐਸਾ ਨਹੀਂ ਹੋਏਗਾ ਜਿਹਦੇ 'ਚ ਕਿ ਅੱਲਾ ਯਾਰ ਖਾਂ ਯੋਗੀ, ਜਿਨ੍ਹਾਂ ਨੇ 2 ਵੱਡੀਆਂ ਨਜ਼ਮਾਂ, ਜਿਨ੍ਹਾਂ ਦੇ ਉਹਨਾਂ ਨੇ ਨਾਂ ਵੀ, ਜਿਹੜੀ ਚਮਕੌਰ ਦੀ ਜੰਗ ਹੈ ਉਸ ਦਾ ਨਾਂ ਹੀ ਉਹਨਾਂ ਨੇ ਉਸ ਨਜ਼ਮ ਦਾ ਗੰਜੇ ਸ਼ਹੀਦਾਂ ਰੱਖਿਆ। ਤੇ ਗੰਜ ਲਫ਼ਜ਼ ਜਦੋਂ ਤੁਸੀਂ ਪਰਸ਼ੀਅਨ ਦਾ ਦੇਖੋਗੇ, ਜਿਸ ਦਾ ਮਤਲਬ ਹੈ ਖਜ਼ਾਨਾ। ਇਹੀ ਕਾਰਨ ਹੈ ਕਿ ਬਹੁਤ ਵਾਰ ਅਸੀਂ ਗੁਰਦੁਆਰਿਆਂ ਦਾ ਨਾਂ ਬਾਬਾ ਦੀਪ ਸਿੰਘ ਸ਼ਹੀਦ ਦੇ ਨਾਂ ਤੇ ਗੁਰਦੁਆਰਾ ਨੂੰ ਸ਼ਹੀਦ ਗੰਜ ਕਹਿੰਦੇ। ਔਰ ਪੁਰਾਣੇ ਵੇਲੇ ਜਿਹੜਾ ਬੜਾ ਅਮੀਰ ਹੁੰਦਾ ਸੀ, ਤੂੰ ਕਹਿੰਦਾ ਸੀ ਇਹਨੇ ਇੰਨੇ ਗੰਜ ਜੋੜੇ ਹੋਏ ਨੇ, ਖਜ਼ਾਨੇ ਨੇ ਉਹਦੇ ਕੋਲ, ਸੋਨਾ ਚਾਂਦੀ ਇਹ ਉਹ। ਹੁਣ ਉਹਨਾਂ ਨੇ 2 ਲੰਬੀਆਂ ਨਜ਼ਮਾਂ, ਜਿਹੜਾ
ਜੋ ਉਹਨਾਂ ਦੇ ਕੋਲ ਵਾਕਿਆਤ ਦੀ ਉਹਨਾਂ ਨੂੰ ਮਾਲੂਮਾਤ ਸੀ ਉਸ ਦੇ ਉੱਤੇ ਲਿਖੀਆਂ ਉਰਦੂ ਦੇ ਵਿੱਚ। ਔਰ ਇਸ ਤੋਂ ਯੂਨੀਕ ਟ੍ਰਿਬਿਊਟ ਕੋਈ ਫੰਕਸ਼ਨ ਕੰਪਲੀਟ ਨਹੀਂ ਹੁੰਦਾ ਜੇ ਤੁਸੀਂ ਅੱਲਾ ਯਾਰ ਖਾਂ ਯੋਗੀ ਨੂੰ ਕੋਟ ਨਾ ਕਰੋ। ਔਰ ਉਹਨਾਂ ਦੀ ਜਿਹੜੀ ਪਹਿਲੀ ਗੰਜੇ ਸ਼ਹੀਦਾਂ ਜਿਹੜੀ ਕਿ ਚਮਕੌਰ ਜਿੱਥੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਉਸ ਦੇ 140 ਤੋਂ ਜ਼ਿਆਦਾ ਸ਼ੇਅਰ ਨੇ। ਔਰ ਫਿਰ ਇਸੇ ਤਰ੍ਹਾਂ ਜਿਹੜੀ ਹੈ ਦੂਸਰੇ ਜਿਹੜੀ ਹੈ ਉਹ ਛੋਟੇ ਸਾਹਿਬਜ਼ਾਦਿਆਂ ਤੇ ਹੈ। ਸੋ ਅਸੀਂ ਇਸ ਨੂੰ ਚੁਣਿਆ ਵਿਚਾਰ ਦੇ ਲਈ। ਮੈਂ ਬਰੀਫ ਕਰਾਂਗਾ, ਵਕਤ ਵੀ ਨਹੀਂ ਹੈ ਔਰ ਵੈਸੇ ਵੀ ਨਜ਼ਮ ਦੀ ਜੇ ਬਹੁਤ ਇੰਟਰਪ੍ਰੀਟੇਸ਼ਨ ਕਰੋ ਤਾਂ ਨਜ਼ਮ ਦਾ ਸਵਾਦ ਮੁੱਕ ਜਾਂਦਾ ਹੈ, ਪਰ ਕਿਉਂਕਿ ਇਸ ਕਿਤੇ ਕਿਤੇ ਫਾਰਸੀ ਦੇ ਲਫ਼ਜ਼ ਨੇ ਉਹਨਾਂ ਦੇ ਅਰਥ ਮੈਂ ਜ਼ਰੂਰ ਬਿਆਨ ਕਰਾਂਗਾ। ਔਰ ਉਹਨਾਂ ਨੇ ਹਾਲਾਂਕਿ ਚਮਕੌਰ ਦੀ ਗੜੀ 'ਚ ਪਹੁੰਚਣ ਤੋਂ ਪਹਿਲਾਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਜਾਂਦਾ ਹੈ, ਸਰਸਾ ਦਾ ਕੰਢਾ ਜਿੱਥੇ ਉਹਨਾਂ ਦੇ ਜਿਹੜੇ ਨੇ ਪਰਿਵਾਰ ਵਿਛੋੜਾ ਹੁੰਦਾ, ਪਰ ਪਹਿਲਾ ਸ਼ੇਅਰ ਜਿਹੜਾ ਅੱਲਾ ਯਾਰ ਖਾਨ ਨੇ ਸਿੱਧਾ ਹੀ ਚਮਕੌਰ ਪਹੁੰਚ ਜਾਂਦੇ ਨੇ। ਫਿਰ ਉਸ ਤੋਂ ਬਾਅਦ ਉਹ ਦਰਿਆ ਦੇ ਕਿਨਾਰੇ ਦੀ ਗੱਲ ਸਰਸਾ ਦੀ ਕਰਦੇ ਨੇ। ਸੋ ਉਹਨਾਂ ਦਾ ਔਰ ਅਸੀਂ ਮੈਕਸਿਮਮ ਸ਼ੇਅਰ ਜਿੰਨੇ ਕੁ ਰੋਜ਼ ਕਵਰ ਕਰ ਸਕਦੇ ਹਾਂ ਕਰਾਂਗੇ, ਪਰ ਅਸੀਂ ਇਸ ਪੰਦਰਵਾੜੇ ਦੇ ਐਂਡ ਤੱਕ ਦੋਨੋਂ ਹੀ ਉਹਨਾਂ ਦੀਆਂ ਨਜ਼ਮਾਂ ਹੀ ਸਾਡਾ ਅਖੀਰਲਾ ਸੈਗਮੈਂਟ ਟ੍ਰਿਬਿਊਟ ਹੋਏਗਾ ਸ਼ਹੀਦਾਂ ਨੂੰ ਵੀ ਔਰ ਇਸ ਫਕੀਰਨੁਮਾ ਅੱਲਾ ਯਾਰ ਖਾਨ ਨੂੰ ਜਿਨ੍ਹਾਂ ਨੂੰ ਆਪਣੇ ਹਮ ਮਜ਼ਹਬਾਂ ਦਾ ਵੀ ਗੁੱਸਾ ਸਹਿਣਾ ਪਿਆ, ਲੇਕਿਨ ਉਹਨਾਂ ਨੇ ਟਰੂ ਟ੍ਰਿਬਿਊਟ ਦੇ ਕੇ ਦੱਸਿਆ ਕਿ ਦਸ਼ਮੇਸ਼ ਪਿਤਾ ਸਿਰਫ ਸਿੱਖਾਂ ਦੇ ਨਹੀਂ ਨੇ, ਉਹ ਜਿਹੜੇ ਈਮਾਨ ਰੱਖਣ ਵਾਲੇ ਮੁਸਲਮਾਨ ਨੇ ਜਿਹੜੇ ਯਕੀਨ ਕਰਦੇ ਸੀ ਕਿ ਗੁਰੂ ਜ਼ੁਲਮ ਦੇ ਖਿਲਾਫ ਲੜੇ ਨੇ ਉਹਨਾਂ ਨੂੰ ਵੀ ਉਨਾ ਹੀ ਪਿਆਰੇ ਨੇ। ਔਰ ਇਹ ਕਹਿੰਦੇ ਨੇ जिस दम हुए चमकौर में सिंगों के उतारे झल्लाए हुए शेर थे सब गैज के मारे आंखों से निकलते थे दिलोरों के शरारे सतगुरु के सिवा और गजबनाक थे सारे गुस्से से नजर आती थी अफवाजे अदू पर तेरी से तेगे से निगाह पड़ती थी दुश्मन के गलू पर। ਹੁਣ ਉਹ ਕਹਿੰਦੇ ਨੇ ਚਮਕੌਰ 'ਚ ਉਤਾਰਾ ਕੀਤਾ ਸਿੰਘਾਂ ਨੇ ਔਰ ਉਹ ਗੁੱਸੇ ਦੇ ਨਾਲ ਪੂਰੇ ਭਰੇ ਹੋਏ ਉਹਨਾਂ ਦੀਆਂ ਅੱਖਾਂ 'ਚੋਂ ਇੰਨੇ ਦਲੇਰੀ ਦੇ ਚੰਗਿਆੜੇ ਨਿਕਲਦੇ ਸੀ ਔਰ ਉਹ ਦੁਸ਼ਮਣ ਵੱਲ ਇਵੇਂ ਦੇਖ ਰਹੇ ਸੀ ਅਫਵਾਜ਼ੇ ਅਦੂ ਹੈ ਦੁਸ਼ਮਣ ਦੀ ਫੌਜ ਵੱਲ ਕਿ ਜਿਵੇਂ ਉਹਨਾਂ ਨੇ ਸਿੱਧਾ ਉਹਨਾਂ ਦੇ ਗਲੇ ਕੱਟ ਦੇਣੇ ਨੇ। ਔਰ ਹੁਣ ਉਹ ਸਿਰਸਾ ਤੋਂ ਸ਼ੁਰੂ ਕਰਦੇ ਨੇ जब दूर से दरिया के किनारे नजर आए डूबे हुए सरसा में प्यारे नजर आए ये देख के बिगड़े हुए सारे नजर आए बिफरे हुए सतगुरु के दुलारे नजर आए कहते थे इजाजत ही नहीं है हमें रन की मट्टी तक उड़ा सकते हैं दुश्मन के चमन की। ये स्टेट ऑफ माइंड ਜਿਹੜੇ ਸਿੱਖ ਸੋਲਜਰ ਨੇ ਸਿਰਸਾ ਦੇ ਕੰਢੇ ਜਦੋਂ ਦੁਸ਼ਮਣ ਨੇ ਸਾਰੇ ਇਕਰਾਰ ਜੋ ਉਹਨਾਂ ਨੇ ਕੁਰਾਨੇ ਮਜੀਦ ਤੇ ਔਰ ਗੀਤਾ ਤੇ ਕੀਤੇ ਸੀ ਤੋੜ ਕੇ ਜਿਹੜਾ ਉਹ ਹਮਲਾ ਕੀਤਾ ਉਸ ਸੀਨ ਨੂੰ ਬਿਆਨਦੇ ਨੇ। तूफान जदा दरिया को अभी पार करेंगे ठोकर से हर एक मौज को हमवार करेंगे बद अहद सितमगारों से पैकार करेंगे हम दोनों ही 10 लाख को फिनार करेंगे दादी है किधर माई किधर भाई कहाँ है आंखों से कई खाल से प्यारे भी निहा हैं। उन्हें सरसा दे कंडे परिवार विछोड़ा माता गुजरी किते दो जोड़ी किते दो किते और उन्होंने कहा कि भाई ये जिन्हां ने वादा खिलाफी की उन्हां दे उत्ते गुस्सा है कि असीं हुण इन्हां दे नाल टक्कर लावांगे। धोखा दिया हर सिंह को पैमा शिकनों ने पैमा हुंदा वादा तोड़ने वाला धोखा दिया हर सिंह को पैमा शिकनों ने बेमेहरों ने बेधर्मों ने ईमान शिकनों ने जब इतना कहा जुल दिया एहसान शिकनों ने पेशानी पे बल डाले परेशान शिकनों ने थे ची बाजबी लहर या शीशे में पड़ी थी माथे पे पसीना था या अफसां की कड़ी थी। ये सारे हुण कवि शायर उन्हां मोमेंट्स नूं कैच करदा है कि उन्हां दे मत्थे दे उत्ते जिहड़ा वो त्यूड़ी है गुस्सा है वादा तोड़न वालियां दे नाल जुल हुंदा जिन्हां ने धोखा दिता है कि बई इन्हां तो असीं हिसाब लैणा। इतने में मुखातिब हुए सतगुरु गुरु गोबिंद
वो साबिर व शाकर, वो बहादुर गुरु गोविंद, रस्ते में गवां आए थे दो दुर गुरु गोविंद, बेगम की जगह शांति से पुर गुरु गोविंद, फरमाए वो सबसे नहीं मौका ये गजब का, पूरा यहीं कल होगा इरादा मेरे रब का। कि भी सिख गुस्से च ने, दुश्मन ने वादा खिलाफी की, ये सारा परिवार विछोड़ा होया, पर उन्होंने कहा भी गुरु कलगीधर ਜਿਹੜੇ ਸਾਬਿਰੋ ਸ਼ਾਕਰ, ਜਿਹੜੇ ਸਬਰ ਤੇ ਸ਼ੁਕਰਾਨੇ ਵਿੱਚ ਨੇ, ਉਹ ਜਿਨ੍ਹਾਂ ਦੇ ਆਪਣੇ ਦੋ ਬੇਟੇ ਜਿਹੜੇ ਨੇ ਉਹਨਾਂ ਤੋਂ ਵਿਛੜੇ ਨੇ, ਦੋ ਤਾਂ ਉਹਨਾਂ ਦੇ ਨਾਲ ਸਨ, ਔਰ ਉਹਨਾਂ ਨੇ ਉਹਨਾਂ ਨੂੰ ਸਿੱਖਾਂ ਨੂੰ ਕਿਹਾ ਕਿ ਵੀ ਇਹ ਵੇਲਾ ਨਹੀਂ ਹੈ ਗਜ਼ਬ ਦਾ, ਗੁੱਸੇ ਦਾ, ਕੱਲ ਇਹ ਤੁਹਾਡੇ ਪਰਖ ਹੋਏਗੀ ਕਿ ਤੁਸੀਂ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੂਝਦੇ ਹੋ। ਜਿਸ ਖਿੱਤੇ में हम कहते थे आना ये वही है, कल लुट के है जिस जगह से जाना ये वही है, जिस जहां पे बच्चों को कटाना ये वही है, मट्टी कर देती है ठिकाना ये वही है, एक मोर्चे में फिर वहीं सरकार दर आए, जा पहुंचे अकाली वहीं सतगुर जिधर आए। गुरु साहब रूहानी एक्सपीरियंस तो कह रहे हैं कि उस थां ते असी आ गए हैं, उस मिट्टी ते जिथे हुण ये एक परख होएगी शहीदियां दा ਜਿਹੜਾ ਉਹ ਹੋਏਗਾ, ਔਰ ਇੱਥੇ ਹੀ ਮੈਂ ਦੇਖਾਂਗਾ ਆਪਣੀ ਅੱਖਾਂ ਸਾਹਮਣੇ ਆਪਣੇ ਬੱਚਿਆਂ ਨੂੰ ਸ਼ਹੀਦ ਹੁੰਦੇ, ਔਰ ਇੱਥੇ ਹੀ ਜਿਹੜਾ ਹੁਣ ਇਤਿਹਾਸ ਲਿਖਿਆ ਜਾਏਗਾ। जब किला में उतरी थी सतगुर की सवारी, वाहेगुरु की फतेह दलेरों ने पुकारी, वो हुमा शेरों का वो आवाज थी भारी, थर्रा गया चमकौर हुआ जलजला तारी, सकते में खुदाई थी तो हैरत में जहां था, नारा से हुआ चरख भी साकिन ये गुमा था। कि जदों गुरु कलगीधर पातशाह एंटर किते चमकौर दी गढ़ी च, इन्ने जोशो खरोश नाल वाहिगुरू जी का खालसा वाहिगुरू जी की फतेह दलेर सिंघां ने गुजारी कि चार चफेरे जड़ा इवें लगदा सी जिवें चमकौर च जलजला भूचाल आ गया होए, और सारी जिहड़ी सब सुन हो गई खुदाई, और ये जड़ा ईवन आसमान भी जड़ा वो ठहर गया। ये शायर दे वलवरे ने। खेमे किए इस्तदा वहीं उठ के किसी ने, खोली कमर आराम को हर एक जरी ने, रहरास का दीवान सजाया गुरु जी ने, मिलजुल के शरे शाम भजन गाए सभी ने, खाना कई वक्तों से मुयस्सर ना था आया, इस शाम भी शेरों ने कड़ाका ही उठाया। कि जदों गुरु साहब आए खेमे खड़े कर दिते गए, रह रास्ता दीवान सजे, सारे जड़े ने वो शब्द कीर्तन कर रहे ने, और कई दिनों तो जड़े भुखे सी अज दी शाम भी भुखिया ही गुजरी। कुछ लेट गए खाक पे जी पोश बिछाकर, पहरा लगे देने कई तलवार उठाकर, गोविंद भी शब बाश हुए खेमा में जाकर, देखा तो वहां बैठे हैं गर्दन को झुकाकर, वाहिगुरु वाहिगुरु है मुंह से निकलता, है तू ही है तू ही है तू ही मुंह से निकलता है। कहते ने कि भाई कुछ सिख घोड़ियां दियां काठियां नूं ही सराहना बना के उस दे उत्ते पै गए, और कुछ जड़े ने पहरे दे उत्ते खलो गए तलवारां लैके। गुरु गोबिंद सिंह साहब भी रात नूं आराम करन लई अपने खेमे च चले गए, और लेकिन वो आराम नहीं सी कर रहे, वो सिर झुका के रब दी इबादत दे विच वाहिगुरु वाहिगुरु कर रहे सी। जब 1.5 घड़ी रात गई जिक्रे खुदा में, खेमे से निकल आ गए सरकार हवा में, कदमों से टहलते थे मगर दिल का दुआ में, बोले ऐ खुदावंद हूँ खुश तेरी रजा में, करतार से कहते थे गोया रूबरू होकर, कल जाऊंगा चमकौर से मैं सुरखरू होकर। हुण ये अपने आप च ही मुकम्मल है कि देख रहे ने अपने सिखां वाल भी, गढ़ी तो बाहर चमकौर दे मैदान वाल भी देख रहे ने, और करतार से कह रहे थे गोया रूबरू होकर, जिवें रब दे नाल आमो सामने गलबात हो रही है, कल जाऊंगा चमकौर से मैं
सुर्ख रूह होकर। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਤਨ ਆ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।